वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ महा तुहाडी होस्ट नीलम खौटम टीवी फॉर दी सारे दर्शकों ते ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੁਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम की शुरुआत करन जा रहे हैं अज की स्पॉन्सरशिप के हवाले नाल कि अज के प्रोग्राम सच्चो सच में स्पॉन्सर किया गया है कैलगरी तो सरदार JS गरेवाल जी वालों। सो इन्हां ने बेनती की है कि असी गुरु ग्रंथ साहब जी दे लड़ लगीए अते बाबियां पखंडियां दा खैड़ा छड्डीए। हालात बद तो बदतर हुंदे नज़र आ रहे ने अते तैयार होने की ਜ਼ਰੂਰਤ ਹੈ। ਅਸੀਂ ਸਮੇਂ ਦੇ ਹਾਨ ਦੇ ਹੋਈਏ ਤਾਂ ਹੀ ਅਸੀਂ ਕੌਮ ਦਾ ਕੁਝ ਸਵਾਰ ਸਕਾਂਗੇ। ਸਾਡੇ ਸਿਰ ਜਿਹੜੀ ਜ਼ਿੰਮੇਵਾਰੀ ਵੱਡੀ ਹੈ ਅਤੇ ਸਮਾਂ ਨਾਜ਼ੁਕ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ JS गरेवाल ਜੀ ਵਾਲਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਇੱਕ ਕੜੀ ਦਾ ਕੰਮ ਕਰਦਾ ਸੀ ਦਸਵੰਧ ਪਹੁੰਚਾਉਣ ਲਈ ਜਾਂ ਗੁਰਮਤਿ ਦੀ ਸਿੱਖਿਆ ਦੇਣ ਲਈ। ਗੁਰੂ ਸਾਹਿਬ ਨੇ ਉਸ ਨੂੰ ਵੀ ਡਿਸਟਰੋਏ ਕਰ ਦਿੱਤਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਇਹ ਸਿਸਟਮ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਪੂਰੀ ਤਰ੍ਹਾਂ ਕਰਪਟ ਹੋ ਗਿਆ ਸੀ। ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਹੁਣ ਕੋਈ ਇਹਨਾਂ ਵਿਚੋਲੀਆਂ ਦੀ ਲੋੜ ਨਹੀਂ ਹੈ। ਔਰ ਇਸ ਦਾ ਮਤਲਬ ਇਹ ਸੀ ਕਿ ਜਿਹੜੀ ਕੋਈ ਵੀ ਆਰਡੀਨਡ ਪ੍ਰੀਸਟਲੀ ਕਲਾਸ ਹੈ ਕਿ ਕੋਈ ਸਥਾਪਿਤਵਾਦ ਦੇ ਨਾਲ ਕੋਈ ਪੁਜਾਰੀ ਸ਼੍ਰੇਣੀ ਖੜੀ ਹੋ ਜਾਏ ਔਰ ਉਹ ਲੋਕਾਂ ਨੂੰ ਐਕਸਪਲੋਇਟ ਕਰੇ
ਇਹ ਗੱਲ ਹੀ ਮੁਕਾ ਦਿੱਤੀ ਸੀ। ਔਰ ਇਹੀ ਜਦੋਂ ਅਸੀਂ ਲੰਗਰ में जो टोए जल देग जो ਵਰਤਾਏ जभी तभी तो वो सिख सतगुरु को प्यारा है, ਇਹ ਅਸੀਂ ਕਹਿੰਦੇ ਹਾਂ। ਤੇ ਇਸ ਦਾ ਮਤਲਬ ਹੈ ਕਿ ਇੱਕ ਸਿੱਖ ਜਿਹੜਾ ਲੰਗਰ ਦੇ ਲਈ ਪਾਣੀ ਵੀ ਲਿਆ ਰਿਹਾ ਹੈ, ਲੱਕੜਾਂ ਵੀ ਜਿਹੜਾ ਜੰਗਲ ਚੋਂ ਕੱਟ ਕੇ ਲਿਆਂਦਾ ਹੈ, ਔਰ ਦੇਗ ਵੀ ਵਰਤਾਂਦਾ ਤੇ ਆਵਾਜ਼ਾਂ ਵੀ ਲੈਂਦਾ, ਹੁਕਮਨਾਮਾ ਵੀ ਲੈਂਦਾ। ਸੋ ਅਦਰਵਾਈਜ਼ ਤੁਸੀਂ ਦੇਖੋਗੇ ਪੰਡਤ ਬਣਨ ਦੇ ਲਈ ਪੰਡਤ ਦੇ ਘਰ ਪੈਦਾ ਹੋਣਾ ਔਰ ਫਿਰ ਇੱਕ ਪੂਰਾ ਕਰਮਕਾਂਡ ਦਾ ਜਿਹੜਾ ਇੱਕ ਪੂਰਾ ਕੋਰਸ ਹੈ ਜਿਹੜਾ ਜਿਹਦੇ ਚੋਂ ਉਹ ਗੁਜ਼ਰਦੇ ਨੇ। ਇਸੇ ਤਰ੍ਹਾਂ ਜੇ ਅਸੀਂ ਈਸਾਈਅਤ ਦੇ ਹਵਾਲੇ ਨਾਲ ਵੀ ਦੇਖੀਏ ਤੇ ਉਹਨਾਂ ਦਾ ਵੀ ਪੂਰੀ ਉਹਨਾਂ ਨੂੰ ਆਰਡੇਨ ਕੀਤਾ ਜਾਂਦਾ ਔਰ ਉਹੀ ਲੀਡ ਕਰ ਸਕਦਾ ਹੈ ਮਾਸ ਨੂੰ। ਈਵਨ ਹਾਲਾਂਕਿ ਜਿੱਥੋਂ ਤੱਕ ਮੈਨੂੰ ਸਮਝ ਆਇਆ ਇਸਲਾਮ ਦੇ ਵਿੱਚ ਕੋਈ ਇਸ ਕਿਸਮ ਦੀ ਪ੍ਰੀਸਟਲੀ ਕਲਾਸ ਦੀ ਥਾਂ ਨਹੀਂ ਸੀ, ਕੋਈ ਵੀ ਜਿਹੜਾ ਉਹ ਨਮਾਜ਼ ਲੀਡ ਕਰ ਸਕਦਾ ਸੀ। ਪਰ ਵਕਤ ਪਾ ਕੇ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਧਾਰਮਿਕ ਸ਼੍ਰੇਣੀ ਭਾਵੇਂ ਉਹ ਮੁੱਲਾਂ ਦੇ ਨਾਂ ਥੱਲੇ ਜਾਂ ਕਿਸੇ ਹੋਰ ਦੇ ਨਾਂ ਥੱਲੇ ਕ੍ਰੀਏਟ ਹੋਈ ਔਰ ਇਮਾਮ ਜਿਹੜੇ ਨੇ ਉਹ ਪੂਰੇ ਪਾਵਰਫੁਲ ਔਰ ਫਤਵੇ ਦੇਣ ਦੇ ਹੱਕ ਔਰ ਉਹ ਸਾਰੇ ਦਾ ਵੀ ਹੋਇਆ। ਇਸੇ ਤਰ੍ਹਾਂ ਅਸੀਂ ਸਿੱਖੀ 'ਚ ਜਿੱਥੇ ਕੋਈ ਥਾਂ ਨਹੀਂ ਸੀ ਵਕਤ ਪਾ ਕੇ ਹੌਲੀ ਹੌਲੀ ਅੱਜ ਅਸੀਂ ਜੇ ਦੇਖੀਏ ਤੇ ਗਲੋਬਲੀ ਸਾਡਾ ਵੱਡਾ ਹਿੱਸਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਨਹੀਂ ਪੜ੍ਹਦੇ ਹੈ। ਇੱਕ ਤਾਂ ਇੰਨਾ ਕੁ ਜਿਹੜਾ ਹੈ ਉਹ ਵਿੱਥ ਹੋ ਗਈ ਕਿ ਸਾਨੂੰ ਵੀ ਲੱਗਦਾ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਨੂੰ ਸੱਦ ਕੇ ਹੀ ਅਰਦਾਸ ਕਰਵਾਉਣੀ ਹੈ ਜਾਂ ਹਾਲਾਂਕਿ ਅਰਦਾਸ ਤਾਂ ਕੋਈ ਵੀ ਕਰ ਸਕਦਾ। ਇਸੇ ਤਰ੍ਹਾਂ ਹੌਲੀ ਈਵਨ ਜਦੋਂ ਤੋਂ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਆਈ ਮਕਸਦ ਤਾਂ ਸੀ ਵੀ ਕਾਮਨ ਜਿਹੜਾ ਸਿੱਖੀ ਦਾ ਪ੍ਰਿੰਸੀਪਲ ਹੈ ਉਸ ਦੇ ਮੁਤਾਬਕ ਜਿਹੜਾ ਈਵਨ ਜੇ ਅਸੀਂ ਸਰਬੱਤ ਖਾਲਸਾ ਦਾ ਕਾਨਸੈਪਟ ਦੇਖੀਏ ਗੁਰਮਤੇ ਦਾ ਕਾਨਸੈਪਟ ਦੇਖੀਏ ਤਾਂ ਉਹਦੇ 'ਚ ਕੋਈ ਪਰਮਾਨੈਂਟ ਇੰਸਟੀਟਿਊਸ਼ਨਲਾਈਜ਼ਡ ਪਾਵਰ ਨਹੀਂ ਸੀ ਕਿਸੇ ਦੇ ਕੋਲ ਕਿ ਕੋਈ ਤਖਤਾਂ ਦੇ ਜਥੇਦਾਰ ਕੋਈ ਸ਼ੰਕਰਾਚਾਰੀਆਂ ਵਾਂਗ ਜਾਂ ਕੋਈ ਜਿਹੜਾ ਉਹ ਬਿਸ਼ਪ ਉਹਨਾਂ ਦੇ ਪੋਪ ਜਾਂ ਬਿਸ਼ਪਸ ਵਾਂਗ ਕੋਈ ਉਹਨਾਂ ਕੋਲ ਅਥਾਰਟੀ ਹੈ ਕਿ ਜੋ ਮਰਜ਼ੀ ਉਹ ਜਿਹੜੇ ਨੇ ਹੁਕਮਨਾਮੇ ਜਾਰੀ ਕਰਨ। ਹੁੰਦਾ ਤਾਂ ਜਿਹੜਾ ਸਿੱਖੀ ਦਾ ਕਾਨਸੈਪਟ ਹੀ ਸੀ ਉਹ ਜਿਵੇਂ ਅਮਰੀਕਾ ਦੇ ਵਿੱਚ ਸਿਟੀਜ਼ਨਸ ਜਿਊਰੀ ਦਾ ਕਾਨਸੈਪਟ ਹੈ। ਜਿਹੜਾ ਸਿਟੀਜ਼ਨ ਬਣਦਾ ਹੈ ਉਹਨੂੰ ਜ਼ਰੂਰ ਜ਼ਿੰਦਗੀ 'ਚ ਇੱਕ ਵਾਰ ਘੱਟੋ ਘੱਟ ਕਈ ਵਾਰ ਮਲਟੀਪਲ ਟਾਈਮ ਸੱਦਾ ਹੁੰਦਾ ਹੈ ਕਿ ਫਲਾਂ ਕੇਸ ਹੈ ਤੁਸੀਂ ਉਹਦੇ 'ਚ ਜਿਹੜਾ ਜੂਰੀ ਦੇ ਵਿੱਚ ਬਹਿਣਾ। ਹੁਣ ਉਹ ਜੂਰੀ ਦੇ ਵਿੱਚ ਬੈਠਦਾ ਹੈ, ਡਾਇਰੈਕਟਡ ਬਾਈ ਜੱਜ ਹੀ ਹੁੰਦਾ ਹੈ, ਜੂਰੀ ਫੈਸਲਾ ਕਰਦੀ ਹੈ ਔਰ ਉਹ ਉਸ ਤੋਂ ਬਾਅਦ ਆਪਣਾ ਕੰਮ ਕਰਦਾ ਰਹਿੰਦਾ। ਉਹ ਕੋਈ ਜੱਜ ਨਹੀਂ ਬਣ ਜਾਂਦਾ ਪੱਕੇ ਤੌਰ ਤੇ। ਇਹ ਦੱਸਣ ਲਈ ਹੈ ਕਿ ਭਾਈ ਨਿਆਂ ਦੇ ਵਿੱਚ ਤੁਹਾਡੀ ਵੀ ਪੂਰੀ ਜਿਹੜੀ ਹੈ। ਇਸੇ ਤਰ੍ਹਾਂ ਜਦੋਂ ਗੁਰਮਤੇ ਦਾ ਜਿਹੜਾ ਕਾਨਸੈਪਟ ਸੀ ਉਹ ਸੰਗਤ ਦੇ ਵਿੱਚੋਂ ਹੀ ਕੋਈ ਵੀ ਇਸ਼ੂ ਸਾਹਮਣੇ ਆਇਆ, ਜਿਹੜੀ ਸੰਗਤ ਹਾਜ਼ਰ ਹੈ ਉਹਨਾਂ ਦੇ ਵਿੱਚੋਂ ਹੀ ਪੰਜ ਪਿਆਰਿਆਂ ਦੇ ਰੂਪ 'ਚ ਪੰਜ ਨੁਮਾਇੰਦਿਆਂ ਦੇ ਰੂਪ ਦੇ ਵਿੱਚ ਉਹ ਜਿਹੜੇ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਸੀ ਸੰਗਤ ਦੀ ਪ੍ਰਵਾਨਗੀ ਦੇ ਨਾਲ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਵੀ ਇਸ਼ੂ ਆਇਆ ਉਸ ਦੇ ਉੱਤੇ ਜਿਹੜੀ ਹੈ ਉਹ ਵਿਚਾਰ ਚਰਚਾ ਕਰਦੇ ਸੀ, ਫਿਰ ਕੰਸੈਂਸਸ ਕਰਦੇ ਸੀ। ਜਿਵੇਂ ਇੱਥੇ ਵੀ ਜੇ ਜੂਰੀ ਸਪਲਿਟ ਹੋਏ ਤੇ ਟੈਕਨੀਕਲ ਗਰਾਊਂਡ ਦੇ ਉੱਤੇ ਫਿਰ ਜਿਹੜਾ ਉਹ ਉਸ ਦਾ ਫੈਸਲਾ ਜਿਹੜਾ ਉਹ ਨਹੀਂ ਹੁੰਦਾ ਜਾਂ ਉਸ ਨੂੰ ਜਿਹੜਾ ਹੰਗ ਜੂਰੀ ਕਿਹਾ ਜਾਂਦਾ। ਇਸੇ ਤਰ੍ਹਾਂ ਜਿਹੜਾ ਪੰਜਾਂ ਦਾ ਜਿਹੜਾ ਕਾਨਸੈਪਟ ਹੈ ਇਹਦੇ 'ਚ 3-2 ਨਹੀਂ ਹੁੰਦਾ ਕਿ ਜੀ 3 ਇੱਕ ਪਾਸੇ ਤੇ 2 ਇੱਕ ਨਹੀਂ, ਉਹ ਕੰਸੈਂਸਸ ਹੀ ਹੈ ਪੰਜਾਂ ਦੀ। ਔਰ ਇਹ ਕੰਸੈਂਸਸ ਦਾ ਪ੍ਰਿੰਸੀਪਲ ਕੱਲਾ ਇਹੀ ਨਹੀਂ ਵੀ ਅਸੀਂ 18ਵੀਂ ਸਦੀ 'ਚ ਇਸ ਨੂੰ ਇੰਪਲੀਮੈਂਟ ਕੀਤਾ। ਅੱਜ ਵੀ ਮੈਂ 2 ਵੱਡੀਆਂ ਇੰਟਰਨੈਸ਼ਨਲ ਬਾਡੀਜ਼ ਦੇਖਦਾ ਹਾਂ ਜਿਹਦੇ 'ਚ ਅੱਜ ਵੀ ਕੰਸੈਂਸਸ ਦਾ ਰੂਲ ਹੈ। ਉਹਨਾਂ ਜਿਵੇਂ ਨਿਊਕਲੀਅਰ ਸਪਲਾਇਰ ਗਰੁੱਪ ਹੈ, 45 ਦੇ ਕਰੀਬ ਦੇਸ਼ ਉਹਦੇ ਮੈਂਬਰ ਨੇ, ਪਰ ਉਹਨਾਂ ਦਾ ਕੋਈ ਵੀ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਦੇ ਸਾਹਮਣੇ ਇਸ਼ੂ ਆਉਂਦਾ ਹੈ ਨਿਊਕਲੀਅਰ ਰਿਲੇਟਡ ਉਹਦੇ 'ਚ ਫੈਸਲਾ ਸਰਬਸੰਮਤੀ ਨਾਲ। ਜੇ 45 ਚੋਂ ਇੱਕ ਵੀ ਅੜ ਜਾਏ ਤੇ ਉਹ ਫੈਸਲਾ ਨਹੀਂ ਹੁੰਦਾ। ਈਵਨ ਇਸੇ ਤਰ੍ਹਾਂ ਇਸਲਾਮਿਕ ਮੁਲਕਾਂ ਦਾ ਬਲਾਕ ਜਿਹੜਾ ਹੈ OIC ਉਸ ਦੇ ਵਿੱਚ ਵੀ 57 ਮੁਲਕ ਉਸ ਦੇ ਮੈਂਬਰ ਨੇ, ਉਹਦੇ 'ਚ ਵੀ ਫੈਸਲਾ ਜਿਹੜਾ ਹੈ ਉਹ ਸਰਬਸੰਮਤੀ ਦੇ ਨਾਲ ਹੁੰਦਾ। ਸੋ ਉਹ ਜਿਹੜੇ 5 ਨੁਮਾਇੰਦੇ ਸੰਗਤ ਚੋਂ ਚੁਣੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਵੀ ਇਸ਼ੂ ਮਤਾ ਉਹਨਾਂ ਦੇ ਕੋਲ ਆਂਦਾ ਸੀ ਉਸ ਦੇ ਉੱਤੇ ਉਹ ਵਿਚਾਰ ਕਰਦੇ ਸੀ, ਕੰਸੈਂਸਸ ਦੇ ਨਾਲ ਫੈਸਲਾ ਹੁੰਦਾ ਸੀ ਔਰ ਫਿਰ ਉਹ ਉੱਥੇ ਹਾਜ਼ਰ ਜਿਹੜੀ ਸੰਗਤ ਆ ਉਹਨੂੰ ਸੁਣਾ ਦਿੱਤਾ ਜਾਂਦਾ ਸੀ। ਉਦੋਂ ਹੀ ਉਹ ਗੁਰਮਤਾ ਬਣਦਾ ਸੀ ਕਿਉਂਕਿ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਮਤ ਮੁਤਾਬਕ ਉਸ ਦਾ ਫੈਸਲਾ ਲਿਆ ਗਿਆ ਔਰ ਉਸ ਤੋਂ ਬਾਅਦ ਉਹ 5 ਵਾਪਸ ਜੋ ਵੀ ਕਿਤੇ ਜਾਂ ਕਰਦੇ ਨੇ ਉਹਦੇ 'ਚ ਚਲੇ ਜਾਂਦੇ ਸੀ। ਔਰ ਇਹੀ ਇੱਕ ਤਰੀਕਾ ਹੈ ਜਿਹਦੇ 'ਚ ਕਿ ਤੁਸੀਂ ਰਿਲੀਜੀਅਸ ਕਲਰਜੀ ਜਿਹੜੀ ਹੈ ਜਿਹੜੀ ਅਲਟੀਮੇਟਲੀ ਜਦੋਂ ਪਾਵਰ ਸੈਂਟਰਲਾਈਜ਼ ਹੋਏਗੀ ਕਿਤੇ ਵੀ ਡਿਕਟੇਟਰਸ਼ਿਪ ਜਾਂ ਤਾਨਾਸ਼ਾਹ ਜਾਂ ਮਿਲਟਰੀ ਹਕੂਮਤ ਜਾਂ ਦੂਜੀਆਂ, ਉਹ ਕਿਉਂ ਅਲਟੀਮੇਟਲੀ ਜਿਹੜੀਆਂ ਨੇ ਉਹਨਾਂ ਨੂੰ
ਨਾ ਪੱਖੀ ਮੰਨਿਆ ਜਾਂਦਾ ਹੈ। ਹਾਲਾਂਕਿ ਕਈ ਵਾਰ ਉਹਨਾਂ 'ਚ ਪ੍ਰੋਗਰੈਸ ਬੜੀ ਕੁਇਕਲੀ ਹੁੰਦੀ ਹੈ। ਕਿੱਥੇ ਫੈਸਲਾ ਲੈਂਦੇ ਆ ਕਿੰਨਾ ਵਕਤ ਲੱਗਦਾ ਹੈ। ਜੇ ਇੱਕ ਬੰਦੇ ਦੇ ਕੋਲ ਪਾਵਰ ਹੈ, ਉਹ ਜਦੋਂ ਜੋ ਮਰਜ਼ੀ ਫੈਸਲਾ ਲੈ ਕੁਇਕ ਲੈਂਦਾ ਹੈ। ਲੇਕਿਨ ਇਹ ਅਲਟੀਮੇਟਲੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਨੇ ਦੱਸਿਆ ਹੈ ਕਿ ਜਿਹਨੂੰ ਇੱਕ ਬ੍ਰਿਟਿਸ਼ ਲਾਰਡ ਨੇ ਸ਼ਾਇਦ ਇਹਨਾਂ ਲਫ਼ਜ਼ਾਂ ਦੇ ਵਿੱਚ ਜਿਹੜਾ ਉਹ ਪੈਰਾਫਰੇਜ਼ ਕੀਤਾ ਸੀ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਕਿ ਜਿਹੜੀ ਤਾਕਤ ਹੈ ਇਹ ਬੰਦੇ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਤੇ ਜੇ ਐਬਸੋਲੂਟ ਪਾਵਰ ਹੋਏ ਕਿ ਉਹਦੀ ਜਵਾਬਦੇਹੀ ਨਾ ਹੋਏ, ਅਕਾਊਂਟੇਬਿਲਟੀ ਨਾ ਹੋਏ, ਤਾਂ ਫਿਰ ਉਸ ਦਾ ਜਿਹੜੀ ਜ਼ਹਿਨੀਅਤ ਹੈ ਉਹਦੇ 'ਚ ਐਬਸੋਲੂਟ ਕਰਪਸ਼ਨ ਹੋਏਗੀ। ਇਹੀ ਕਾਰਨ ਹੈ ਕਿ ਸਿੱਖੀ ਦੇ ਪ੍ਰਿੰਸੀਪਲਸ ਦੇ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਕਿਉਂਕਿ ਸਰ JS ਗਰੇਵਾਲ ਬੜੇ ਫੋਕਸਡ ਹੁੰਦੇ ਨੇ ਕਿ ਭਾਈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੁੜਦੇ ਤੇ ਇੱਧਰ ਉੱਧਰ ਜਾਂਦੇ ਆ, ਫਿਰ ਸਾਡੇ ਪੱਲੇ ਕੁਝ ਨਹੀਂ ਰਹਿਣਾ। ਔਰ ਇਹ ਗੱਲ ਅਸੀਂ ਰਿਪੀਟਡਲੀ ਜਦੋਂ ਅਸੀਂ ਇਹਨਾਂ ਦੋ ਪਿਲਰਸ ਦੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਗੱਲ ਕਰਦੇ, ਸੋ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਜਿਹੜਾ ਫਾਈਨਲ ਵਰਡ ਹੈ ਰੂਹਾਨੀਅਤ ਦੀ ਦੁਨੀਆ 'ਚ, ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਔਰ ਸਿੱਖ ਨੇ ਇਸ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਆ, ਤੇ ਇਸ ਗੱਲ ਦਾ ਧਿਆਨ ਰੱਖ ਕਿ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹ ਤਖਤ ਤੇ ਬਹਿੰਦੇ ਨੇ, ਉਹਨਾਂ ਦੇ ਉੱਤੇ ਜਿਹੜਾ ਉਹ ਚਵਰ ਝੂਲਦਾ ਹੈ। ਔਰ ਇਹੀ ਜਿਹੜਾ ਜਦੋਂ ਅਸੀਂ ਛਤਰ ਕਹਿੰਦੇ ਆ ਕੈਨੋਪੀ, ਈਵਨ ਜਦੋਂ ਰਾਇਲ ਜਿਹੜੇ ਨੇ ਬਾਹਰ ਜਾਂਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਬੜਾ ਕਲਰਫੁਲ ਅੰਬਰੇਲਾ ਹੁੰਦਾ ਸੀ। ਸੋ ਇਹ ਸੋਵਰਨਿਟੀ ਜਾਂ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ ਚਵਰ ਛਤਰ ਤਖਤ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਉੱਚੇ ਤਖਤ ਦੇ ਉੱਤੇ ਬਿਰਾਜਮਾਨ ਕਰਦੇ ਹਾਂ, ਬਾਕੀ ਸੰਗਤ ਨੀਵੇਂ ਬੈਠਦੀ ਹੈ, ਪੁੰਜੇ ਬੈਠਦੀ ਹੈ, ਔਰ ਉੱਤੇ ਚੰਦੋਆ ਸਾਹਿਬ ਹੁੰਦੇ ਨੇ, ਪਿੱਛੇ ਚੌਰ ਬਰਦਾਰ ਹੁੰਦਾ ਹੈ। ਔਰ ਇਹ ਰਿਮਾਈਂਡਰ ਹੁੰਦਾ ਹੈ ਕਿ ਭਾਈ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਕਿਉਂਕਿ 10ਵੇਂ ਪਾਤਸ਼ਾਹ ਨੇ ਜਦੋਂ ਤੱਕ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਸਨ, ਉਹ ਚਵਰ ਛਤਰ ਤਖਤ ਦੇ ਮਾਲਕ ਸੀ। ਔਰ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਰੂਹਾਨੀਅਤ ਦੀ ਦੁਨੀਆ 'ਚ ਫਾਈਨਲ ਵਰਡ ਗੁਰੂ ਗ੍ਰੰਥ ਸਾਹਿਬ ਦਾ ਹੈ। ਔਰ ਇਹ ਰਿਮਾਈਂਡਰ ਹੈ ਕਿ ਭਾਈ ਜੇ ਤੁਹਾਡੇ ਅੰਦਰ ਕੋਈ ਵੀ ਸਵਾਲ ਹੈ ਕਿਤੇ, ਫਿਰ ਤੁਸੀਂ ਸ਼ਬਦ ਨੂੰ ਚੀਨਣਾ, ਸ਼ਬਦ ਨੂੰ ਖੋਜਣਾ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਕਿ ਜਿਹਨੂੰ ਜਿਹੜਾ ਖੁਦਾ ਸ਼ਨਾਸ ਹੈ, ਰੱਬ ਦੇ ਵੱਲ ਜਾ ਰਿਹਾ ਹੈ, ਰੱਬ ਦੀ ਢੂੰਡ 'ਚ ਹੈ, ਆਪਣੇ ਅੰਦਰ ਨੂੰ ਲੱਭਣਾ ਚਾਹੁੰਦਾ, ਉਹਦੇ ਅੰਦਰ ਸਵਾਲ ਨੇ, ਤੇ ਸ਼ਬਦ ਦੀ ਖੋਜ ਕਰੇ। ਮਤਲਬ ਇਹ ਹੈ ਕਿ ਬਾਣੀ ਪੜ੍ਹੇ, ਬਾਣੀ ਦੇ ਵਿੱਚ ਹਰ ਸਵਾਲ ਦਾ ਜਵਾਬ ਹੈ। ਔਰ ਇਸ ਦੇ ਨਾਲ ਹੀ ਫਿਰ 10ਵੇਂ ਪਾਤਸ਼ਾਹ ਨੇ ਜਿਹੜੀ ਦੂਸਰੀ ਸੋਵਰਨਿਟੀ ਲੈ ਕੀਤੀ ਗੁਰੂ ਪੰਥ ਨੂੰ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲेंगे ਸੀਸ ਪਰ ਬੜੀ ਕਰੇਗੀ ਮੌਜ। ਇਹ ਕੰਪਲੀਟ ਕਪਲੇਟ ਹੈ। ਔਰ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਦੂਸਰਾ ਹਿੱਸਾ ਹੈ ਦਿੱਲੀ ਤਖਤ ਵਾਲਾ, ਉਹ ਮਾਈਨਸ ਕਰ ਦਿੱਤਾ ਗਿਆ। ਸੋ ਦੁਨਿਆਵੀ ਲੈਵਲ ਦੇ ਉੱਤੇ ਖਾਲਸਾ ਪੰਥ ਸੋਵਰਨ ਹੈ। ਇਸ ਲਈ ਅਸੀਂ ਗੁਰੂ ਪੰਥ ਕਹਿੰਦੇ ਹਾਂ। ਜਦੋਂ ਅਸੀਂ ਖਾਸ ਤੌਰ ਤੇ ਜਦੋਂ ਵੀ ਮੈਂ ਸੰਬੋਧਨ ਕਰਦਾ ਸੰਗਤ ਨੂੰ, ਤੇ ਮੇਰੇ ਮੁੱਢਲੇ ਲਫ਼ਜ਼ ਹੀ ਇਹ ਹੁੰਦੇ ਨੇ ਤਾਂ ਕਿ ਕੋਈ ਭੁਲੇਖਾ ਨਾ ਹੋਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਦਾ ਆਪਾ ਗੁਰੂ ਖਾਲਸਾ ਜੀਓ ਕਿ ਹੁਣ ਕਿਉਂਕਿ ਗੁਰੂ ਖਾਲਸੇ 'ਚ ਵਸਦਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਖਾਲਸੇ ਦੇ ਵਿੱਚ ਗੁਰੂ ਨੇ ਆਪਣੀ ਹੋਂਦ। ਔਰ ਇਹੀ ਜਦੋਂ ਅਸੀਂ ਗੁਰੂ ਪੰਥ ਕਹਿੰਦੇ, ਔਰ ਹੁਣ ਤਾਂ ਅਸੀਂ ਕਾਹਲੀ ਦੇ ਨਾਲ, ਉਹ ਕਈਆਂ ਨੂੰ ਐ ਹੁੰਦਾ ਵੀ ਨੋਟ ਸੁੱਟਿਆ, ਕਈਆਂ ਦਾ ਸਿਰ ਵੀ ਥੱਲੇ ਨਹੀਂ ਟਿਕਦਾ। ਲੇਕਿਨ ਜਦੋਂ ਅਸੀਂ ਮੈਂ ਪੁਰਾਤਨ ਜਨਰੇਸ਼ਨ ਆਪਣੇ ਪੇਰੈਂਟਸ ਦੀ ਦੇਖਦਾ, ਉਹਨਾਂ ਦਾ ਮੱਥਾ ਟੇਕਣ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਫਿਰ ਸੱਜੇ ਵੱਲ ਜਿੱਧਰ ਸਿੰਘ ਬੈਠੇ ਨੇ ਉਧਰ ਫਤਿਹ ਬੁਲਾ ਕੇ ਫਿਰ ਬੀਬੀਆਂ ਵੱਲ ਫਿਰ ਜਿਹੜਾ ਉਹ ਜਾਂਦੇ ਸੀ। ਮਤਲਬ ਇਹ ਸੀ ਕਿ ਪਹਿਲਾ ਸਾਡਾ ਪ੍ਰਣਾਮ ਗੁਰੂ ਗ੍ਰੰਥ ਸਾਹਿਬ ਨੂੰ ਹੈ, ਔਰ ਫਿਰ ਜਿਹੜਾ ਗੁਰੂ ਸੰਗਤ ਰੂਪ ਦੇ ਵਿੱਚ ਇਹਦੇ 'ਚ ਗੁਰੂ ਵਸਦਾ ਹੈ। ਸੋ ਅਸੀਂ ਸਰ JS ਗਰੇਵਾਲ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੇ ਖੈਰ ਖੁਆਹ ਵੀ ਨੇ TV 84 ਦੇ। ਪਰ ਨਾਲ ਦੀ ਨਾਲ ਜਦੋਂ ਵੀ ਉਹਨਾਂ ਦਾ ਸਪਾਂਸਰਸ਼ਿਪ ਦਾ ਡੇ ਹੁੰਦਾ
ਮੈਨੂੰ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਗੱਲ ਖੁੱਲ੍ਹ ਕੇ ਕਰਨ ਦਾ ਜਿਹੜਾ ਇੱਕ ਹੋਰ ਮੌਕਾ ਮਿਲਦਾ ਹੈ। ਅੱਛਾ ਹੁਣ ਗੱਲ ਇੱਕ ਪਾਸੇ ਅਸੀਂ ਗੁਰੂ ਪੰਥ ਦੀ ਪਾਤਸ਼ਾਹਤ ਦੀ ਕੀਤੀ ਹੈ, ਪਰ ਦੁਨੀਆ ਦੇ ਅੰਦਰ ਜਦੋਂ ਅਸੀਂ ਇਨਸਾਨੀ ਤਾਰੀਖ ਦਾ ਇੱਕ ਵੱਡਾ ਹਿੱਸਾ ਦੇਖਦੇ ਹਾਂ ਤੇ ਫਿਰ ਬਚਪਨ ਦੇ ਵਿੱਚ ਵੀ ਰਾਜੇ ਤੇ ਰਾਣੀਆਂ ਦੀਆਂ ਕਹਾਣੀਆਂ, ਬੱਚੀਆਂ ਦੇ ਲਈ ਲਫ਼ਜ਼ ਮਾਪਿਓ ਦਾ ਬਹੁਤ ਲਾਡਲਾ ਮੇਰੀ ਰਾਣੀ ਕੁਈਨ, ਕਿਉਂਕਿ ਤਾਕਤ ਕੁਈਨ ਦੇ ਕੋਲ ਤੇ ਮੁੰਡੇ ਦੇ ਨੇ ਮੇਰਾ ਰਾਜਾ ਪੁੱਤਰ, ਔਰ ਉਹਨਾਂ ਦਾ ਦੁਆਲਾ ਹੀ ਘੁੰਮਦਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਾਜੇ ਤੇ ਰਾਣੀਆਂ ਦੇ ਜੇ ਤੁਸੀਂ ਪੀਰੀਅਡ ਨੂੰ ਦੇਖੋ ਸਦੀਆਂ ਤੋਂ, ਤੇ ਆਮ ਲੋਕਾਂ ਦੀ ਗੁਰਬਤ ਦੀ ਜ਼ਿੰਦਗੀ ਨੂੰ ਹੋਰ ਗਰੀਬੀ ਵੱਲ ਧੱਕਦੇ ਆ। ਜੋ ਸਾਧਨ ਸੀ ਉਹਦੇ 'ਚੋਂ ਉਹਨਾਂ ਦੀ ਆਸ਼ੀ ਨਿਕਲਦੀ ਸੀ। ਆਮ ਲੋਕ ਝੁੱਗੀਆਂ ਝੌਂਪੜੀਆਂ 'ਚ ਰਾਜਿਆਂ ਦੇ ਮਹਿਲ, ਰਾਣੀਆਂ ਦੇ ਆਪਣੇ ਸ਼ੌਕ, ਔਰ ਉਸ ਸਾਰੇ 'ਚੋਂ ਮੈਂ ਤਾਂ ਈਵਨ ਰਾਣੀ ਹਾਰ ਦਾ ਜ਼ਿਕਰ ਵੀ ਕਰ ਕਿ ਅੱਜ ਵੀ ਉਹਦਾ ਨਾਂ ਹੀ ਰਾਣੀ ਹਾਰ ਹੈ, ਜਿਹੜਾ ਸਭ ਤੋਂ ਜ਼ਿਆਦਾ ਮੇਰਾ ਖਿਆਲ ਹੈ ਜਾਲੀ ਸੋਨਾ ਸੁਨਿਆਰ ਦੇ ਵਿੱਚ ਪਾਇਆ ਹੁੰਦਾ, ਲੇਕਿਨ ਸਭ ਤੋਂ ਮਹਿੰਗਾ ਜੀ ਇਹ ਸਾਡਾ ਰਾਣੀ ਹਾਰ ਹੈ। ਸੋ ਇਹ ਹਮੇਸ਼ਾ ਜਿਹੜਾ ਰਾਜਿਆਂ ਰਾਣੀਆਂ ਦਾ ਜ਼ਮਾਨਾ ਰਿਹਾ, ਔਰ ਇਹਨਾਂ 'ਚੋਂ ਹੀ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਜਿਹੜੇ ਐਕਸਪੈਂਸ਼ਨਿਸਟ ਡਿਜ਼ਾਈਨ ਸੀ, ਰਾਜੇ ਰਾਣੀਆਂ ਦੇ ਸ਼ੌਕ, ਕਿਸੇ ਨੂੰ ਘੋੜੇ ਬਹੁਤ ਪਸੰਦ ਨੇ ਤੇ ਉਹਨੂੰ ਪਤਾ ਹੈ ਵੀ ਫਲਾਣੇ ਦੇ ਕੋਲ ਘੋੜੇ ਚੰਗੇ ਨੇ ਤੇ ਉਹਦੇ ਤੇ ਧਾਵਾ ਬੋਲ ਕੇ ਹਜ਼ਾਰਾਂ ਲੋਕ ਮਾਰ ਕੇ ਘੋੜੇ ਲੈ ਲੈਣੇ। ਕਈਆਂ ਨੂੰ ਇਹ ਲੱਗਣਾ ਕਿ ਜੀ ਫਲਾਂ ਰਾਜੇ ਦੀ ਪੁੱਤਰੀ ਬੜੀ ਸੋਹਣੀ ਹੈ ਔਰ ਉਹਨੂੰ ਜਿਹੜਾ ਹਮਲਾ ਕਰਕੇ ਉਹ ਹਥਿਆਣ ਦੀ ਕੋਈ, ਕਿਉਂਕਿ ਉਹਨੂੰ ਵੀ ਦੌਲਤ ਦਾ ਹਿੱਸਾ ਬਣਿਆ ਜਾਂਦਾ ਸੀ। ਔਰ ਰਾਜਿਆਂ ਔਰ ਰਾਣੀਆਂ ਦੇ ਰਾਜ ਦੇ ਵਿੱਚ ਇੱਕ ਖੌਫ ਭਰਪਾ ਹੁੰਦਾ ਸੀ, ਕਿਉਂਕਿ ਮੌਤ ਦੀ ਸਜ਼ਾ ਦੇਣ ਦਾ ਹੱਕ ਉਹਦੇ ਕੋਲ ਹੀ ਹੁੰਦਾ ਸੀ। ਇਸ ਲਈ ਜੇ ਤੁਸੀਂ ਈਵਨ ਮੁਗਲਿਆ ਰੂਲ ਦੇ ਵੇਲੇ ਖਾਸ ਤੌਰ ਤੇ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਵੀ ਬਣਦੀਆਂ ਨੇ, ਉਹਨਾਂ ਦੇ ਵਿੱਚ ਦੇਖੋ ਮੁਗਲ ਆਜ਼ਮ ਔਰ ਦੂਸਰੇ ਤੀਸਰੇ ਕਿ ਕਿਸ ਕਿਸਮ ਦੀ ਜਹਾਂ ਪਨਾਹ ਹੈ, ਔਰ ਉਹ ਜਿਹੜੀ ਈਵਨ ਕੋਈ ਅਪੀਲ ਕਰਨ ਦੀ ਗੱਲ ਕਰਨ ਤੋਂ ਪਹਿਲਾਂ ਵੀ ਅਗਰ ਜਾਨ ਕੀ ਅਮਾਨ ਪਾऊं ਤੋਂ ਅਰਜ਼ ਕਰੂੰ ਕਿ ਵੀ ਪਹਿਲਾਂ ਹੀ ਕਰ ਲੈਣਾ ਵੀ ਮੈਨੂੰ ਕਿਤੇ ਮਾਰਨਾ ਨਹੀਂ। ਉਹ ਤਾਂ ਉਹਨਾਂ ਦੇ ਐਟ ਦਾ ਵਿਮਸ ਹੀ ਹੁੰਦਾ ਸੀ ਵੀ ਕਿਹਨੂੰ ਤੋੜ ਦੇਣਾ। ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਕੀਕਤ ਵੀ ਇਹੀ ਰਹੀ, ਜਿਸ ਨੂੰ ਜਦੋਂ ਅਸੀਂ ਸਿਕੰਦਰ ਆਜ਼ਮ, ਜਿਸ ਦਾ ਅਲੈਗਜ਼ੈਂਡਰ ਦੀ ਗ੍ਰੇਟ ਕਿਹਾ ਜਾਂਦਾ ਹੈ, ਉਸ ਬਾਰੇ ਇੱਕ ਕਹਾਣੀ ਹੈ ਜਾਂ ਕੋਈ ਵੀ ਹੈ ਕਿ ਮਰਿਆ ਬੜਾ ਯੰਗ, ਅੱਧੀ ਦੁਨੀਆ ਸਾਰੀ ਦੁਨੀਆ ਫਤਿਹ ਕਰਨ ਤੁਰਿਆ ਸੀ, ਅੱਧੀ ਦੁਨੀਆ ਤੇ ਕਿਹਾ ਜਾਂਦਾ ਹੈ ਕਿ ਉਹਦੀ ਆਖਰੀ ਵਿਸ਼ ਸੀ ਕਿ ਜਦੋਂ ਮੈਂ ਮਰਾਂ, ਔਰ ਉਹ ਮਰਨਾ ਤਾਂ ਉਹਨੇ ਹੈ ਯੰਗ ਮਰਿਆ, ਜ਼ਖਮੀ ਹੋਇਆ ਸੀ, ਉਹਦੇ 'ਚੋਂ ਉਹਦੀ ਡੈਥ ਹੋਈ। ਉਹਨੇ ਕਿਹਾ ਕਿ ਵੀ ਮੇਰਾ ਜਿਹੜਾ ਜਨਾਜ਼ਾ ਹੈ ਉਸ ਨੂੰ ਜਿਹੜੇ ਵੱਡੇ ਹਕੀਮ ਨੇ ਉਹ ਚੁੱਕਣ। ਹੁਣ ਹਕੀਮ ਜਿਹਨਾਂ ਜਦੋਂ ਅਸੀਂ ਲੁਕਮਾਨ ਦਾ ਜ਼ਿਕਰ ਕਰਦੇ ਹਾਂ ਉਹ ਵੀ ਗ੍ਰੀਕ ਦੇ ਤੌਰ ਤੇ ਜੁੜਦਾ ਹੈ, ਤਾਂ ਕਿ ਦੁਨੀਆ ਨੂੰ ਇਹ ਸੁਣਿਆ ਜਾਏ ਕਿ ਵੱਡੇ ਵੱਡੇ ਹਕੀਮ ਵੀ ਜਿਹੜੇ ਨੇ ਉਹ ਮੇਰੀ ਮੌਤ ਨੂੰ ਰੋਕ ਨਹੀਂ ਸਕੇ, ਮੌਤ ਅਲਟੀਮੇਟ ਹੈ। ਫਿਰ ਦੂਸਰਾ ਸੀ ਕਿ ਵੀ ਜਿੰਨੇ ਮੈਂ ਹੀਰੇ ਜਵਾਹਰਾਤ ਦੂਜੇ ਤੀਜੇ ਜਿੱਤੇ ਨੇ ਲੜਾਈਆਂ 'ਚ ਜਾਂ ਆਪਣੀਆਂ ਕੰਕੈਸਟ ਦੇ ਵਿੱਚ, ਉਹਨਾਂ ਨੂੰ ਜ਼ਮੀਨ ਤੇ ਵਿਛਾਇਆ ਜਾਏ, ਦੱਸਿਆ ਜਾਏ ਕਿ ਵੀ ਮੈਂ ਕੁਛ ਵੀ ਨਾਲ ਨਹੀਂ। ਤੇ ਤੀਸਰਾ ਸੀ ਕਿ ਮੇਰੇ ਹੱਥ ਜਿਹੜੇ ਨੇ ਉਹ ਕਫਨ ਤੋਂ ਬਾਹਰ ਕੱਢ ਦਿੱਤੇ ਜਾਣ, ਤਾਂ ਕਿ ਦੁਨੀਆ ਨੂੰ ਹੋਏ ਕਿ ਵੀ ਇਹ ਦੁਨੀਆ ਫਤਿਹ ਕਰਨ ਦਾ ਸੁਪਨਾ ਲੈਣ ਵਾਲਾ ਸਿਕੰਦਰ ਜਿਹੜਾ ਖਾਲੀ ਹੱਥ ਦੁਨੀਆ ਤੋਂ ਜਾ ਰਿਹਾ। ਔਰ 10ਵੇਂ ਪਾਤਸ਼ਾਹ ਦੇ ਜਿਹੜੇ ਸ਼ਬਦ ਹਜ਼ਾਰਿਆਂ ਦੇ ਵਿੱਚ ਇੱਕ ਬੜਾ ਖੂਬਸੂਰਤ ਇਸ ਸਾਰੇ ਨੂੰ ਬਿਆਨ ਦਾ ਜਿਹੜਾ ਉਹਨਾਂ ਦਾ ਫਰਮਾਨ ਹੈ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ, इते पे तो कहाँ पे भूपत अंत को नांगे ही पाए पधारे। कि पावरफुल एंड माइटी किंग्स जिन्हां दी किन्नी रियाया सी, किन्ने लोग उन्हां दे अगे सिर झुकाउण वाले सन, उन्हां दी गिणती नहीं हो सकती, पर इन इते बह तो कहाँ बे भूप कित्थे गए, अखीर इस दुनिया तो नंगे पैरी चले गए। और ज़ाहिर है कि भाई जदों बंदा आंदा है उदों भी उवें ही हुंदा है और जदों जांदा है उदों भी, लेकिन ये जिहड़ी हिरख है, हिरस है, डिजायर्स ने, कामनावां ने, ईगो है, वो तुहानू टिकण नहीं दिंदी। और जिहड़ा फिर एक बादशाह हुंदा है उस दे अंदर वो किते ज़्यादा हुंदी है। हुण असीं
ਕਈਆਂ ਨੂੰ ਲੱਗੇਗਾ ਕਿ ਵੀ ਇਹ ਡੈਮੋਕ੍ਰੇਸੀ ਦੇ ਜ਼ਮਾਨੇ 'ਚ 21ਵੀਂ ਸਦੀ 'ਚ ਬਾਦਸ਼ਾਹਾਂ ਦੀਆਂ ਬਾਤਾਂ, ਔਰ ਜਾਂ ਤਾਂ ਕੋਈ ਕਹਾਣੀ ਸੁਣਾਓ ਵੀ ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਨੋਂ ਮਰ ਗਏ। ਉਹ ਸ਼ਾਰਟੈਸਟ ਸਟੋਰੀ ਹੁੰਦੇ ਸੀ, ਜਦੋਂ ਨੀਂਦ ਵੀ ਆ ਰਹੀ ਹੋਏ ਤੇ ਕਹਾਣੀਆਂ ਵੀ ਮੁੱਕਦੀਆਂ ਸੀ। ਉਹਦਾ ਮਤਲਬ ਇਹ ਸੀ ਕਿ ਦੁਨੀਆ ਹੀ ਰਾਜਾ ਰਾਣੀ ਦੇ ਦੁਆਲੇ ਘੁੰਮਦੀ ਹੈ, ਤੇ ਰਾਜਾ ਰਾਣੀ ਸੀ, ਜਦੋਂ ਮਰ ਕੇ ਕਹਾਣੀ ਖਤਮ। ਦਾ ਮਤਲਬ ਇਹ ਹੈ ਵੀ ਬਾਕੀ ਦਾ ਕੋਈ ਲਾਗਾ ਦੇਗਾ ਨਹੀਂ ਕਿਸੇ ਚੀਜ਼ ਨਾਲ, ਜੋ ਵੀ ਹੈ ਉਹ ਉਹੀ ਕਰਨਗੇ, ਰਾਜਾ ਜੀ ਕਰਨਗੇ। ਜਿਵੇਂ ਕਿਸੇ ਨੂੰ ਪੁੱਛਿਆ ਕਿ ਵੀ ਤੂੰ ਜੰਗਲ 'ਚ ਜਾ ਰਿਹਾ ਹੋ, ਅੱਗੋਂ ਸ਼ੇਰ ਮਿਲ ਜਾਏ ਕੀ ਕਰੇਗਾ, ਉਹ ਕਹਿੰਦਾ ਮੈਂ ਕੀ ਕਰਨਾ ਜੀ, ਜੋ ਕਰਨਗੇ ਸ਼ੇਰ ਜੀ ਕਰਨਗੇ। ਸੋ ਹੁਣ ਅੱਜ ਜਿਹੜੀ ਖਬਰ ਨੇ ਦੁਨੀਆ ਭਰ ਦੇ ਵਿੱਚ ਸਾਰੀਆਂ ਟੀਵੀ ਸਕਰੀਨਸ ਔਰ ਮੋਬਾਈਲ ਸਕਰੀਨਸ ਔਰ ਦੂਸਰਿਆਂ ਦੇ ਉੱਤੇ ਜਿਹੜੀ ਘੁੰਮ ਰਿਹਾ ਹੈ, ਉਹ ਇਹ ਹੈ ਕਿ ਭਾਈ ਇੰਗਲੈਂਡ ਦੀ ਉਹ ਰਾਣੀ ਐਲਿਜ਼ਾਬੈਥ II, ਜਿਹਨੇ ਇੰਗਲੈਂਡ ਦੀ ਜਿਹੜੀ ਮੋਨਾਰਕੀ ਦੀ ਹਿਸਟਰੀ ਹੈ ਉਹਦੇ 'ਚ ਸਭ ਤੋਂ ਜ਼ਿਆਦਾ ਵਰੇ ਰਾਜ ਕੀਤਾ, ਲਗਭਗ ਜਿਹੜਾ ਉਸ ਦਾ ਪੀਰੀਅਡ ਹੈ ਇਹ 70 ਸਾਲ ਉਹ ਤਖਤ ਦੇ ਉੱਤੇ ਰਹੀ ਹੈ। ਔਰ ਅੱਜ ਜਦੋਂ ਅਸੀਂ ਉਸ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ 96 ਸਾਲ ਦੀ ਉਮਰ 'ਚ ਉਹਨੇ ਵੀ ਅਲਟੀਮੇਟਲੀ ਜਾਣ ਦਾ ਫੈਸਲਾ ਹੋ ਗਿਆ। ਤੋਂ ਹੁੰਦੇ ਨੇ ਫੈਸਲੇ ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ। ਆਮ ਤੌਰ ਤੇ ਜਦੋਂ ਸਾਡੇ ਸਮਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਖਬਰ ਦਿੱਤੀ ਜਾਂਦੀ, ਚਿੱਠੀਆਂ ਹੁੰਦੀਆਂ ਸੀ ਤੇ ਉਸ ਚਿੱਠੀ ਨੂੰ ਥੋੜਾ ਜਿਹਾ ਸਾਈਡ ਤੋਂ ਫਾੜਤਾ ਜਾਂਦਾ ਸੀ, ਤੇ ਬਹੁਤ ਵਾਰੀ ਜਿਹੜੇ ਵਿਚਾਰਿਆਂ ਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਸੀ, ਪੜ੍ਹਾਉਣ ਤੱਕ ਕਿਤੇ ਹੋਵੇ। ਹਾਂ, ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਕੋਈ ਕਈ ਵਾਰੀ ਗਲਤੀ ਨਾਲ ਵੀ ਫਟ ਜਾਏ ਤਾਂ ਉਹੀ ਚੀਖਾਂ ਵੱਜਦੀਆਂ ਸੀ, ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਨ ਕੀ ਚੀਰੀ ਦਰਗਾਹ ਪਾਰਟੀ ਤੇ ਨਾ ਮਰਨਾ, ਵੀ ਇਹ ਕੱਲੀ ਚਿੱਠੀ ਨਾਲ ਨਹੀਂ, ਜਿਹੜੀ ਚਿੱਠੀ ਉੱਤੋਂ ਫਟ ਜਿਹੜੀ ਆ ਫਾੜੀ ਗਈ ਉਹਨੇ ਮਰਨਾ ਹੀ ਮਰਨਾ। ਸੋ ਹੁਣ ਇਸ ਬੀਬੀ ਦਾ ਕੁਈਨ ਐਲਿਜ਼ਾਬੈਥ II, ਉਹਨਾਂ ਦੀ ਚਿੱਠੀ ਦਰਗਾਹ 'ਚ ਫਟੀ ਔਰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ। ਔਰ ਇਸ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਿਆਦਾ ਰੂਲਿੰਗ ਜੋ ਕੋਈ ਕਿੰਗ ਜਾਂ ਕੁਈਨ 'ਚ ਕੁਈਨ ਵਿਕਟੋਰੀਆ ਹੋਈ ਹੈ, ਉਹਨੇ 63 ਸਾਲ ਜਿਹੜਾ ਰਾਜ ਕੀਤਾ ਸੀ, ਔਰ ਇਸ ਬੀਬੀ ਨੇ 70 ਸਾਲ ਤਖਤ ਤੇ ਬੈਠੀ। ਔਰ ਦਿਲਚਸਪ ਪਾਰਟ ਇਹ ਹੈ, ਹੁਣ ਇਹਨਾਂ ਦਾ ਜਿਹੜਾ ਮੋਨਾਰਕੀ ਦਾ ਹਿੱਸਾ ਰਿਹਾ ਹਮੇਸ਼ਾ ਹੁੰਦਾ ਹੈ ਕਿ ਵੀ ਜਿਹੜਾ, ਹਾਲਾਂਕਿ ਕੁਝ ਪਹਿਲੀਆਂ ਸਦੀਆਂ ਦੇ ਵਿੱਚ ਔਰਤ ਨੂੰ ਹੱਕ ਨਹੀਂ ਸੀ ਹੁੰਦਾ, ਇਹ ਲੇਟਰ ਔਨ ਹੀ ਆਇਆ, ਅਦਰਵਾਈਜ਼ ਜਿਹੜਾ ਐਲਡੈਸਟ ਸਨ ਜਾਂ ਉਹਦਾ ਅੱਗੋਂ ਸਨ ਹੈ ਉਹੀ ਬਾਦਸ਼ਾਹ ਬਣਦਾ ਸੀ। ਪਰ ਇਹ 19ਵੀਂ ਸਦੀ ਵਿੱਚ ਕਿਉਂਕਿ ਕੁਈਨ ਵਿਕਟੋਰੀਆ ਉਸ ਪੀਰੀਅਡ 'ਚ ਹੀ ਰਹੀ, ਇਹ ਫੈਸਲਾ ਬਦਲਿਆ ਗਿਆ ਸੀ। ਲੇਕਿਨ ਇਹ ਜਿਹੜੀ ਕੁਈਨ ਐਲਿਜ਼ਾਬੈਥ ਹੈ, ਇਹਨਾਂ ਦੀ ਜਿਹੜੀ ਹੈ ਉਹ ਰਾਣੀ ਜਾਂ ਇਹਦੇ ਪਿਓ ਦੇ ਰਾਜੇ ਬਣਨ ਦੀ ਕੋਈ ਨਹੀਂ ਸੀ, ਕਿਉਂਕਿ ਇਹ ਛੋਟਾ ਭਰਾ ਸੀ। ਔਰ ਇਹ ਕਹਾਣੀ ਹੈ ਆਲਮੋਸਟ 1937 ਦੇ ਪੀਰੀਅਡ ਦੀ, ਜਦੋਂ ਕਿ ਜਿਹਨੇ ਬਾਦਸ਼ਾਹ ਬਣਨਾ ਸੀ ਉਹ ਇਹਦਾ ਤਾਇਆ ਸੀ ਕੁਈਨ ਦਾ, ਔਰ ਉਸ ਦਾ ਜਿਹੜਾ ਅਫੇਅਰ ਇੱਕ ਅਮਰੀਕਨ ਜਿਹੜੀ 2 ਵਾਰੀ ਡਾਈਵੋਰਸ ਸੀ ਲੇਡੀ ਵਾਲਿਸ ਸਿੰਪਸਨ, ਉਹਦੇ ਨਾਲ ਚੱਲ ਰਿਹਾ ਸੀ। ਹੁਣ ਇਹਨਾਂ ਦੇ ਬਾਦਸ਼ਾਹ ਦੇ ਜਾਂ ਇੰਗਲੈਂਡ ਦੇ ਕਾਫੀ ਆਪਣੇ ਨੇ, ਉਹਦੇ 'ਚ ਉਹ ਅਲਾਉ ਨਹੀਂ ਸੀ ਕਰਦੇ। ਔਰ ਈਵਨ ਜਿਹੜਾ ਇਸ ਗੱਲ ਦਾ ਧਿਆਨ ਰਹੇ ਵੀ ਇਹ ਬੀਬੀ ਜਿਹੜੀ ਹੈ ਇਹ 70 ਸਾਲ ਸਿਰਫ ਤਖਤ ਤੇ ਹੀ ਨਹੀਂ ਬੈਠੀ ਐਜ਼ ਏ ਬਾਦਸ਼ਾਹਤ, ਈਵਨ ਜਿਹੜਾ ਇੱਕ ਚਰਚ ਆਫ ਇੰਗਲੈਂਡ ਜਿਹਨੂੰ ਕਿਹਾ ਜਾਂਦਾ ਹੈ ਉਹਦੀ ਇਹ ਹੈਡ ਵੀ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਦੋਨੋਂ ਹੀ ਚੀਜ਼ਾਂ ਇਕੱਠੀਆਂ ਇਹਦੇ 'ਚ ਕੀਤੀਆਂ ਹੋਈਆਂ ਨੇ, ਕਿਉਂਕਿ ਇਹ ਰਾਣੀ ਚਰਚ ਆਫ ਇੰਗਲੈਂਡ ਦੀ ਹੈਡ ਵੀ ਸੀ, ਧਾਰਮਿਕ ਮੁਖੀ ਵੀ ਸੀ। ਔਰ ਇਹਦਾ ਵੀ ਇੱਕ ਵੱਖਰਾ ਇਤਿਹਾਸ ਹੈ ਕਿ ਇੰਗਲੈਂਡ ਦਾ ਰਾਜਾ ਕਿਵੇਂ ਜਿਹੜਾ ਉਹਨੇ ਆਪਣਾ ਹੀ ਚਰਚ ਬਣਾ ਲਿਆ, ਚਰਚ ਆਫ ਇੰਗਲੈਂਡ ਵੈਟੀਕਨ ਤੋਂ ਬਾਗੀ ਹੋ ਕੇ, ਕਿਉਂਕਿ ਇੱਕ ਸਟੇਜ ਤੇ ਹੁਣ ਜਿਹੜਾ ਕੈਥੋਲਿਸਿਜ਼ਮ ਹੈ ਉਹਦੇ 'ਚ ਤਲਾਕ ਅਲਾਉਡ ਨਹੀਂ ਹੈ, ਡਾਈਵੋਰਸ ਅਲਾਉਡ ਨਹੀਂ ਹੈ। ਹੁਣ ਇੱਕ ਬਾਦਸ਼ਾਹ ਇਹਨਾਂ ਦਾ ਪਤਾ ਨਹੀਂ ਕਿੰਨਵੀਂ ਸਦੀ 'ਚ ਸੀ, ਉਹਦਾ ਜਿਹੜਾ ਉਹ ਮੈਰਿਡ ਸੀ ਤੇ ਉਹਦਾ ਕਿਤੇ ਹੋਰ ਜਿਹੜਾ ਉਹ ਇਸ਼ਕ ਹੋਇਆ ਤੇ ਉਹਨੂੰ ਡਾਈਵੋਰਸ ਦੇ ਕੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ, ਤੇ ਉਹਨੇ ਪੋਪ ਨੇ ਕਿਹਾ ਵੀ ਨਹੀਂ, ਇਹ ਵੈਟੀਕਨ ਨੇ ਕਿ ਵੀ ਇਹ ਤਾਂ ਜਿਹੜੀਆਂ ਜੋੜੀਆਂ ਨੇ ਹੈਵਨ 'ਚ ਹੀ ਬਣਦੀਆਂ ਤਾਂ ਹੋ ਹੀ ਨਹੀਂ ਸਕਦੀਆਂ। ਉਹਨੇ ਕਿਹਾ ਵੀ ਚੱਲ ਤੂੰ ਪਾਸੇ ਹੋ, ਉਹਨੇ ਵੈਟੀਕਨ ਨਾਲੋਂ ਰਿਸ਼ਤਾ ਤੋੜ ਕੇ ਆਪਣਾ ਹੀ ਜਿਹੜਾ ਚਰਚ ਆਫ ਇੰਗਲੈਂਡ ਸ਼ੁਰੂ ਕੀਤਾ। ਸੋ ਉਸ ਤੋਂ ਬਾਅਦ ਜਿੰਨੇ ਬਾਦਸ਼ਾਹ ਜਾਂ ਰਾਣੀਆਂ ਰਹੀਆਂ ਉਸ ਚਰਚ ਦੀਆਂ ਵੀ ਹੈਡ ਰਹੀਆਂ। ਸੋ ਇਹ ਉਹਨਾਂ ਦੀ ਹਿਸਟਰੀ ਹੈ। ਹੁਣ ਇਹ ਕੁਈਨ ਐਲਿਜ਼ਾਬੈਥ ਦਾ ਬਾਪ ਜਿਹੜਾ ਕਿ ਛੋਟਾ ਸੀ, ਇਸ ਨੇ ਬਾਦਸ਼ਾਹ ਨਹੀਂ ਸੀ ਬਣਨਾ, ਪਰ ਪ੍ਰਿੰਸ ਐਡਵਰਡ 8 1936-37 ਦੇ ਵਿੱਚ ਜਦੋਂ ਉਹਦੀ ਵਾਰੀ ਆਈ ਤੇ ਉਹ ਇਨ ਲਵ ਸੀ, ਤੇ ਉਹਦੇ ਸਾਹਮਣੇ ਫਿਰ ਬ੍ਰਿਟਿਸ਼ ਪਾਰਲੀਮੈਂਟ ਨੇ ਸ਼ਰਤ ਰੱਖੀ
कि जां तू विआह कर ते नहीं तो जां बादशाह बन, दोनों चो एक चीज़। और ये कहानी उस जमाने दी तुसीं पोम्स पढ़ते हो, मैं तो उर्दू ਦੀਆਂ नज़मां कई सुनिया होईयां ने कि भाई इश्क की हुंदा है। फिर इस प्रिंस एडवर्ड 8 का जिक्र हुंदा सी कि किवें उन्हें इश्क दे लई जिहड़ा है वो ताजो तख्त ठुकरा दिता है। सो उन्हें कहा भी मैं हाँ ठुड मारदा है तुहाडी इस बादशाहत नूं ते मैं तो उत्थे ही जा रहा जिथे मेरा है। सो उस तो बाद क्योंकि इहदा प्यो जिहड़ा है फिर क्वीन दा एलिजाबैथ दा तो छोटा सी, वो जिहड़ा बादशाह बनया जिहड़ा, और इस तरीके नाल ਇਹਦਾ भी दा लगा बादशाह जिहड़ी है वड्डा भरा तां गया उहदे च आई। सो ये भी एक दिलचस्प गल है कि उदों अजे ये 10 साल दी सी जदों ये वाक़या हुंदा है। विआह 1952-53 के पीरीयड च होया और उस पीरीयड च भी अजे पहला टीवी नवा और ये भी बड़े हायर नूं ही अफोर्ड हुंदा सी। हुण उस सारे दे चलदे ना तख्त दे उत्ते उदों बैठदी है, विआह 1948 के नेड़े हुंदा है। सैकेंड वर्ल्ड वॉर अजे खत्म होया सी, राशनिंग चल रही सी और ईवन इनू विआह दी पार्टी लई भी 100 कूपन एक्सट्रा मिले सी क्योंकि उदों राशन सी, इन्नी ब्रैड मिलेगी इन्ना, क्योंकि वर्ल्ड वॉर ने बड़ी तबाही मचाई सी। हुण ये थोड़ा जिहा ह्यूमन इंटरस्ट पार्ट भी हुंदा है कि इस सारे 70 साल के पीरीयड की कुछ वापरिया, किन्ने जमाने इन्हें देखे। और सब तो वर्स्ट मैं समझदा जिहड़ा इस दे लई पार्ट सी जदों 1997 दे विच डायना, हुण इहदा लड़का जिहड़ा कि हुण 73 साल की उम्र दे विच किंग बनेगा, किंग चार्लस। ऑलरेडी ये जदों फ्रेज भी है कि किंग इज़ डैड लॉन्ग लिव द किंग, एक्चुअली ये ब्रिटिश सिस्टम दा कि राजा कदे मरदा ही नहीं है, क्योंकि जदों ये अनाउंस भी हुंदा सी किंग इज़ डैड नाल दी नाल हुंदा सी लॉन्ग लिव द किंग, कि मतलब यह भी किंग तो कदे मरदा ही नहीं है, वो 1 घंटे लिए भी खाली नहीं छड्डदे। सो ऑलरेडी जिहड़ा हुण किंग चार्ल्स III जिहड़ा बेचारा बुढ़ा हो गया 73 साल डीकदा सी भी मां जाए तो मेरी वारी आए, लेकिन इस गल का भी ध्यान रहे कि भी ये 96 साल तक ये माई जिहड़ी है बिल्कुल तंदुरुस्त। अजे 2 दिन पहला जिहड़ी हुण ब्रिटेन की नवीं प्राइम मिनिस्टर बनी बोरिस जॉनसन पासे होया, ऋषि सुनक नूं हरा के उन्होंने अजे मंगलवार वाले दिन इन्हें जिहड़ा है वो सौं चुकाई और उदों भी उन्हें केन जी फड़ी हुई सी, कंब रही सी, लेकिन उस तक एक्टिव रहना अलर्ट रहना, अदरवाइज ये भी एक क्राइसिस होना सी कि ये मैं समझदा भी हैल्थी लाइफ स्टाइल सी इहदा ते आम पैजेंट लाइक उन्होंने पसंद भी हुंदा सी कि भी आम कुछ चीज़ां ने जिहड़ियां उन्हें पॉजिटिव भी कीतियां उहदी पर्सनल लाइफ च। कंजूस भी सी, नॉट कंजूस जिन्होंने फ्रूगल कहते हैं कि भी ये बारे मशहूर है कि भी हालांकि बहुत प्रॉपर्टी जायदादा राजियां दे नां ने कि भी रात को कमरियां दी बत्तियां भी बुझा देनियां जिहड़ियां उन्होंने लगता है कि भी कोई नहीं है, वेस्ट हो रहा है। सो उस पक्षों ह्यूमैनिटेरियन, लेकिन इहदा क्रिटिसिज्म डायना और जदों इहदा चार्लस जिहड़ा अपना उहदा अफेयर चल रहा सी और डायना दी मैरिड लाइफ तो है ही सी उस किस्म की, उस पीरीयड च भी जिहड़ा इहदे ते ये सी कि भी ये जालमाना इहदा अंदाज है और डायना दे मारे जाण तो भावें एक्सीडेंट ही उन्होंने कहा जाता है, हालांकि मैनूं हमेशा ही ये लगता है भी ये ब्रिटिश इंटैलीजेंस का एक अपना तरीका होंदा है, उहदी एक वक्री कहानी है, उहदे च मैं नहीं जावांगा, लेकिन ये सामने नहीं सी आई एकदम और इहदा बहुत क्रिटिसिज्म होया क्योंकि डायना दे नाल दुनिया भर दियां हमदर्दियां जुड़ गई। पर उस तो बाद वो बाहर आई, उन्हें टैलीविजन पर एड्रैस किया एंड लेटर ऑन एज ए पॉपुलर सी, ये कोई दो रावां नहीं ने। और कला यही नहीं कि भी बहुतिਆਂ ਨੂੰ लगता भी इंग्लैंड की राणी सी, जिवें तुसीं कहा हुण भी वो 14 मुल्कां की राणी सी। अज भी तुसीं कनेडा, आस्ट्रेलिया, न्यूजीलैंड उन्हां दे करंसी दे उत्ते भी राणी की तस्वीर देखते हो। सो इन्हां सारिਆਂ ਨੂੰ भी हुण चार्लस की फोटो लानी पैगी, पुराने नोट भी चलणगे, नਵੇਂ भी छपणगे। और इस दे नाल इस गल का ध्यान रहे कि जिहड़ा कलोनीअल ईरा है जिहदा बड़ा काला इतिहास है इन्हां दा बस्तीवाद का और दूसरे का, ईवन अजे पिछले साल ही 400 साल बाद एक नवा मुल्क बारबाडोस जिहड़ा वो आज़ाद होया सी, नहीं तां ये 14 की थां 15 मुल्कां दी राणी सी। सो इस किस्म का पार्ट है और हुण 10 दिन तक 10 दिन बाद उसका फ्यूनल होएगा, जो भी उन्हां दी कन्वेंशन है, झंडे चुका दिते गए ने, दुनिया के लीडर पहुंचणगे, श्रद्धांजलियां। भारत दे नाल जे रिश्ते की गल करिए तो 3 बार ये क्वीन एलिजाबैथ ने इंडिया विजिट किया
1961 ਚ, 1983 ਚ ਔਰ 1997 ਚ। 1952 ਚ ਇਹ ਤਖਤ ਤੇ ਬੈਠੀ ਔਰ ਇਹ ਸਾਰੇ ਦੇ ਵਿੱਚ ਜਿਹੜਾ ਉਸ ਨੂੰ ਇੱਕ ਸਟੇਟਸਮੈਨ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ। ਹਾਲਾਂ ਇਹ ਨੋਮੀਨਲ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਟਿਟੂਲਰ ਹੈਡ ਹੀ ਹੁੰਦਾ ਹੈ ਲੇਕਿਨ ਸਿਰਫ ਇਸ ਸਾਰੇ ਪੀਰੀਅਡ 'ਚ 70+ ਸਾਲਾਂ ਜਦੋਂ ਮਾਰਗਰਟ ਥੈਚਰ ਪ੍ਰਾਈਮ ਮਿਨਿਸਟਰ ਬਣੀ ਉਹਦੇ ਨਾਲ ਜਿਹੜੀ ਹੈ ਥੋੜ੍ਹੀ ਜਿਹੀ ਖਿੱਚ-ਧੂ ਸੀ। ਹਾਲਾਂ ਹਰ ਪ੍ਰਾਈਮ ਮਿਨਿਸਟਰ ਹਫ਼ਤੇ 'ਚ ਸ਼ਾਇਦ ਮਿਨੀਮਮ ਇੱਕ ਵਾਰ ਮਿਲਦਾ ਹੈ, ਕੁਈਨ ਨੂੰ ਬਰੀਫ ਕਰਦਾ ਹੈ, ਪਰ ਉਸ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੁੰਦੀ ਸਿਸਟਮ 'ਚ। ਔਰ ਜਿਵੇਂ ਤੁਸੀਂ ਇਹ ਕਿਹਾ ਕਿ ਇਹ ਅਜੇ ਪਿਛਲੇ ਸਾਲ ਹੀ ਸਰਵੇ ਹੋਇਆ ਸੀ ਕਿ ਭਾਈ ਹੁਣ ਦੁਨੀਆ 21ਵੀਂ ਸਦੀ ਚਲੀ ਗਈ, ਇਹ ਰਾਜੇ ਰਾਣੀਆਂ ਦਾ ਯੁੱਗ ਖਤਮ ਕਰੋ, ਲੇਕਿਨ 61% ਜਿਹੜੇ ਯੂਕੇ ਦੇ ਲੋਕ ਸੀ ਉਹ ਇਸ ਫੇਵਰ 'ਚ ਨੇ ਕਿ ਨਹੀਂ ਰਹਿਣਾ ਚਾਹੀਦਾ। ਹਾਲਾਂ ਜਿਹੜੀ ਜਨਰੇਸ਼ਨ 14 ਸਾਲਾਂ ਤੋਂ 20 ਸਾਲਾਂ ਤੱਕ ਦੀ ਆ ਉਹਦੇ 61% ਕਹਿੰਦੇ ਨੇ ਖਤਮ ਕਰੋ ਇਹ ਕੁਈਨ ਕਿੰਗ ਪਾਰਟ ਨੂੰ। ਔਰ ਅਮਰੀਕਾ ਨੂੰ ਤਾਂ ਖੈਰ ਇਹ ਕ੍ਰੈਡਿਟ ਜਾਂਦਾ ਹੈ ਵੀ ਇਹਨਾਂ ਦੀ ਤਾਂ ਰੈਵੋਲੂਸ਼ਨਰੀ ਵਾਰ ਹੀ ਉੱਥੋਂ ਨਿਕਲੀ, ਇਸ ਲਈ ਅਮਰੀਕਾ ਦੇ ਵਿੱਚ ਤਾਂ ਹਮੇਸ਼ਾ ਹੀ ਅੱਜ ਵੀ ਜਦੋਂ ਹੋਇਆ ਤੇ ਨਿਆਣਿਆਂ ਦਾ ਤਾਂ ਇਹੀ ਕਹਿਣਾ ਸੀ ਕਿ ਸ਼ੀ ਵਾਜ਼ ਅ ਰੇਸਿਸਟ ਕਿਉਂਕਿ ਉਹਨਾਂ ਦੇ ਸਾਹਮਣੇ ਉਹ ਕਲੋਨੀਅਲ ਸਾਰਾ ਪਾਸਟ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਸ਼ਾਹ ਨੇ ਜੋ ਕੁਛ ਕੀਤਾ ਔਰ ਉਸ ਸਾਰੇ ਦੇ ਚੱਲਦਿਆਂ ਸਾਡੇ ਲਈ ਤਾਂ ਅਸੀਂ ਜਦੋਂ ਕੁਈਨ ਵਿਕਟੋਰੀਆ ਜਿਹਨੇ ਕਿਵੇਂ ਜਿਹੜੀ ਗੋਡ ਮਦਰ ਬਣੀ ਹੋਈ ਸੀ ਮਹਾਰਾਜਾ ਦਲੀਪ ਸਿੰਘ ਦੀ, ਕਿਵੇਂ ਕੋਈ ਨੂੰ ਰਤਿਆਇਆ, ਕਿਵੇਂ ਸਾਰਾ ਜਿਹੜਾ ਰੋਲਿਆ, ਸੋ ਇਹਨਾਂ ਦੇ ਥੱਲੇ ਸੋ ਇਹਨਾਂ ਦੇ ਤਾਂ ਹੋਰ ਕੀ ਕਹਿਣਾ ਬਣਦਾ। ਪਰ ਇੱਕ ਪਾਰਟ ਇਹ ਜ਼ਰੂਰ ਹੈ ਕਿ ਅਲਟੀਮੇਟਲੀ ਨੋ ਮੈਟਰ ਕੌਣ ਕਿੰਨਾ ਪਾਵਰਫੁਲ ਹੋਏ ਉਹਨੇ ਦੁਨੀਆ ਤੋਂ ਤੁਰ ਜਾਣਾ, ਉਹ ਰਾਜੇ ਹੋਣ ਰਾਣੇ ਹੋਣ। ਜਿਸ ਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਾਈ ਕਿ ਭਾਈ ਇਹ ਜਿਹੜਾ ਐਸੋ ਇਹੋ ਸੰਸਾਰ ਪੇਖਣਾ ਰਹਿਨ ਨਾ ਕੋ ਪਹੀਐ ਰੇ ਸੂਧੇ ਸੂਧੇ ਰੇਗ ਚਲੋ ਤੁਮ ਨਾ ਤਰਕੂ ਧੱਕਾ ਦਵਈ ਹੈ ਰੇ ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨਾ ਮੀਚ ਬਿਲਈਆ ਖਈ ਹੈ ਰੇ ਧਨਵੰਤਾ ਔਰ ਨਿਰਧਨ ਮਨਈ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਭ ਕਰ ਮਾਨੇ ਸਮ ਕਰ ਮਾਰੇ ਐਸੋ ਕਾਲ ਬਡਾਨੀ ਨੇ ਕਿ ਨਾ ਧਨਵਾਨ ਹੋਏ ਧਨਵੰਤਾ ਔਰ ਨਿਰਧਨ ਮਨ ਹੀ ਤਾਂ ਕਿ ਕਛੂ ਨਾ ਕਾਨੀ ਰਹੇ, ਉਹਨਾਂ ਦੀ ਕੋਈ ਪਰਵਾਹ ਨਹੀਂ ਹੈ। ਰਾਜਾ ਪ੍ਰਜਾ ਸਮ ਕਰ ਮਾਨੇ ਸਮ ਕਰ ਮਾਰੇ ਐਸੋ ਕਾਲ ਬਡਾਨੀ ਰਹੇ ਕਿ ਜਿਹੜੀ ਮੌਤ ਹੈ ਇੰਨੀ ਪਾਵਰਫੁਲ ਹੈ ਕਿ ਰਾਜਾ ਤੇ ਪ੍ਰਜਾ ਉਹ ਸਾਰੇ ਜਿਹੜੇ ਨੇ ਉਸ ਕਾਲ ਦੇ ਖਾਜੇ ਦਾ ਕਾਲ ਦਾ ਖਾਜਾ ਬਣਦੇ ਨੇ। ਜਿਵੇਂ ਮਾਨਸ ਬਪਰਾ ਮੂਸਾ ਕੀਨੋ ਕਿ ਇਨਸਾਨ ਇੱਕ ਚੂਹਾ ਹੈ, ਮੀਚ ਬਲਈਆ ਖਈਆ ਰੇ ਮੌਤ ਦੀ ਬਿੱਲੀ ਬੈਠੀ ਹੈ ਕਿ ਕਦੋਂ ਉਹਨੇ ਉਸ ਨੂੰ ਦਬੋਚਣਾ। ਸੋ ਰਾਣੀ ਦੇ ਬਹਾਨੇ ਅਸੀਂ ਇਸ ਗੱਲ ਨੂੰ ਯਾਦ ਕਰ ਲਿਆ ਕਿ ਭਾਈ ਅਲਟੀਮੇਟਲੀ ਇਹ ਟਰੂਥ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ
ਰੀਅਲ estate ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਚੀਨ ਵਿਚਾਲੇ ਸਰਹੱਦ ਤੇ ਤਣਾਅ ਘਟਾਉਣ ਲਈ ਪੈਟਰੋਲੀਅਮ ਪੁਆਇੰਟ 15 ਅਤੇ ਗੋਗਰਾ ਹੌਟ ਸਪ੍ਰਿੰਗ ਏਰੀਆ ਵਿੱਚੋਂ ਫੌਜਾਂ ਪਿੱਛੇ ਕਰਨ ਦਾ ਸਮਝੌਤਾ ਤੈਅ ਪਾਇਆ ਹੈ। ਇਸ ਵੇਲੇ ਭਾਰਤ ਤੇ ਚੀਨ ਦੋਵਾਂ ਦੀ 50-50 ਹਜ਼ਾਰ ਤੋਂ ਜ਼ਿਆਦਾ ਫੌਜ ਆਮੋ ਸਾਹਮਣੇ ਹੈ। ਕੀ ਇਸ ਸਮਝੌਤੇ ਨਾਲ ਕੋਈ ਜ਼ਮੀਨੀ ਹਕੀਕਤ ਬਦਲੇਗੀ? ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਇਹੀ ਨਹੀਂ ਵੀ ਦੁਨੀਆ ਦੀ ਸਿਆਸਤ ਕਾਫੀ ਕੰਪਲੈਕਸ ਹੈ। ਸਾਡੇ ਖਿੱਤੇ ਦੇ ਵਿੱਚ ਵੀ ਇੰਨਾ ਕੁਝ ਮਿਲਗੋਭਾ ਹੈ ਕਿ ਕੌਣ ਕਿਹਦੇ ਨਾਲ ਖੜਾ ਹੈ, ਕੌਣ ਕਿੱਧਰ ਜਾਏਗਾ, ਅੰਦਰ ਕੀ ਚੱਲ ਰਿਹਾ ਹੈ, ਬਾਹਰਲੀ ਪੋਸਚਰਿੰਗ ਕੀ ਹੈ, ਇਸ ਬਾਰੇ ਕੋਈ ਵੀ ਜਿਹੜਾ ਹੈ ਨਿਸ਼ਚਿਤ ਤੌਰ ਦੇ ਉੱਤੇ ਕਹਿਣਾ ਇਹ ਕਾਫੀ ਔਖਾ ਬਣਿਆ ਹੋਇਆ ਹੈ। ਔਰ ਇਸ ਦੀ ਕੱਲ੍ਹ ਹੀ ਇੱਕ ਸੱਜਣ ਜਿਹੜੇ ਯੂਕਰੇਨ ਤੋਂ ਮੁੜੇ, ਉੱਥੇ ਜਿਹੜਾ ਰਿਲੀਫ ਕੈਂਪ ਹੈ ਉਸ ਦਾ ਉਹ ਹਿੱਸਾ ਨੇ, ਤੇ ਉਹਨਾਂ ਨਾਲ ਸ਼ਾਮ ਦਾ ਡਿਨਰ ਸੀ ਤੇ ਉਹ ਕਹਿਣ ਲੱਗੇ ਕਿ ਵੀ ਇਹ ਚੱਲ ਕੀ ਰਿਹਾ ਸਾਡੇ ਖਿੱਤੇ 'ਚ ਔਰ ਇੱਧਰ ਵੀ ਕੀ ਚੱਲ ਰਿਹਾ। ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉੱਥੋਂ ਇੱਧਰ ਲੱਗ ਰਹੀਆਂ ਨੇ ਉਹ ਦਰੁਸਤ ਨਹੀਂ ਨੇ। ਲੋਕਲ ਸਿਚੁਏਸ਼ਨ ਆਲਟੂਗੈਦਰ ਡਿਫਰੈਂਟ ਹੈ। ਕ੍ਰਾਈਸਿਸ ਦਾ ਜੋ ਹੈ ਹਿਊਮੈਨੀਟੇਰੀਅਨ ਉਹ ਹੈ ਹੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਗੱਲ ਬਿਲਕੁਲ ਠੀਕ ਹੈ ਵੀ ਹੁਣ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਉਹ ਗੁੜਗਾਵਾਂ ਦੇ ਵਿੱਚ SCO ਦੇ ਮੈਂਬਰ ਮੁਲਕ ਜਿਨ੍ਹਾਂ ਦੇ ਵਿੱਚ ਚੀਨ ਹੈ, ਭਾਰਤ ਹੈ, ਪਾਕਿਸਤਾਨ ਹੈ ਔਰ ਦੂਸਰੇ ਕੁਝ ਉਜ਼ਬੇਕਿਸਤਾਨ, ਉਹਨਾਂ ਦੀਆਂ ਫੌਜਾਂ ਜਿਹੜੀਆਂ ਨੇ ਉਹਨਾਂ ਦੀ ਸਿਲੈਕਟ ਕਾਊਂਟਰ ਟੈਰਰਿਜ਼ਮ ਦੇ ਨਾਂ ਥੱਲੇ ਜੁਆਇੰਟ ਐਕਸਰਸਾਈਜ਼ ਕਰ ਰਹੀਆਂ ਨੇ, ਜਿਹਦੇ 'ਚ ਭਾਰਤ ਔਰ ਪਾਕਿਸਤਾਨ ਦੀ ਫੌਜ ਟੂਗੈਦਰ ਹੈ। ਪਹਿਲੀ ਵਾਰ ਅਕਤੂਬਰ 'ਚ ਹੋਣੀਆਂ ਨੇ ਇਹ, ਲੇਕਿਨ ਆਲਰੇਡੀ ਡਿਸਾਈਡਡ ਨੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਕਿਸੇ ਹੋਰ ਫੋਰਮ ਦੇ ਉੱਤੇ ਚਾਈਨਾ, ਰੂਸ, ਪਾਕਿਸਤਾਨ, ਇੰਡੀਆ ਔਰ ਇਹੀ ਸੈਂਟਰਲਸਤਾਨ ਜਿਹੜੇ ਨੇ ਉਹਨਾਂ ਦਾ ਵੀ ਕੁਛ ਨਾ ਕੁਛ ਜੁਆਇੰਟ ਚੱਲ ਰਿਹਾ। ਹੁਣ ਇੱਕ ਪਾਸੇ ਇੰਡੀਆ ਨੇ 2 ਦਿਨ ਪਹਿਲਾਂ ਹੀ ਜਦੋਂ ਰੂਸ ਦੇ ਨਾਲ ਡੀਲ ਹੋਈ ਔਰ ਰੂਸ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਇੰਡੀਆ ਤਾਂ ਸਾਡੇ ਖਹਿਮੇ 'ਚ ਹੁਣ ਆਹ ਡੀਲਾਂ ਜਿਹੜੀਆਂ ਨੇ ਅਸੀਂ ਆਪਸ ਦੇ ਵਿੱਚ ਕਰ ਰਹੇ ਹਾਂ। ਅਮਰੀਕਾ ਦੇ ਹਵਾਲੇ ਨਾਲ ਇੱਕ ਪਾਸੇ ਅਮਰੀਕਾ ਭਾਰਤ ਨੂੰ ਸਟ੍ਰੈਟੇਜਿਕ ਪਾਰਟਨਰ ਔਰ ਅਦਰ ਵੇ ਰਾਉਂਡ ਕਹਿੰਦਾ ਹੈ, ਪਰ ਭਾਰਤ ਜਿਹੜਾ ਹੈ ਉਹ ਮੁਖਾਲਫਤ ਕਰਕੇ ਅਮਰੀਕਨ ਸਟੈਂਡ ਦੀ ਯੂਕਰੇਨ ਦੇ ਉੱਤੇ ਰੂਸ ਦਾ ਪੱਖ ਪੂਰਦਾ ਨਜ਼ਰ ਆਉਂਦਾ ਹੈ। ਫਿਰ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਇੱਕ ਮੀਟਿੰਗ 'ਚ ਇਹ ਵੀ ਦੇਖਦੇ ਹਾਂ ਕਿ ਜਦੋਂ ਇਹ ਆਉਂਦਾ ਹੈ ਕਿ ਜੀ ਯੂਕਰੇਨੀਅਨ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਐਡਰੈਸ ਕਰੇਗਾ ਬਾਈ ਜ਼ਾਹਰ ਹੈ ਕਿ ਵੀ ਵੈਬ ਦੇ ਰਾਹੀਂ ਉਹਦੇ ਲਈ ਵੀਡੀਓ ਰਾਹੀਂ, ਔਰ ਉਹ ਉਹਨਾਂ ਦਾ ਨੋਰਮ ਨਹੀਂ ਸੀ। ਰੂਸ ਇਹਦਾ ਵਿਰੋਧ ਕਰਦਾ ਪਰ ਭਾਰਤ ਉਹਦੇ ਬੋਲਣ ਦੇ ਹੱਕ 'ਚ ਦਿੰਦਾ। ਸੋ ਇੰਨਾ ਕੁਛ ਕੰਪਲੈਕਸ ਚੱਲ ਰਿਹਾ। ਔਰ ਇਸੇ ਤਰ੍ਹਾਂ ਚਾਈਨਾ, ਬੇਸ਼ੱਕ ਚਾਈਨਾ ਨੇ 2020 ਬਿਗਨਿੰਗ ਦੇ ਵਿੱਚ ਮਾਰਚ ਔਰ ਖਾਸ ਤੌਰ ਤੇ ਫਿਰ ਜੂਨ ਤੱਕ ਪਹੁੰਚਦੇ ਆ ਭਾਰਤ ਦਾ ਜਿਹੜਾ ਬਹੁਤ ਵਧਿਆ ਹੋਇਆ ਐਂਬੀਸ਼ਨ ਸੀ ਅੱਗੇ ਵੱਧ ਕੇ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਵੀ ਜਿਹੜਾ ਹੈ ਉਹ ਹੋਰ ਤਰ੍ਹਾਂ ਦਾ ਬਣਾਉਣ ਦਾ, ਉਸ ਦਾ ਤਾਂ ਉਹਨਾਂ ਨੇ ਗਲਵਾਨ ਵੈਲੀ ਦੇ ਵਿੱਚ ਸਬਕ ਸਿਖਾਇਆ। ਫਿਰ ਉਸ ਦੇ ਨਾਲ ਉਹ ਗੋਗਰਾ ਹੌਟ ਸਪਰਿੰਗ ਹੋਏ, ਪੈਟਰੋਲਿੰਗ ਪੁਆਇੰਟ 15 ਹੋਏ, ਪੈਂਗੋਂਗ ਸੋ ਲੇਕ ਹੋ, 5-6 ਨੁਕਤਿਆਂ ਦੇ ਉੱਤੇ 5-6 ਪੁਆਇੰਟਸ ਤੇ। ਉਸ ਤੋਂ ਪਹਿਲਾਂ ਡੋਕਲਾਮ ਦਾ ਇਸ਼ੂ ਅਸੀਂ ਦੇਖਿਆ ਸੀ ਕਿ ਕਿਵੇਂ ਉਸ ਦੇ ਵਿੱਚ ਵੀ ਚੀਨ ਨੇ ਜਿਹੜਾ ਅੱਗੇ ਵੱਧ ਕੇ ਭਾਰਤ ਨੂੰ ਸਬਕ ਸਿਖਾਇਆ ਸੀ। ਪਰ ਇਸ ਸਾਰੇ ਦੇ ਚੱਲਦੇ ਆ ਫਿਰ ਇਹ ਵੀ ਆਇਆ ਕਿ ਜੀ ਭਾਰਤ ਜਿਹੜਾ ਹੈ ਉਹ ਬਹੁਤ ਉਹਨਾਂ ਨੇ ਐਪਾਂ ਬੈਨ ਕਰਤੀਆਂ। ਫਿਰ ਇਹ ਆਇਆ ਜੀ ਕਿ ਜਿਹੜੀ ਪਿਛਲੇ ਵਰ੍ਹੇ ਦੇ ਵਿੱਚ ਚੀਨ ਭਾਰਤ ਟ੍ਰੇਡ ਹੈ ਉਹ ਤਾਂ ਪਿਛਲੇ ਸਾਲਾਂ ਨਾਲੋਂ ਤਾਂ $100 ਬਿਲੀਅਨ ਜਿਹੜਾ ਹੈ ਉਹ ਕ੍ਰਾਸ ਕੀਤੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਵੀ ਚਾਈਨਾ ਨੇ ਜਿਸ ਕਿਸਮ ਦਾ ਐਗਰੈਸਿਵ ਸਟਾਂਸ ਤਾਈਵਾਨ ਦੇ ਮੁੱਦੇ ਤੇ ਲਿਆ, ਭਾਰਤ ਨੇ ਇੱਕ ਵਾਰ ਫਿਰ ਦਲਾਈ ਲਾਮੇ ਨੂੰ ਜਿਹੜਾ ਉਹ ਸੈਂਟਰਲ ਸਟੇਜ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਉਸ ਦਾ ਜਿਹੜਾ ਉਸ ਦੇ ਜਨਮ ਦਿਨ ਦੇ ਮੌਕੇ ਵਧਾਈਆਂ ਵੀ ਔਰ ਅਦਰ ਵੇ ਰਾਉਂਡ ਵੀ ਜਿਹੜੀ ਪ੍ਰੋਵੋਕੇਸ਼ਨ ਸੀ।
ਤਾਈਵਾਨ ਦੇ ਮੁੱਦੇ ਦੇ ਉੱਤੇ ਵੀ ਭਾਰਤ ਨੇ ਜਦੋਂ ਉਹਨਾਂ ਦੀ ਫੋਰਨ ਮਿਨਿਸਟਰੀ ਦੀਆਂ ਅਲਟੀਮੇਟ ਉਹਨਾਂ ਦੀਆਂ ਸਟੇਟਮੈਂਟਸ ਹੁੰਦੀਆਂ ਸੀ ਕਿ ਜੀ ਅਸੀਂ ਇਨ ਪ੍ਰਿੰਸੀਪਲ ਆਲਵੇਜ਼ ਤਾਈਵਾਨ ਨੂੰ ਮੇਨਲੈਂਡ ਚਾਈਨਾ ਦਾ ਹਿੱਸਾ ਮੰਨਦੇ ਹਾਂ, ਪਰ ਪਿਛਲੀ ਸਟੇਟਮੈਂਟ ਦੇ ਵੇਲੇ ਕੁਝ ਹਫ਼ਤੇ ਪਹਿਲਾਂ ਉਹ ਇਸ ਦੇ ਉੱਤੇ ਚੁੱਪ ਰਹੇ। ਇਸ ਤੋਂ ਇਹ ਲੱਗਾ ਕਿ ਵੀ ਇਹ ਮੇਬੀ ਹੁਣ ਰੀਵਿਜ਼ਿਟ ਕਰ ਰਹੇ ਨੇ ਇਸ ਸਾਰਿਆਂ ਨੂੰ। ਫਿਰ ਹੁਣ ਜਿਹੜੀ ਖਬਰ ਅੱਜ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਸ ਵੇਲੇ ਸਾਰੇ ਹੀ ਮੁਲਕ ਕਿਤੇ ਨਾ ਕਿਤੇ ਕਨਫਿਊਜ਼ਨ ਦਾ ਸ਼ਿਕਾਰ ਵੀ ਨੇ, ਪਰ ਕਨਫਿਊਜ਼ਨ ਨਾਲੋਂ ਜ਼ਿਆਦਾ ਇਸ ਵੇਲੇ ਕੋਈ ਬਲੈਕ ਐਂਡ ਵਾਈਟ ਲਾਈਨ ਨਹੀਂ ਖਿੱਚੀ ਜਾ ਰਹੀ ਜਿਹਦੇ ਥੱਲੇ ਜਿਵੇਂ ਜਦੋਂ ਪੋਸਟ ਸੈਕੰਡ ਵਰਲਡ ਵਾਰ ਦੁਨੀਆ ਦੇ ਵਿੱਚ ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਕੈਂਪ ਬਣੇ ਤਾਂ ਉਹ ਜ਼ਾਹਰ ਹੈ ਕਿ ਵੀ ਬਹੁਤੇ ਮੁਲਕ ਜਿਹੜੇ ਨੇ ਉਹ ਬੜੀ ਕਲੀਅਰਲੀ ਇਧਰ ਸੋਵੀਅਤ ਯੂਨੀਅਨ ਦੇ ਖੈਮੇ ਸੀ ਜਾਂ ਅਮਰੀਕਾ ਦੇ ਸੀ। ਕੁਛ ਨੇ ਜਿਨ੍ਹਾਂ 'ਚ ਭਾਰਤ, ਯੂਗੋਸਲਾਵੀਆ, ਇਜਿਪਟ ਵਗੈਰਾ ਲੀਡ ਕਰ ਰਹੇ ਸੀ, ਉਹਨਾਂ ਨੇ ਨੌਨ ਅਲਾਈਨਮੈਂਟ ਦੇ ਨਾਂ ਥੱਲੇ ਥੋੜ੍ਹੀ ਕੁ ਦੇਰ ਆਪਣੀ ਅਡਰੇ ਹੋਣ ਦਾ ਕਿ ਜੀ ਅਸੀਂ ਕਿਸੇ ਨਾਲ ਨਹੀਂ ਹੈ, ਕਿਉਂਕਿ ਉਹ ਡਿਵੈਲਪਿੰਗ ਮੁਲਕ ਸੀ, ਦੋਨਾਂ ਤੋਂ ਹੀ ਉਹਨਾਂ ਨੂੰ ਮਦਦ ਚਾਹੀਦੀ ਸੀ। ਪਰ ਇਵੈਂਚੁਅਲੀ ਅਸੀਂ ਦੇਖਿਆ ਵੀ ਭਾਰਤ ਕਿਵੇਂ ਇੰਦਰਾ ਗਾਂਧੀ ਦੇ ਵਕਤ ਤੱਕ ਪਹੁੰਚਦਿਆਂ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਬਲਾਕ ਚਲਾ ਗਿਆ। ਔਰ ਉਹਨਾਂ ਦਾ ਜੇ ਤੁਸੀਂ ਟਰੈਕ ਰੈਕਡ UN 'ਚ ਦੇਖੋ ਤੇ ਭਾਰਤ ਨੇ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਵੋਟ ਪਾਈ ਹੈ UN 'ਚ, ਈਵਨ ਸੋਵੀਅਤ ਯੂਨੀਅਨ ਦੇ ਕੰਪੈਰੀਜ਼ਨ 'ਚ ਵੀ। ਫਿਰ ਸੋਵੀਅਤ ਯੂਨੀਅਨ ਟੁੱਟਿਆ, ਇਹ ਜਿਹੜੇ ਇਸ ਕਿਸਮ ਦੇ ਮੁਲਕ ਸੋਵੀਅਤ ਖੈਮੇ 'ਚ ਸੀ ਉਹਨਾਂ 'ਚੋਂ ਕੁਛ ਨਿਕਲ ਕੇ ਅਮਰੀਕਾ ਵੱਲ ਆਏ, ਕੁਛ ਜਿਹੜੇ ਨੇ ਉਹਨਾਂ ਨੇ ਜਿਹੜਾ ਅਨਸਟੇਬਿਲਿਟੀ ਜਿਹੀ ਡੀਸਟੈਬਿਲਾਈਜ਼ ਹੋਣੇ ਸ਼ੁਰੂ ਹੋਏ। ਯੂਗੋਸਲਾਵੀਆ ਵੀ ਟੁੱਟਿਆ, ਉਸ 'ਚ ਸਰਬੀਆ, ਕਰੋਸ਼ੀਆ ਇਸ਼ੂ, ਬੋਸਨੀਆ ਆਇਆ ਔਰ ਦੂਸਰਾ ਹੋਇਆ। ਸੋ ਇਸ ਸਭ ਦੇ ਚੱਲਦੇ ਆ ਇਸ ਵੇਲੇ ਇਹ ਬਹੁਤ ਸਾਡੇ ਲਈ ਵੀ, ਜਦੋਂ ਅਸੀਂ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਕਿ ਸਾਡੇ ਲਈ ਸਟ੍ਰੈਟਜੀਕਲੀ ਭਾਰਤ ਅਮਰੀਕਾ ਦੇ ਨੇੜੇ ਕਿੰਨਾ ਕੁ ਜਾਂਦਾ ਹੈ ਜਾਂ ਅਮਰੀਕਾ ਭਾਰਤ ਨੂੰ ਕਿੰਨਾ ਕੁ ਵਜਨ ਦਿੰਦਾ ਹੈ, ਇਹ ਵੱਖਰੀ ਗੱਲ ਹੈ। ਕਿ ਕੱਲ੍ਹ ਜਿਹੜਾ ਇੱਕ ਇੰਟਰਵਿਊ NDTV, ਇੱਕ ਜਿਹਨੂੰ ਐਕਸਕਲੂਸਿਵ ਇੰਟਰਵਿਊ ਕਿਹਾ ਜਾ ਸਕਦਾ, ਉਹਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ NDTV ਦੇ ਨੁਮਾਇੰਦੇ ਨੇ ਇੰਟਰਵਿਊ ਕੀਤਾ ਔਰ ਟਰੰਪ ਨੇ ਰੱਜ ਕੇ ਜਿਵੇਂ ਉਹ ਕਰਦਾ ਹੁੰਦਾ ਹੈ ਉਹਨੇ ਮੋਦੀ ਦੀ ਬਹੁਤ ਤਾਰੀਫ ਕੀਤੀ ਔਰ ਹੀ ਇਜ਼ ਡੂਇੰਗ ਏ ਆਫੁਲ ਜੌਬ ਔਰ ਫਲਾਣਾ ਢਿਮਕਾ ਸਾਰਾ। ਸੋ ਜ਼ਾਹਰ ਹੈ ਕਿ ਵੀ ਇੰਡੀਆ ਤਾਂ ਇਹ ਲੁੱਕ ਫਾਰਵਰਡ ਕਰ ਰਿਹਾ ਹੈ ਜਾਂ ਮੋਦੀ ਜਾਂ ਜਿਵੇਂ ਅਮਰੀਕਾ ਦਾ ਵੀ ਇੱਕ ਹਿੱਸਾ ਕਿ ਵੀ 2024 ਦੇ ਵਿੱਚ ਕੀ ਟਰੰਪ ਦੁਬਾਰਾ ਰਨ ਕਰੇਗਾ ਪ੍ਰੈਜ਼ੀਡੈਂਸੀ ਲਈ। ਲੇਕਿਨ ਇਹਦੇ ਬਾਵਜੂਦ ਜੇ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਦੇਖੀਏ ਤੇ ਇਹ ਨਹੀਂ ਹੈ ਕਿ ਵੀ ਉਹਨਾਂ ਦੀ ਕੋਈ ਇੰਡੀਆ ਪ੍ਰਤੀ ਹੌਸਟਿਲਿਟੀ ਅੰਦਰ ਵੜ ਕੇ ਭਾਵੇਂ ਹਿਊਮਨ ਰਾਈਟਸ ਦੇ ਮੁੱਦੇ ਤਾਂ ਕੁਝ ਕਹਿੰਦੇ ਹੋਣ, ਪਰ 130 ਤੋਂ ਜ਼ਿਆਦਾ ਬੰਦੇ ਜਿਹੜੇ ਇੰਡੀਅਨ ਓਰੀਜਨ ਦੇ ਨੇ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਡਿਸੀਜਨ ਮੇਕਿੰਗ ਔਰ ਇਨਫਲੂਐਂਸ਼ੀਅਲ ਪੋਜੀਸ਼ਨਾਂ ਦੇ ਉੱਤੇ ਲਿਆ ਕੇ ਬਿਠਾਏ ਨੇ। ਔਰ ਅੱਜ ਹੀ ਅਸੀਂ ਈਵਨ ਅੱਜ ਦੀ ਖਬਰ ਹੈ ਕਿ 80,000 ਇੰਡੀਅਨ ਸਟੂਡੈਂਟਸ ਨੂੰ ਇਸ 2022 ਦੇ ਵਿੱਚ ਸਟੂਡੈਂਟ ਵੀਜ਼ਾ ਮਿਲਿਆ ਔਰ ਇਹ ਰਿਕਾਰਡ ਹੈ। ਇਹਦਾ ਮਤਲਬ ਹੈ ਵੀ ਆਲਮੋਸਟ ਹਰ ਚੌਥਾ ਸਟੂਡੈਂਟ ਜਿਹੜਾ ਅਮਰੀਕਾ 'ਚ ਹੋਏਗਾ ਇਸ ਵਾਰੇ ਜੋ ਇੰਡੀਅਨ ਹੋਏਗਾ, ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ। ਹਾਲਾਂਕਿ ਇਹ ਵੀ ਮਨੀ ਮੇਕਿੰਗ ਇੰਡਸਟਰੀ ਵੀ ਹੈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਾਂ ਦੂਜੇ, ਲੇਕਿਨ ਅਸੀਂ ਇਹ ਦੇਖ ਰਹੇ ਹਾਂ ਵੀ ਕਿਤੇ ਨਾ ਕਿਤੇ ਅਮਰੀਕਾ ਇਧਰ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਕੋਈ ਰੂਸ ਪੱਖੀ ਰਵੱਈਆ ਬਦਲਿਆ ਨਹੀਂ ਹੈ। ਇੱਕ ਅੱਧੀ ਵੋਟ ਨੂੰ ਛੱਡ ਕੇ ਸਿਕਿਉਰਿਟੀ ਕੌਂਸਲ ਦੀ ਜ਼ੈਲੈਂਸਕੀ ਦੀ ਸਪੀਚ ਨੂੰ ਲੈ ਕੇ ਕੁੱਲ ਮਿਲਾ ਕੇ ਉਵੇਂ ਹੀ ਸਬਸਿਡਾਈਜ਼ਡ ਆਇਲ ਵੀ ਉਹਨਾਂ ਤੋਂ ਖਰੀਦ ਰਹੇ ਨੇ, ਉਹਨਾਂ ਦੀ ਹਾਮੀ ਵੀ ਭਰ ਰਹੇ ਨੇ ਔਰ ਉਸ ਕਿਸਮ ਦਾ। ਸੋ ਉਸ ਸਾਰੇ ਦੇ ਚੱਲਦੇ ਹੁਣ ਰਸ਼ੀਆ ਨੇ ਤਾਂ ਚੀਨ ਦੇ ਪੈਰ ਫੜ ਲਏ, ਉਹਨਾਂ ਨੇ ਕਿਹਾ ਕਿ ਭਾਜੀ ਤੁਸੀਂ ਵੱਡੇ ਮੈਂ ਛੋਟਾ, ਨਹੀਂ ਉਹ ਤਾਂ ਜੂਨੀਅਰ ਪਾਰਟਨਰ ਬਣਿਆ ਹੋਇਆ। ਹੁਣ ਇਹ ਵੀ ਹੈ ਕਿ ਵੀ ਰੂਸ ਜਿੰਨਾ ਮਰਜ਼ੀ ਇੰਡੀਆ ਦੇ ਨੇੜੇ ਲੱਗੇ, ਜੇ ਚੀਨ ਦੇ ਨਾਲ ਟਕਰਾਅ ਦਾ ਮੁੱਦਾ ਹੈ ਤੇ ਉਹ ਚੀਨ ਦੇ ਖਿਲਾਫ ਤੇ ਕਦੇ ਉਹਨੇ ਪੋਜੀਸ਼ਨ ਉਹਨੇ ਤਾਂ 1962 'ਚ ਹੀ ਨਹੀਂ ਸੀ ਲਈ। ਉਹਨੇ ਕਿਹਾ ਸੀ ਵੀ ਇਹ ਕਾਮਰੇਡ ਹੈ ਸਾਡਾ ਚਾਈਨਾ, ਉਹਨਾਂ ਨੇ ਕੰਡੈਮ ਵੀ ਨਹੀਂ ਸੀ ਕੀਤਾ। ਸੋ ਅਲਟੀਮੇਟਲੀ ਉਸ ਪੱਖੋਂ ਫਿਰ ਅਮਰੀਕਾ ਵਾਲੀ ਦੇਖਣਾ ਤੇ ਪੋਸੀਬਲ ਹੈ ਕਿ ਚਾਈਨਾ ਜਿਹੜਾ ਹੈ ਉਹ ਇਹ ਸਮਝਦਿਆਂ ਹੋਇਆ ਕਿ ਇਹ ਯੂਕਰੇਨ ਨੇ ਇਹ ਇੱਕ ਨਵੀਂ ਜਿਹੜੀ ਸਫਬੰਦੀ ਕੀਤੀ ਹੈ ਉਹਦੇ 'ਚ ਜੇ ਭਾਰਤ ਨੂੰ ਠੰਡਾ ਕਰਕੇ ਰੱਖਿਆ ਜਾਏ, ਇਹਨਾਂ ਨੂੰ ਦਿਓ ਵੀ ਕੁਛ ਨਾ ਪਰ ਮਾੜਾ ਮੋਟਾ ਚੋਪੜ ਚਾਪੜ ਦਿਓ, ਤੇ ਉਹਦੇ ਨਾਲ ਜਿਹੜਾ ਉਹਨਾਂ ਦੀ ਨੀਤੀ, ਕਿਉਂਕਿ ਚਾਈਨੀਜ਼ ਜਿਨ੍ਹਾਂ ਬਾਰੇ ਅਕਸਰ ਉਹ ਸਭ ਤੋਂ ਪੁਰਾਣੇ ਵਪਾਰੀ ਵੀ ਨੇ ਦੁਨੀਆ ਦੇ, ਉਹਨਾਂ ਨੇ ਆਪਣਾ ਉਹਨਾਂ ਦੇ ਲਈ ਸਾਹਮਣਾ ਤਾਂ ਜਿਹੜੀ ਪ੍ਰਾਇੋਰਟੀ ਔਰ ਟ੍ਰੇਡ ਹੁੰਦੀ ਹੈ ਔਰ ਖਾਮ ਖਾ ਦਿਓ ਕਨਫਰੰਟੇਸ਼ਨਿਸਟ ਨਹੀਂ ਹੈਗੇ ਔਰ ਐਕਸਪੈਂਸ਼ਨਿਸਟ ਵੀ ਨਹੀਂ ਹੈਗੇ। ਜੇ ਤੁਸੀਂ ਉਹਨਾਂ ਦੀ ਚਾਈਨੀਜ਼ ਸਿਵਲਾਈਜੇਸ਼ਨ ਦੀ ਹਿਸਟਰੀ ਦੇਖੋ, ਹਾਂ ਉਹ ਜਿਹੜਾ ਕੋਈ ਤਿੜਫਿੜ ਕਰਦਾ ਉਹਨੂੰ ਉਹ ਢਾਂਦੇ ਨੇ, ਤੇ ਜਿਹਨੇ ਕਾਊ ਟਾਊ ਕੀਤਾ, ਹੁਣ ਕਾਊ ਟਾਊ ਜਿਹੜਾ ਲਫ਼ਜ਼ ਹੀ ਚਾਈਨੀਜ਼ ਜ਼ਬਾਨ ਦਾ ਹੈ ਜਿਹਦੇ ਵਿੱਚ ਗੋਡਿਆਂ ਪਰਨੇ ਹੋ ਕੇ ਔਰ ਜਿਹੜੇ
ਉਹਨਾਂ ਦੇ ਬਾਦਸ਼ਾਹਾਂ ਨੂੰ ਨਜ਼ਰਾਨੇ ਦਿੰਦੇ ਸੀ, ਕੌਟੋ ਕਰਕੇ ਹੀ ਜਾਂਦੇ ਸੀ। ਮਤਲਬ ਇੱਕ ਵਾਰੀ ਸਾਡੇ ਵੀ ਪੰਜਾਬੀ ਚ ਕਹਿਣਗੇ ਲਓ ਜੀ ਗੋਡਾ ਟੇਕਤਾ, ਕਿ ਵੀ ਇੱਕ ਵਾਰੀ ਗੋਡਾ ਟੇਕਤਾ, ਫਿਰ ਉਹ ਜਿਹੜਾ ਨਜ਼ਰਾਨਾ ਲੈ ਕੇ ਉਹਦਾ ਸੀ ਉਹ ਤੋਂ ਦੁੱਗਣੇ ਤੋਹਫੇ ਦੇ ਕੇ ਉਹਨੂੰ ਵਾਪਸ ਭੇਜਦੇ ਸੀ। ਇਹ ਉਹਨਾਂ ਦੀ ਆਪਣਾ ਰਿਹਾ। ਲੇਕਿਨ ਅਦਰਵਾਈਜ਼ ਕੋਈ ਐਸਾ ਨਹੀਂ ਹੈ ਕਿ ਉਹਨਾਂ ਨੇ ਨਿਕਲ ਕੇ ਬਾਹਰ ਕੋਈ ਹਮਲੇ ਕੀਤੇ ਹੋਣ ਜਾਂ ਦੁਨੀਆ ਫਤਿਹ ਕਰਨ ਦਾ ਕੋਈ ਤੁਰਿਆ ਹੋਏ। ਉਹਨਾਂ ਦਾ ਹਾਲਾਂ ਇੱਕ ਆਪਣਾ ਹੀ ਉਹਨਾਂ ਦੀ ਹਿਸਟਰੀ ਆ ਰਾਜਾਸ਼ਾਹੀ ਦੀ। ਸੋ ਇਸ ਸਭ ਦੇ ਚਲਦਿਆਂ ਜਦੋਂ ਅੱਜ ਅਚਾਨਕ, ਹਾਲਾਂਕਿ ਇਹ ਆਇਆ ਸੀ ਕਿ ਜੀ 15 ਦੌਰ ਗੱਲਬਾਤ ਦੇ ਹੋਏ ਔਰ ਉਹਨਾਂ 'ਚ ਕੁਛ ਨਹੀਂ ਨਿਕਲਿਆ। ਹੁਣ ਅੱਜ ਜਿਹੜੀ ਖਬਰ ਹੈ, ਇੰਡੀਆ ਚਾਈਨਾ ਟਰੂਪਸ disengage at LAC friction point in Ladakh, pullback begins from patrolling point 15 in the Gogra hot springs area। ਹੁਣ ਜਿਹੜਾ ਗਲਵਾਨ ਵੈਲੀ 'ਚ ਟਕਰਾਅ ਹੁੰਦਾ ਹੈ, ਪੈਂਗੋਂਗ ਸੋ ਲੇਕ ਦੇ ਦੋਵੇਂ ਕੰਢਿਆਂ ਤੋਂ ਥੋੜੀ ਬਹੁਤ ਵਿਦਡਰਾਲ ਹੋਈ, ਲੇਕਿਨ ਚਾਈਨਾ ਨੇ ਜਿਹੜੀ ਲੈਂਡ ਨੂੰ ਇੰਡੀਆ ਆਪਣੀ ਕਲੇਮ ਕਰਦਾ ਉਹਦੇ ਤੇ ਉਹਨਾਂ ਨੇ ਆਪਣਾ ਦਾਅਵਾ ਨਹੀਂ ਛੱਡਿਆ। ਹੁਣ ਇੱਕ ਜਿਹੜਾ ਗੋਗਰਾ ਹੌਟ ਸਪਰਿੰਗ ਦੇ ਉੱਤੇ ਜਿਹੜਾ ਉਹ ਤਕਰਾਰ ਜਾਂ ਟਕਰਾ ਮੇਨਟੇਨਡ ਹੈ ਜਾਂ ਕਲੇਮ ਕਾਊਂਟਰ ਕਲੇਮ ਮੇਨਟੇਨਡ ਹੈ। ਦੂਸਰਾ ਡੈਮੋਚਿਕ ਤੇ ਡੈਮੋਸਾਂਗ। ਹੁਣ ਇਸ ਖਬਰ ਦੇ ਮੁਤਾਬਕ ਵੀ ਪੁਆਇੰਟ 15 ਦੇ ਉੱਤੇ ਗੋਗਰਾ ਹੌਟ ਸਪਰਿੰਗ ਏਰੀਆ ਦੇ ਜਿਹੜੀ ਗੱਲਬਾਤ ਪਿਛਲੀ ਉਹਨਾਂ ਦੀ ਹੋਈ, ਉਹਨਾਂ ਨੇ ਜਿਹੜਾ ਉਹ ਫੌਜਾਂ ਘਟਾਉਣ ਦਾ ਫੈਸਲਾ ਕੀਤਾ। ਹਾਲਾਂ ਅੱਜ ਵੀ 50,000 ਤੋਂ ਜ਼ਿਆਦਾ ਇੰਡੀਅਨ ਆਰਮੀ ਇਹਨਾਂ ਜਿਹੜੇ ਇਹ ਲਦਾਖ ਦੇ ਕਨਫਰੰਟੇਸ਼ਨ ਪੁਆਇੰਟ ਨੇ ਉਹਨਾਂ ਤੇ, ਔਰ ਇਸ ਤੋਂ ਵੱਧ ਚਾਈਨੀਜ਼ ਆਰਮੀ ਜਿਹੜੀ ਪਰਮਾਨੈਂਟ ਐਨਕੈਂਪਮੈਂਟ ਦੇ ਨਾਲ ਬੈਠੀ ਹੋਈ ਹੈ। ਪਰ ਪੋਸੀਬਲ ਹੈ ਕਿ ਇਸ ਟੈਂਸ਼ਨ ਨੂੰ ਵਕਤੀ ਤੌਰ ਤੇ ਘਟਾਉਣ ਦੇ ਲਈ, ਕਿਉਂਕਿ ਅਗਲੇ ਹਫਤੇ ਸ਼ੰਘਾਈ ਕੋਆਪਰੇਟਿੰਗ ਆਰਗੇਨਾਈਜੇਸ਼ਨਸ ਦੀ ਸਮਿਟ ਜਿਹੜੀ ਹੈ ਉਹ ਉਜ਼ਬੇਕਿਸਤਾਨ 'ਚ ਹੋਣ ਜਾ ਰਹੀ, ਔਰ ਇਹ ਕਿਆਸ ਰਾਈਆਂ ਲਾ ਰਹੀਆਂ ਜਾ ਰਹੇ, ਕਿਉਂਕਿ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਾ ਰਹੇ ਨੇ। SCO ਤਾਂ ਉਹਨਾਂ ਦੀ ਬ੍ਰੇਨ ਚਾਈਲਡ ਹੈ, ਮੋਦੀ ਵੀ ਜਾ ਰਿਹਾ ਹੈ ਉਜ਼ਬੇਕਿਸਤਾਨ। ਸੋ ਇਹ ਲੱਗ ਸੀ ਕਿ ਜੀ ਕਾਨਫਰੰਸ ਤਾਂ ਚਲੋ ਹੋਣਗੇ, ਕਿ ਸ਼ੀ ਜਿਨਪਿੰਗ ਔਰ ਮੋਦੀ ਆਪਸ 'ਚ ਮਿਲਣਗੇ ਕਿ ਨਹੀਂ ਮਿਲਣਗੇ। ਸੋ ਮੈਨੂੰ ਇਹ ਲੱਗਦਾ ਹੈ ਵੀ ਚਾਈਨਾ ਨੇ ਥੋੜਾ ਜਿਹਾ ਇਹ ਕੰਸੈਸ਼ਨ ਦਿੱਤਾ ਹੈ ਤਾਂ ਕਿ ਮੋਦੀ ਮੂੰਹ ਦਿਖਾਣ ਜੋਗਾ ਹੋਏ। ਅਦਰਵਾਈਜ਼ ਤਾਂ ਚੀਨ ਉਹਦੇ ਮੂੰਹ ਹੀ ਨਹੀਂ ਨਿਕਲਦਾ ਹੈ ਵੀ ਚੀਨ ਨੇ ਕਿੰਨੀ ਜ਼ਮੀਨ ਲਈ, ਕੀ ਲਈ। ਔਰ ਇਹ ਪੋਸੀਬਲ ਹੈ ਕਿ ਇਹ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਸਮਿਟ ਹੈ ਉਜ਼ਬੇਕਿਸਤਾਨ 'ਚ, ਉਸ ਤੋਂ ਪਹਿਲਾਂ ਚਾਈਨਾ ਨੇ ਥੋੜੀ ਜਿਹੀ ਪੋਜੀਸ਼ਨ ਨਰਮ ਕੀਤੀ ਹੋਏ। ਔਰ ਇਹ ਜਿਹੜੀ ਅਜੇ ਕੋਈ ਕਨਫਰਮ ਨਹੀਂ ਹੈ ਕਿ ਬਾਇਲੇਟਰਲ ਟਾਕ ਹੋਏਗੀ ਕਿ ਨਹੀਂ ਹੋਏਗੀ। ਹਾਲਾਂ 2019 ਦੇ ਵਿੱਚ ਜਿਹੜਾ ਜਦੋਂ ਬ੍ਰਿਕਸ ਸਮਿਟ ਹੋਈ ਹੈ ਬ੍ਰੇਸੀਲੀਆ ਦੇ ਵਿੱਚ, ਇਹ ਅਜੇ ਇਹ ਉਸ ਤੋਂ ਪਹਿਲਾਂ ਸੀ, ਕਿਉਂਕਿ ਅਪ੍ਰੈਲ 2020 ਦੇ ਵਿੱਚ ਹੀ ਇਹ ਟਕਰਾਅ ਹੋਇਆ, ਉਦੋਂ ਉਸ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ। ਹੁਣ ਇਹ ਸਾਰੇ ਦੇ ਚਲਦਿਆਂ ਜਿਹੜੀ ਖਬਰ ਹੈ ਕਿ ਜਿਹੜਾ 16ਵਾਂ ਰਾਊਂਡ ਗੱਲਬਾਤ ਦਾ ਇੰਡੀਆ ਚਾਈਨਾ ਦੇ ਮਿਲਟਰੀ ਰਿਪਰੈਜ਼ੈਂਟੇਟਿਵਸ ਦੇ ਵਿੱਚ ਹੋਇਆ ਸੀ, ਉਸ ਦੇ ਤਹਿਤ ਪਲੈਨਡ ਤਰੀਕੇ ਦੇ ਨਾਲ ਡਿਸਐਂਗੇਜਮੈਂਟ ਸ਼ੁਰੂ ਹੋਈ ਹੈ। ਔਰ ਇਹ ਕਿਉਂਕਿ ਜਿਹੜਾ 16ਵਾਂ ਰਾਊਂਡ ਸੀ ਚਸ਼ੂਲ ਦੀ ਥਾਂ ਦੇ ਉੱਤੇ ਹੋਇਆ ਸੀ, ਜਿਹਦੇ 'ਚ ਕਿ ਉਹਨਾਂ ਦੇ ਹਾਇਰ ਅਪ ਮਿਲਟਰੀ ਆਫੀਸ਼ੀਅਲ ਮਿਲੇ ਸੀ। ਔਰ ਉਹਦਾ ਤੱਤ ਸਾਰੇ ਸੀ ਕਿ ਇਸ ਖਿੱਤੇ ਦੇ ਵਿੱਚ ਪੁਆਇੰਟ 15 ਗੋਗਰਾ ਹੌਟ ਸਪਰਿੰਗਸ ਏਰੀਆ ਦੇ ਵਿੱਚ ਜਿਹੜਾ ਬਫਰ ਜ਼ੋਨ ਬਣਾਇਆ ਜਾਏ। ਹੁਣ ਬਫਰ ਦਾ ਮਤਲਬ ਇਹ ਹੈ ਕਿ ਕੁਝ ਹਿੱਸਾ, ਇੱਕ ਹਿੱਸੇ ਤੱਕ ਉਹਨਾਂ ਦੀ ਪੈਟਰੋਲਿੰਗ ਹੋਏ, ਇੱਕ ਹਿੱਸੇ ਤੱਕ ਇਹਨਾਂ ਦੀ ਹੋਏ, ਵਿਚਾਲੇ ਬਫਰ ਹੋਏ, ਔਰ ਤਾਂ ਕਿ ਜਿਹੜਾ ਕੋਈ ਟਕਰਾਅ ਦਾ ਅੱਗੋਂ ਰਸਤਾ ਨਾ ਰਹੇ। ਲੇਕਿਨ ਜਦੋਂ ਤੱਕ ਡੈਮੋਚੌਕ, ਡੈਪਸਾਂਗ ਔਰ ਈਵਨ ਇਸ ਦਾ ਵੀ, ਕਿਉਂਕਿ ਗੋਗਰਾ ਹੌਟ ਸਪਰਿੰਗਸ ਦਾ ਸਿਰਫ ਪੁਆਇੰਟ 15 ਏਰੀਆ, ਕੋਈ ਕੰਕਰੀਟ ਗੱਲ ਸਾਹਮਣੇ ਨਹੀਂ ਆਉਂਦੀ। ਇਹ ਨਹੀਂ ਹੈ ਕਿ ਜੀ ਹੁਣ ਚੀਨ ਤੇ ਭਾਰਤ ਦੋਸਤ ਹੋ ਗਏ, ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਤੋਂ ਪਹਿਲਾਂ ਚਾਈਨਾ ਨੇ ਥੋੜਾ ਜਿਹਾ ਟੋਨ ਡਾਊਨ ਕਰਕੇ ਇਹਨਾਂ ਨੂੰ ਫੇਸ ਦਿੱਤਾ ਹੈ ਤਾਂ ਕਿ ਮੋਦੀ ਸ਼ੀ ਜਿਨਪਿੰਗ ਨਾਲ ਵੀ ਮਿਲ ਸਕੇ ਔਰ ਵਿਦਨ ਕੰਟਰੀ ਵੀ ਉਹ ਕਹਿ ਸਕੇ, ਕਿਉਂਕਿ ਚਾਈਨਾ ਇੱਕੋ ਵੇਲੇ ਨਹੀਂ ਚਾਹੁੰਦਾ ਉਹ ਕਿ ਵੀ ਬਿਲਕੁਲ ਹੀ ਭਾਰਤ ਖੁੱਲ ਕੇ ਅਮਰੀਕਾ ਦੀ ਗੋਦ 'ਚ ਡਿਗੇ। ਉਹ ਚਾਈਨਾ ਨੂੰ ਥੋੜਾ ਬਹੁਤ ਜਿਹੜਾ ਹੈ ਉਹ ਪੁਚਕਾਰ ਕੇ ਥੋੜਾ ਬਹੁਤ ਵੀ ਰੱਖਣਾ ਚਾਹੁੰਦਾ। ਤੇ ਇੰਡੀਆ ਨੂੰ ਵੀ ਇਹ ਨਜ਼ਰ ਤਾਂ ਆ ਗਿਆ, ਕਿਉਂਕਿ ਜਿਹੜੀ ਇਹਨਾਂ ਦੀ ਉਹ ਪੰਜਾਬੀ 'ਚ ਕਹਿੰਦੇ ਨੇ ਫੂਕ ਤਾਂ ਉਹਨਾਂ ਨੇ ਕੱਢ ਦਿੱਤੀ। ਜੇ ਤੁਸੀਂ ਕਿਸੇ ਦੀ ਫੂਕ ਕੱਢ ਦਿਓ, ਫੂਕ ਕੱਢ ਕੇ ਉਹਨੂੰ ਤੁਸੀਂ ਨਾਲ ਵੀ ਲਈ, ਫਿਰ ਉਹ ਤਾਂ ਕੋਈ ਫਰਕ ਨਹੀਂ ਪੈਂਦਾ ਹੈ। ਸੋ ਇਹ ਸਿਚੁਏਸ਼ਨ ਹੈ ਜਿਹੜੀ ਕਿ ਇਸ ਖਬਰ ਨੂੰ ਜਿਵੇਂ ਅਸੀਂ ਦੇਖਿਆ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ।
ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਊਅਰ ਇਉਂ ਜਾਪਦਾ ਹੈ ਕਿ ਅਮਰੀਕਾ ਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਜਿਹੜੀ ਬਰਫ਼ ਹੈ ਉਹ ਪਿਘਲਣੀ ਸ਼ੁਰੂ ਹੋ ਗਈ ਹੈ। ਅਮਰੀਕਾ ਨੇ ਪਾਕਿਸਤਾਨ ਨੂੰ F-16 ਫਾਈਟਰ ਜੈਟ ਪਲੇਨਸ ਨਾਲ ਸਮਾਨ ਦੇਣ ਲਈ $450 ਮਿਲੀਅਨ ਦੀ ਖਰੀਦ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਇਸ ਸੌਦੇ ਤੇ ਬਿਲਕੁਲ ਚੁੱਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟਸ ਵੀ ਗੱਲ ਕਰਕੇ ਹਟੇ ਹਾਂ ਕਿ ਅਲਟੀਮੇਟਲੀ ਜਿਹੜੀ ਅੱਜ ਦੁਨੀਆ ਦੇ ਵਿੱਚ ਇਹ ਖੇਡ ਚੱਲ ਰਹੀ ਹੈ ਕਿ ਤੂੰ ਦੱਸ ਕਿਹਦੇ ਨਾਲ ਹੈ, ਤੂੰ ਦੱਸ ਕਿਹਦੇ ਨਾਲ ਹੈ। ਜੇ ਮੇਰੇ ਨਾਲ ਹੈ ਤੇ ਆਹ ਫੜ, ਜਿਹੜਾ ਗਰਮ ਰੋਟੀ ਨਹੀਂ ਹੈ ਤਾਂ ਜਿਹੜੀ ਰੱਖੀ ਹੋਈ ਹੈ ਥਾਲੀ 'ਚ ਉਹ ਵੀ ਚੁੱਕ ਲੈਣ ਦੀ। ਸੋ ਉਸ ਸਾਰੇ ਦੇ ਵਿੱਚ ਫੋਰਚੂਨੇਟਲੀ ਔਰ ਅਨਫੋਰਚੂਨੇਟਲੀ ਪਾਕਿਸਤਾਨ ਜਿਹੜਾ ਹੈ ਉਹ, ਜੇ ਤੁਸੀਂ ਜੀਓਗ੍ਰਾਫੀਕਲ ਲੋਕੇਸ਼ਨ ਦੇਖੋ ਤੇ ਸੈਂਟਰਲ ਏਸ਼ੀਆ ਔਰ ਮਿਡਲ ਈਸਟ ਉਸ ਦਾ ਗੇਟਵੇ ਹੈ। ਇੱਧਰੋਂ ਪਾਕਿਸਤਾਨ ਦਾ ਚਾਈਨਾ ਦੇ ਨਾਲ ਬਾਰਡਰ ਵੀ ਲੱਗਦਾ ਹੈ ਔਰ ਜ਼ਾਹਰ ਹੈ ਕਿ ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਖਾਸ ਤੌਰ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਉਸ ਦੇ ਨਾਲ ਤੁਰਿਆ ਹੋਇਆ ਫਿਰ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਹ ਉਸ ਨੂੰ ਹੋਰ ਵੀ ਅਹਿਮ ਬਣਾ ਦਿੰਦਾ ਹੈ ਅਮਰੀਕਾ ਦੇ ਐਂਗਲ ਤੋਂ। ਔਰ ਪਾਕਿਸਤਾਨ, ਕਿਉਂਕਿ ਜਦੋਂ ਅਸੀਂ ਇਹ ਪੋਸਟ ਸੈਕੰਡ ਵਰਲਡ ਵਾਰ ਗੱਲ ਕਰਦੇ ਹਾਂ ਜਿਹੜੀ ਆਪਸ ਦੇ ਵਿੱਚ ਪੋਲਰਾਈਜੇਸ਼ਨ ਦੁਨੀਆ ਦੇ ਮੁਲਕਾਂ ਦੀ ਸੀ, ਭਾਰਤ ਬੇਸ਼ੱਕ ਨੌਨ ਅਲਾਈਨਮੈਂਟ ਤੋਂ ਸ਼ੁਰੂ ਹੋਇਆ ਬਟ ਸੋਵੀਅਤ ਯੂਨੀਅਨ ਦੇ ਖਾਤੇ 'ਚ ਗਿਆ। ਪਾਕਿਸਤਾਨ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਅਮਰੀਕਾ ਵੱਲ ਉਹਦਾ ਝੁਕਾਅ ਸੀ ਔਰ ਉਹਦੀ ਸਰਵਾਈਵਲ ਲਈ ਵੀ ਜ਼ਰੂਰੀ ਸੀ। ਔਰ ਜਦੋਂ ਫੌਜੀ ਅਯੂਬ ਖਾਨ ਪ੍ਰੈਜ਼ੀਡੈਂਟ ਬਣੇ, ਸ਼ਾਇਦ 1958 'ਚ ਬਣੇ ਚੀਫ ਕਮਾਂਡਰ, ਪਹਿਲਾਂ ਉਹਨਾਂ ਨੂੰ ਜਿਹੜਾ ਡਿਫੈਂਸ ਮਿਨਿਸਟਰ ਲਾਇਆ ਗਿਆ ਸੀ, ਫਿਰ ਉਹਨਾਂ ਨੇ ਪਾਵਰ ਹਥਿਆ ਲਈ। ਉਹ ਫਿਰ ਖੁੱਲ੍ਹ ਕੇ ਈਵਨ ਸੀਟੋ ਬਗਦਾਦ ਪੈਕਟ ਉਹਦੇ ਥੱਲੇ ਜਾਂਦੇ ਫਿਰ ਅਸੀਂ ਦੇਖਦੇ ਹਾਂ ਕਿ ਇਵੈਂਚੁਅਲੀ ਪਾਕਿਸਤਾਨ ਦੇ ਉੱਤੇ ਅਮਰੀਕਨ ਪਾਲਿਸੀ ਹਾਵੀ ਹੋਈ, ਜਿਵੇਂ ਭਾਰਤ ਦੇ ਉੱਤੇ ਸੋਵੀਅਤ ਯੂਨੀਅਨ ਦੀ ਪਾਲਿਸੀ ਹਾਵੀ ਹੋਈ। ਇਹ ਚੱਲਦਾ ਰਿਹਾ। ਲੇਕਿਨ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਭਾਰਤ ਦੀ ਨੇੜਤਾ ਅਮਰੀਕਾ ਵੱਲ ਵਧਣੀ ਸ਼ੁਰੂ ਹੋਈ। ਪਾਕਿਸਤਾਨ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਨੂੰ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ, 1979 ਤੋਂ 1988-99 ਤੱਕ 10 ਸਾਲ ਪਾਕਿਸਤਾਨ ਇੱਕ ਫਰੰਟ ਸਟੇਟ ਬਣ ਗਿਆ ਅਮਰੀਕਾ ਦੇ ਲਈ ਅਗੇਂਸਟ ਸੋਵੀਅਤ ਯੂਨੀਅਨ। ਸਾਂਝੇ ਆਪਰੇਸ਼ਨ CIA ਔਰ ਪਾਕਿਸਤਾਨ ਦੀ ਏਜੰਸੀ ISI ਦੇ ਮੁਜਾਹਿਦੀਨ, ਹੋਲੀ ਵਾਰੀਅਰਸ, ਇਸਲਾਮ ਇੱਕ ਡਰਾਈਵਿੰਗ ਫੋਰਸ ਬਣਾ ਕੇ, ਔਰ ਪਾਕਿਸਤਾਨ ਜਿਹੜਾ ਉਹ ਇਵੇਂ ਹੀ ਸੀ ਜਿਵੇਂ ਕਿ ਜਿੰਨੀ ਕੁਰਬਤ ਅਮਰੀਕਾ ਨਾਲੇ ਲੱਗਦਾ ਸੀ ਵੀ ਇਹ ਕਦੇ ਸੰਬੰਧ ਖਰਾਬ ਹੋ ਹੀ ਨਹੀਂ ਸਕਦੇ। ਲੇਕਿਨ ਜਿਉਂ ਹੀ ਸੋਵੀਅਤ ਯੂਨੀਅਨ ਡਿਫੀਟ ਹੋਇਆ, ਬਾਅਦ 'ਚ 15 ਟੁਕੜੇ ਉਹਦੇ ਹੋਏ, ਅਮਰੀਕਾ ਨੇ ਆਪਣੇ ਹੱਥ ਝਾੜੇ ਤੇ ਚੁੱਕ ਕੇ ਵਾਪਸ ਆ ਗਏ। ਉਹੀ 3 ਮਿਲੀਅਨ ਤੋਂ ਜ਼ਿਆਦਾ ਅਫਗਾਨ ਰਿਫਿਊਜੀ ਪਾਕਿਸਤਾਨ 'ਚ ਬੈਠੇ ਨੇ। ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਤੇ ਆਈ ਔਰ ਉਹ ਸਾਰਾ ਮਜ਼ਹਬ ਨੂੰ ਇੱਕ ਵੈਪਨ ਦੇ ਤੌਰ ਤੇ ਇਸਤੇਮਾਲ ਤਾਂ ਕਰ ਲਿਆ। ਹੁਣ ਤੁਸੀਂ ਸ਼ੇਰ ਦੀ ਸਵਾਰੀ ਤਾਂ ਕਰ ਲਈ, ਤੁਸੀਂ ਸ਼ੇਰ ਤੋਂ ਉਤਰੋਗੇ ਨਹੀਂ। ਲੇਕਿਨ ਉਸ ਸਾਰੇ ਦਾ ਨਤੀਜਾ ਖਮਿਆਜ਼ਾ ਪਾਕਿਸਤਾਨ ਨੂੰ ਫਿਰ ਲੰਬਾ ਵਕਤ ਭੁਗਤਣਾ ਪਿਆ। ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਤੱਕ ਸੈਕੰਡ ਵੇਵ ਆਉਂਦੀ ਹੈ 9/11 ਤੋਂ ਬਾਅਦ,
ਉਦੋਂ ਤੱਕ ਅਮਰੀਕਾ ਦੀਆਂ ਅੱਖਾਂ ਫਿਰੀਆਂ ਹੋਈਆਂ ਸੀ। 9/11 ਤੋਂ ਬਾਅਦ ਉਸਾਮਾ ਔਰ ਉਹਦਾ ਗਰੁੱਪ ਸਾਰਾ ਉੱਥੇ ਅਫਗਾਨਿਸਤਾਨ 'ਚ ਬੈਠਾ ਸੀ। ਪਾਕਿਸਤਾਨ ਨੂੰ ਫਿਰ ਬੁਸ਼ ਨੇ ਮੁਸ਼ਰਫ ਨੂੰ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਦੇ ਥੱਲੇ ਔਰ ਧਮਕੀ ਪਾਰਕਿੰਗ ਲੋਟ ਬਣਾ ਦੇਾਂਗੇ, ਇਹ ਉਹ ਸਾਰੀ ਕਹਾਣੀ ਹਰ ਇੱਕ ਨੂੰ ਪਤਾ ਹੈ। ਲੇਕਿਨ ਇਸ ਸਾਰੇ ਤੋਂ ਬਾਅਦ ਲਗਭਗ 20 ਸਾਲ ਅਮਰੀਕਾ ਉੱਥੇ ਫਸਿਆ ਰਿਹਾ। ਪਾਕਿਸਤਾਨ ਨੇ ਜਿੱਥੇ ਆਪਣੇ ਜਿਹੜਾ ਡਿਪਲੋਮੇਸੀ ਦਾ ਇਸਤੇਮਾਲ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਤਾਲਿਬਾਨ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਬਿਠਾਇਆ ਨੈਗੋਸ਼ੀਏਸ਼ਨ ਟੇਬਲ ਤੇ। 15 ਅਗਸਤ 2021 ਚ ਅਮਰੀਕਾ ਉੱਥੋਂ ਨਿਕਲਦਾ ਜਿਸ ਦਿਨ ਕਾਬਲ ਦੇ ਵਿੱਚ ਤਾਲਿਬਾਨ ਆ ਜਾਂਦੇ ਨੇ। ਲੇਕਿਨ ਇਸ ਸਾਰੇ ਪੀਰੀਅਡ ਤਾਲਿਬਾਨ ਦੇ ਜਿਹੜੇ ਅਖੀਰਲੇ ਵਰੇ ਸੀ, ਪਹਿਲਿਆਂ 'ਚ ਤਾਂ ਜਦੋਂ ਇਮਰਾਨ ਖਾਨ ਆਏ ਉਹਨੂੰ ਪੂਰਾ ਰਿਸਪੈਕਟ ਉਹ, ਲੇਕਿਨ ਅਸੀਂ ਉਸੇ ਪੀਰੀਅਡ ਦੇਖਦੇ ਹਾਂ 2019 ਚ ਭਾਰਤ ਆਈਨੀ ਗੁੰਡਾਗਰਦੀ ਕਰਕੇ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖਤਮ ਕਰਦਾ ਹੈ। ਟਰੰਪ ਚੁੱਪ ਹੈ ਔਰ ਉਸ ਤੋਂ ਹੀ ਜ਼ਾਹਰ ਹੋ ਗਿਆ ਕਿ ਭਾਈ ਉਹਨਾਂ ਨੇ ਹੁਣ ਪਾਕਿਸਤਾਨ ਨੂੰ ਜਿਵੇਂ ਸਬਕ ਸਿਖਾਉਣਾ ਹੋਏ। ਔਰ ਅਨਫੋਰਚੂਨੇਟਲੀ ਇਹ ਵੀ ਸਾਹਮਣੇ ਆਉਂਦਾ ਹੈ ਕਿ ਆਲਮੋਸਟ 6 ਮਹੀਨੇ ਪਹਿਲਾਂ ਜਦੋਂ ਯੂਕਰੇਨ ਕ੍ਰਾਈਸਿਸ ਸ਼ੁਰੂ ਹੁੰਦਾ ਹੈ, ਉਸ ਦਿਨ ਜਿਸ ਦਿਨ ਸੋਵੀਅਤ ਯੂਨੀਅਨ ਰਸ਼ੀਆ ਅਟੈਕ ਕਰਦਾ ਹੈ ਯੂਕਰੇਨ ਤੇ, ਉਸ ਦਿਨ ਇਮਰਾਨ ਖਾਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਵੱਡੇ ਟੇਬਲ ਦੇ ਉੱਤੇ ਬੈਠੇ ਸੀ। ਉਸ ਤੋਂ 2-4 ਦਿਨ ਪਹਿਲਾਂ ਜਿਹੜਾ ਫਰਾਂਸ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਛੋਟੇ ਟੇਬਲ ਤੇ ਬਿਠਾਇਆ ਸੀ ਮਾਸਕ ਜਿਹੀ ਲਾ ਕੇ। ਸੋ ਇਹ ਉਹਨਾਂ ਦਾ ਡਿਪਲੋਮੈਟਿਕ ਮੈਸੇਜ ਹੁੰਦਾ। ਹੁਣ ਮੈਸੇਜ ਤਾਂ ਦਿੱਤਾ ਗਿਆ, ਲੇਕਿਨ ਇਸ ਨੂੰ ਅਮਰੀਕਾ ਨੇ ਫਿਰ ਜਿਸ ਅੰਦਾਜ਼ 'ਚ ਲਿਆ, ਜੋ ਕੁਛ ਫਿਰ ਪਾਕਿਸਤਾਨ 'ਚ ਉਸ ਤੋਂ ਬਾਅਦ ਇਮਰਾਨ ਖਾਨ ਦੀ ਹਕੂਮਤ ਦੇ ਨਾਲ ਹੋ ਰਿਹਾ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਕੱਲਾ ਇਹੀ ਨਹੀਂ ਕਿ ਵੀ ਇੱਕ ਟਕਰਾਅ ਹੈ। ਇਮਰਾਨ ਖਾਨ ਉਹਨਾਂ ਨੂੰ ਹਾਈ ਕੋਰਟ ਨੇ ਇੰਡਾਈਕਟ ਕੀਤਾ ਹੈ, ਉਹ ਚਾਰਜ ਸ਼ੀਟ ਟਰਾਇਲ ਤਾਂ ਚੱਲੇਗਾ ਕਿਉਂਕਿ ਉਹਨਾਂ ਨੇ ਇੱਕ ਜਲਸੇ ਦੇ ਵਿੱਚ ਜਿਹੜੀ ਜੱਜ ਦੇ ਖਿਲਾਫ ਕੋਈ ਗੱਲ ਕਹੀ ਜਿਸ ਨੂੰ ਉਹਨਾਂ ਨੇ ਖੁਦ ਹੀ ਉਹਦਾ ਸੂ ਮੋਟੋ ਲਿਆ ਕਿ ਜੀ ਇਹ ਜਿਹੜਾ ਉਹ ਜੁਡੀਸ਼ਰੀ ਦਾ ਨੂੰ ਥ੍ਰੈਟ ਹੈ। ਔਰ ਹੁਣ ਅੱਜ ਉਹਨੇ ਹਾਈ ਕੋਰਟ ਨੇ ਵੀ ਸਟੈਂਪ ਲਾਈ ਵੀ ਥ੍ਰੈਟ ਹੈ, ਫਰਦਰ ਟਰਾਇਲ ਜਾਏਗਾ, ਉਹਨਾਂ ਨੂੰ ਨਾਅਲ ਕਰਾਰ ਦੇ ਸਕਦੇ ਨੇ, ਹੋਰ ਵੱਧ ਤੋਂ ਵੱਧ ਕੀ ਹੋਏ। ਲੇਕਿਨ ਇਹ ਮੈਂ ਇਸ ਲਈ ਜੋੜ ਰਿਹਾ ਕਿ ਵੀ ਇਹ ਸਾਰੀ ਕਹਾਣੀ ਜਿਹਦੇ 'ਚ ਕਿ ਅਮਰੀਕਾ ਦਾ ਖਾਸ ਕਿਤੇ ਨਾ ਕਿਤੇ, ਕਿਉਂਕਿ ਇਮਰਾਨ ਖਾਨ ਕੋਈ ਪਸੰਦੀਦਾ ਨਹੀਂ ਸੀ ਅਮਰੀਕਾ ਦੇ, ਉਹ ਜਿਹੜੀ ਅਮਰੀਕਨ ਵਾਰ ਸੀ ਉਸ ਦੇ ਵੀ ਖਿਲਾਫ ਸੀ ਔਰ ਇਹ ਕਹਿੰਦੇ ਸੀ ਪਾਕਿਸਤਾਨ ਨੂੰ ਜਿਹੜਾ ਇਹਦਾ ਹਿੱਸਾ ਨਹੀਂ ਬਣਨਾ ਚਾਹੀਦਾ, ਇਹ ਸਾਡੀ ਵਾਰ ਨਹੀਂ ਹੈ। ਉਦੋਂ ਵੀ ਮੀਡੀਆ ਉਹਨਾਂ ਨੂੰ ਜਿਹੜਾ ਤਾਲਿਬਾਨ ਖਾਨ ਕਹਿੰਦਾ ਸੀ। ਔਰ ਜਦੋਂ ਉਹ ਪਾਵਰ 'ਚ ਵੀ ਆਏ, ਇਹਦੇ ਬਾਵਜੂਦ ਕੋਈ ਅਸੀਂ ਉਹਨਾਂ ਨੂੰ ਐਂਡੋਰਸ ਜਾਂ ਨੈਗੇਟ ਨਹੀਂ ਕਰ ਰਹੇ। ਮੈਂ ਤਾਂ ਇੱਕ ਨੈਰੇਟਿਵ ਦੇ ਰਿਹਾ ਕਿ ਵੀ ਹਕੂਮਤਾਂ ਦੀਆਂ ਨੀਤੀਆਂ ਕਿਵੇਂ ਬਦਲਦੀਆਂ ਨੇ, ਕਿਵੇਂ ਆਪਣੇ ਮੁਫਾਦ ਲਈ ਵੀ ਉਹ ਇਸਤੇਮਾਲ ਕਰਦੇ ਨੇ। ਸੋ ਅੱਜ ਜਦੋਂ ਕਿ ਇਮਰਾਨ ਖਾਨ ਥਾਂ ਜਲਸੇ ਕਰਕੇ ਆਪਣੀ ਪੋਪੂਲੈਰਿਟੀ ਦਾ ਮੁਜ਼ਾਹਰਾ ਕਰ ਰਹੇ ਨੇ, ਇਨ ਦਾ ਮੀਨ ਟਾਈਮ ਪਾਕਿਸਤਾਨ ਦੇ ਵਿੱਚ ਸ਼ਹਬਾਜ਼ ਸ਼ਰੀਫ ਦੀ ਕਮਾਂਡ ਥੱਲੇ ਹਕੂਮਤ ਉਹਨਾਂ ਦੀ ਲੀਡਰਸ਼ਿਪ ਥੱਲੇ ਬਣਦੀ ਹੈ। ਔਰ ਇਸ ਪੀਰੀਅਡ 'ਚ ਕ੍ਰਾਈਸਿਸ ਇੰਟਰਨਲ ਪਾਕਿਸਤਾਨ ਨੂੰ ਇਕਨੋਮਿਕਲੀ ਵੀ IMF ਦੀ ਤਲਵਾਰ ਸਿਰ ਤੇ ਲਟਕ ਰਹੀ ਸੀ। ਸ਼੍ਰੀਲੰਕਾ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਇਕਨੋਮੀ ਡੀਰੇਲ ਹੋਈ ਔਰ ਡਿਫਾਲਟਰ ਬਣਿਆ, ਪਾਕਿਸਤਾਨ ਦਾ ਵੀ ਸੀ ਖੌਫ। ਫਿਰ IMF ਦੀਆਂ ਸ਼ਰਤਾਂ ਤੇ ਜਿਹੜਾ ਪਾਕਿਸਤਾਨ ਨੂੰ ਜਿਹੜਾ ਉਹ ਕੁਝ ਮਿਲਿਆ, ਕੁਝ ਚੀਨ ਨੇ ਵੀ 2-3 ਬਿਲੀਅਨ ਦਿੱਤਾ। ਸੋ ਡਿਫਾਲਟਰ ਵਾਲੀ ਸਿਚੁਏਸ਼ਨ ਤਾਂ ਬਚ ਗਈ। ਹਾਲਾਂਕਿ ਹੁਣ ਵੀ ਜਦੋਂ ਅਮਰੀਕਨ ਡਾਲਰ ਵੀਜ਼ਾ ਵੀ ਪਾਕਿਸਤਾਨ ਕਰੰਸੀ ਹੈ, ਸ਼ਾਇਦ ਪਾਕਿਸਤਾਨ ਦੇ 220 ਰੁਪਏ ਕਿ 25 ਰੁਪਏ ਨੇ। ਫਿਰ ਅਨਫੋਰਚੂਨੇਟਲੀ ਕਈ ਵਾਰ ਕੁਦਰਤ ਦਾ ਵੀ ਕੋਈ ਕਹਿਰ ਹੁੰਦਾ ਹੈ, ਫਲੱਡਸ ਇਸ ਵੇਲੇ ਇੱਕ ਵੱਡਾ ਹਿੱਸਾ ਪਾਕਿਸਤਾਨ ਦਾ ਡੁੱਬਰ। ਇਸ ਕੋਈ ਸ਼ੱਕ ਨਹੀਂ ਕਿ ਇੰਟਰਨੈਸ਼ਨਲ ਕਮਿਊਨਿਟੀ ਸਮੇਤ UN NGOs ਉਹਨਾਂ ਨੇ ਖੁੱਲ੍ਹ ਕੇ ਮਦਦ ਕੀਤੀ। ਈਵਨ ਅੱਜ ਮੈਂ ਦੇਖ ਰਿਹਾ ਸੀ ਕਿ ਐਂਟੋਨੀਓ ਗੁਟਰੈਸ ਜਿਹੜੇ ਸੈਕਟਰੀ ਜਨਰਲ ਨੇ UN ਦੇ, ਉਹ ਪਾਕਿਸਤਾਨ ਜਾ ਰਹੇ ਨੇ ਟੂ ਸ਼ੋ ਸਿੰਪਥੀ ਕਿ ਬਈ ਫਲੱਡਸ ਦੇ ਵਿੱਚ ਸਫਰ ਕਰ ਰਹੇ ਨੇ ਲੋਕ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਖਬਰ ਜਿਹਨੂੰ ਪੋਜ਼ਿਟਿਵਲੀ ਦੇਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਇਹ ਵੀ ਲੱਗੇਗਾ ਕਿ ਭਾਈ ਇਹ ਕਿਉਂਕਿ ਹੁਣ ਝੁਕਾਅ ਹੁਣ ਦੀ ਹਕੂਮਤ ਦਾ ਅਮਰੀਕਾ ਪੱਖੀ ਹੋਇਆ, ਇਸ ਲਈ ਉਹਨਾਂ ਨੂੰ ਜਿਹੜਾ ਉਹਨਾਂ ਨੇ ਜਿਹੜਾ ਇਹ ਤੋਹਫਾ ਦਿੱਤਾ ਹੈ। ਪਰ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਹ ਇੱਕ ਪਾਰਟ, ਹਾਲਾਂ ਇੰਡੀਆ ਨੂੰ ਜਿਵੇਂ ਅਮਰੀਕਾ ਨਵਾਜ਼ ਰਿਹਾ ਸਟ੍ਰੈਟੇਜਿਕ ਪਾਰਟਨਰ, ਇਹ ਉਹ ਚੀਨ ਦੇ ਖਿਲਾਫ ਵੀ ਇਸਤੇਮਾਲ ਕਰ ਰਿਹਾ। ਔਰ ਇਹ ਖਬਰ ਹੈ ਕਿ ਭਾਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ US ਕਾਂਗਰਸ ਨੂੰ ਨੋਟੀਫਿਕੇਸ਼ਨ ਦੇ ਤੌਰ ਤੇ ਇਹ ਦੱਸਿਆ ਕਿ ਭਾਈ ਅਸੀਂ ਫੋਰਨ ਮਿਲਟਰੀ ਸੇਲ ਜਿਹੜੀ ਹੈ F-16, ਕਿਉਂਕਿ F-16 ਪਾਕਿਸਤਾਨ ਦੇ ਕੋਲ ਸ਼ਾਇਦ 65 ਜਾਂ 75 ਨੇ ਅਮਰੀਕਨ
ਫਾਸਟ ਪਲੇਨ ਹੈ, ਫਾਈਟਰ ਪਲੇਨ ਹੈ। ਜੀ ਹੁਣ ਜਦੋਂ ਤੁਸੀਂ ਔਰ ਹੁਣ ਤਾਂ ਆਲਮੋਸਟ ਉਹਨਾਂ ਦੀ ਉਮਰ ਵੀ ਖਤਮ ਹੋਣ ਦੇ ਨੇੜੇ ਤੇੜੇ ਹੋਏਗੀ, ਲੇਕਿਨ ਜਿਹੜੇ ਇਸ ਕਿਸਮ ਦੀ ਇਕਵਿਪਮੈਂਟ ਮਸ਼ੀਨਰੀ ਹੁੰਦੀ ਹੈ ਉਹਨੂੰ ਸਸਟੇਨ ਕਰਨ ਦੇ ਲਈ ਵੀ ਤਾਂ ਲਗਾਤਾਰ ਪੁਰਜੇ ਚਾਹੀਦੇ ਹੁੰਦੇ ਨੇ ਜਾਂ ਦੂਜੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਮਿਲਟਰੀ ਏਡ ਰੋਕੀ ਸੀ ਪਾਕਿਸਤਾਨ ਦੀ, ਇਸ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਅਨਡੂ ਕਰਦੇ ਆ। $450 ਮਿਲੀਅਨ ਦਾ ਜਿਹੜਾ ਹੈ ਇਹ ਹੈ ਤਾਂ ਡੀਲ ਹੈ, ਬਿਜ਼ਨਸ ਡੀਲ ਹੈ, ਪਾਕਿਸਤਾਨ ਪੈਸੇ ਦੇਗਾ, ਕੋਈ ਉਹਨਾਂ ਨੂੰ ਇਸ ਕਿਸਮ ਦਾ ਨਹੀਂ ਹੈ। ਲੇਕਿਨ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਕਿ ਇਹ ਜਿਹੜਾ F-16 ਸਸਟੇਨੇਬਲ ਜਿਹੜਾ ਉਹਨਾਂ ਦੀ ਟੈਕਨੀਕੈਲਿਟੀਜ਼ ਨੇ ਉਹਦੇ ਲਈ $450 ਮਿਲੀਅਨ ਦਾ ਉਹਨਾਂ ਨੇ US ਕਾਂਗਰਸ ਨੂੰ ਕਿਹਾ ਵੀ ਅਸੀਂ ਕਰਨਾ ਚਾਹੁੰਦੇ ਹਾਂ। ਉਹਦੇ ਨਾਲ ਜਿਹੜੀ ਉਹਨਾਂ ਦੇ ਪੈਂਟਾਗਨ ਡਿਫੈਂਸ ਸਿਕਿਉਰਿਟੀ ਕੋਆਪਰੇਟਿਵ ਏਜੰਸੀ ਦਾ ਨੋਟ ਹੈ ਉਹ ਹੋਰ ਵੀ ਅਹਿਮੀਅਤ ਵਾਲਾ ਹੈ, ਜਿਹੜਾ ਦੱਸਦਾ ਹੈ ਕਿ ਪਾਕਿਸਤਾਨ ਬੈਕ ਇਨ ਫੇਵਰ ਆ ਰਿਹਾ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਜਿਹੜਾ ਇੰਡੀਆ ਦਾ ਰੂਸ ਵੱਲ ਝੁਕਾਅ ਹੈ ਉੱਥੋਂ ਉਹਨੇ ਨਹੀਂ ਖਿੱਚਿਆ। ਅਮਰੀਕਾ ਭਾਰਤ ਨੂੰ ਵੀ ਦੱਸ ਰਿਹਾ ਕਿ ਜੀ ਅਸੀਂ ਹੁਣ ਪੁਰਾਣੇ ਯਾਰ ਕੋਲ ਚੱਲੇ ਹਾਂ। ਉਹ ਜਿਹੜੇ ਲਫ਼ਜ਼ ਨੇ ਉਹਦੇ 'ਚ ਇਹ ਉਹਨਾਂ ਦਾ ਡਿਫੈਂਸ ਸਿਕਿਉਰਿਟੀ ਕੋਆਪਰੇਸ਼ਨ ਏਜੰਸੀ ਦਾ ਇਹ ਕਹਿਣਾ ਹੈ, Pakistan is an important counter-terrorism partner, and as part of long-standing policy, the United States provides life cycle maintenance and sustainable packages for US origin platform, said a State Department spokesperson. A State Department ਦੇ spokesperson ਨੇ ਕਿਹਾ ਕਿ ਜੀ ਸਾਡਾ ਬਹੁਤ ਅਹਿਮ ਦਹਿਸ਼ਤਗਰਦ ਵਿਰੋਧੀ ਪਾਰਟਨਰ ਹੈ। ਹੁਣ ਟਰੰਪ ਤਾਂ ਦਹਿਸ਼ਤਗਰਦ ਕਹਿ ਰਿਹਾ ਸੀ ਪਾਕਿਸਤਾਨ ਨੂੰ, ਚਲੋ ਇਹਨਾਂ ਦੀ ਲੈਂਗੁਏਜ ਤਾਂ ਬਦਲੀ। ਔਰ ਸਾਡੀ ਜਿਹੜੀ ਲੌਂਗ ਸਟੈਂਡਿੰਗ ਪਾਲਿਸੀ ਹੈ, ਅਸੀਂ ਜਿਹੜਾ ਵੀ ਡੀਲ ਪਹਿਲਾਂ ਜਿਨ੍ਹਾਂ ਨੂੰ ਦਿੱਤਾ ਹੋਇਆ ਸਮਾਨ ਉਹਨਾਂ ਦੀ ਮੇਨਟੇਨੈਂਸ ਤੇ ਸਸਟੇਨ ਕਰਨ ਦੇ ਲਈ ਉਹਨਾਂ ਨੂੰ ਪੈਕੇਜ ਦਿੰਦੇ। ਦਿਸ ਵਿਲ ਸਸਟੇਨ ਇਸਲਾਮਾਬਾਦ's capability to meet current and future counter-terrorism threats by maintaining its F-16 fleet, as well as support American foreign policy and national security objectives by allowing interoperability in ongoing counter-terrorism efforts and in preparation for future contingency operations. ਸਾਲਾ ਕਾਮਨ ਬੰਦੇ ਨੂੰ ਵੀ ਪਤਾ ਵੀ F-16 ਦਾ ਕਾਊਂਟਰ ਟੈਰਰਿਜ਼ਮ ਨਾਲ ਕੀ ਲੈਣਾ ਦੇਣਾ। ਉਹ ਕੋਈ ਦਹਿਸ਼ਤਗਰਦਾਂ ਦੇ ਖਿਲਾਫ ਤਾਂ ਇਸ ਲੈਵਲ ਦਾ ਨਹੀਂ ਹੈ, ਉਹ ਤਾਂ ਜ਼ਾਹਰ ਹੈ ਇੱਕ ਵਾਰ ਪਲੇਨ ਹੈ। ਪਰ ਅਮਰੀਕਾ ਦਾ ਬੈਂਡ ਕਰਨਾ ਹੀ ਇਸ ਪਾਸੇ ਨੂੰ ਮੈਲਟਿੰਗ ਆਫ ਦਾ ਆਈਸ ਹੈ। ਪਰ ਇਸ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਵੀ ਜਿਸ ਅੰਦਾਜ਼ ਦੇ ਵਿੱਚ ਜਿਹੜਾ ਭਾਰਤ ਚੁੱਪ ਹੈ, ਔਰ ਇਹਨਾਂ ਦਾ ਹੀ ਮੀਡੀਆ ਕਹਿ ਰਿਹਾ ਕਿ ਲਾਸਟ ਟਾਈਮ ਜਦੋਂ ਅਮਰੀਕਾ ਨੇ ਇਸ ਕਿਸਮ ਦਾ ਜਿਹੜਾ ਸੌਦਾ ਦਿੱਤਾ ਸੀ ਪਾਕਿਸਤਾਨ ਨੂੰ, ਭਾਰਤ ਨੇ ਅਮਰੀਕਾ ਦੇ ਸਫੀਰ ਨੂੰ ਐਂਬੈਸਡਰ ਨੂੰ ਰਿਚਰਡ ਵਰਮਾ, ਪੰਜਾਬੀ ਹਿੰਦੂ ਕਨਵਰਟਡ ਟੂ ਕ੍ਰਿਸਚੀਅਨਿਟੀ, ਉਹਨੂੰ ਸੱਦ ਕੇ ਪ੍ਰੋਟੈਸਟ ਕੀਤਾ ਸੀ ਕਿ ਭਾਈ ਇਹ ਅਮਰੀਕਾ ਗਲਤ ਕਰ ਰਿਹਾ। ਪਰ ਇਸ ਵੇਲੇ ਜਿਹੜਾ ਭਾਰਤ ਜਿਹੜਾ ਉਹ ਬਿਲਕੁਲ ਉਸਨੇ ਇਸ ਦੇ ਉੱਤੇ ਚੁੱਪੀ ਧਾਰੀ ਹੈ। ਔਰ ਇਹ ਜਿਹੜਾ ਹੈਜ਼ ਨਾਟ ਔਰ ਇਹਨਾਂ ਦੀ ਖਬਰ ਹੀ ਹੈ ਕਿ ਇੰਡੀਅਨ ਫੋਰਨ ਆਫਿਸ has not reacted so far to Biden administration approving US $450 million F-16 fighter jet fleet sustainment program to Pakistan। और ये ਜਿਹੜੀ announcement ਉਹਨਾਂ ਨੇ ਕੀਤੀ ਹੈ ਇਹ ਇੱਕਦਮ ਬਾਅਦ ਕੀਤੀ ਹੈ। ਹੁਣ ਅਜੇ ਅਸੀਂ ਦੇਖਦੇ ਹਾਂ ਕਿ US ਨੇ ਕੁਆਡ ਔਰ ਮੈਰੀਟਾਈਮ ਸਿਕਿਉਰਿਟੀ ਡਾਇਲੌਗ ਕਰਕੇ ਹਟੇ ਨੇ। ਕੁਆਡ ਦਾ ਇੰਡੀਆ ਹਿੱਸਾ ਹੈ। ਸੋ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਇੰਡੀਆ ਨੂੰ ਆਪਣਾ ਡਿਸਪਲੇਸ਼ਰ ਵੀ ਦਿਖਾ ਰਿਹਾ ਹੈ, ਪਾਕਿਸਤਾਨ ਨੂੰ ਵੀ ਗਾਜਰ ਦਿਖਾ ਦਿੱਤੀ ਹੈ ਕਿ ਭਾਈ ਸਾਡੇ ਨਾਲ ਹੀ ਰਹੋ ਤੇ ਐਸ਼ ਕਰੋਗੇ। ਔਰ ਇਹ ਜਿਹੜੇ ਹਾਲਾਂਕਿ ਇਹ ਜਿਹੜੀ ਦੋਨੋਂ ਹੀ ਮੀਟਿੰਗਸ ਹੋਈਆਂ ਕੁਆਡ ਦੇ ਵੀ ਔਰ ਮੈਰੀਟਾਈਮ ਸਿਕਿਉਰਿਟੀ ਡਾਇਲੌਗ, ਉਹਦੇ 'ਚ ਪਾਕਿਸਤਾਨ ਦਾ ਜ਼ਿਕਰ ਤੱਕ ਨਹੀਂ ਹੋਇਆ। ਔਰ ਇਹ ਇਸ ਤੋਂ ਫੌਰਨ ਬਾਅਦ $450 ਮਿਲੀਅਨ ਦੀ ਇਹ ਡੀਲ ਦਿੱਤੀ ਜਾਂਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹ ਇਕੱਲਾ ਕਨਫਿਊਜ਼ਨ ਜਾਂ ਭੰਬਲ ਭੂਸਾ ਹੀ ਨਹੀਂ ਹੈ, ਇਹ ਇਵੇਂ ਹੀ ਹੈ ਜਿਵੇਂ ਉਹ ਸਾਡੇ ਪੰਜਾਬੀ ਚ ਉਹਨੇ ਕਿਹਾ ਜੀ ਗਵਰਨਮੈਂਟ ਕੀ ਕਰ ਰਹੀ ਹੈ, ਕਹਿੰਦੇ ਗਵਰਨਮੈਂਟ ਕੀ ਕਰ ਰਹੀ ਹੈ, ਉਹ ਕਹਿੰਦਾ ਜੀ ਉਹ ਗੌਰ ਕਰ ਰਹੀ, ਮਿੰਟ ਦੀ ਗੌਰ ਕਰ ਰਹੀ ਹੈ। ਕਹਿੰਦਾ ਇਸ ਲਈ ਤੁਹਾਨੂੰ ਗਵਰਨਮੈਂਟ ਕਹਿੰਦੇ ਨੇ, ਪਿਛਲੇ ਮਿੰਟ ਵਾਲਾ ਫੈਸਲਾ ਹੋਰ ਸੀ, ਅਗਲੇ ਮਿੰਟ ਵਾਲਾ ਹੋਰ ਹੈ, ਇਸ ਲਈ ਗਵਰਨਮੈਂਟ ਹੈ। ਹੁਣ ਇਹ ਜਿਹੜੀ ਸਰਕਾਰ ਹੈ ਜਿਸ ਨੂੰ ਪਾਕਿਸਤਾਨ ਦੇ ਜਿਹੜੇ ਕੁਝ ਪੈਟਰੀਓਟਿਕ ਐਂਕਰ ਨੇ ਉਹ ਕਹਿਣਗੇ ਸਾਹਿਬ ਬਹਾਦਰ ਕਿ ਸਾਹਿਬ ਬਹਾਦਰ ਨੇ ਜੋ ਫਿਰ ਕਰਤਾ ਆਰਡਰ। ਸੋ ਹੁਣ ਸਾਹਿਬ ਬਹਾਦਰ ਦਾ ਹੋ ਗਿਆ ਆਰਡਰ ਕਿ ਪਿਘਲਾ ਦਿਓ ਬਰਫ਼ ਤੇ ਦੇ ਦਿਓ ਸੌਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਇਸ ਵਾਲੀ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ SYL ਜਿਹੜਾ ਇਸ਼ੂ ਹੈ ਉਸ ਉੱਪਰ ਕੇਜਰੀਵਾਲ ਦਾ ਕੀ ਰੋਲ ਹੈ, ਕੀ ਉਹ ਕਹਿਣਾ ਚਾਹੁੰਦਾ ਹੈ ਔਰ ਕੀ ਕਰਨਾ ਚਾਹੁੰਦਾ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ SYL ਨਹਿਰ ਦਾ ਇਸ਼ੂ ਸੈਂਟਰ ਵੱਲੋਂ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਦੋਨਾਂ ਨੂੰ ਪਾਣੀ ਦੀ ਜ਼ਰੂਰਤ ਹੈ। ਲੱਗਦਾ ਹੈ ਕਿ ਕੇਜਰੀਵਾਲ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਭਗਵੰਤ ਮਾਨ ਨੂੰ ਮੋਰੇ ਵਜੋਂ ਵਰਤੇਗਾ। ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ SYL ਕਨਾਲ ਦੇ ਮੁੱਦੇ ਤੇ ਮਹੀਨੇ ਦੇ ਵਿੱਚ ਹਰਿਆਣੇ ਦੇ ਚੀਫ ਮਿਨਿਸਟਰ ਨਾਲ ਮਿਲੋ ਔਰ ਇਹਨੂੰ ਰਿਜ਼ੋਲਵ ਕਰੋ, ਔਰ ਉਹਨਾਂ ਨੇ ਜਨਵਰੀ 2023 ਦੀ ਅਗਲੀ ਡੇਟ ਪਾਈ ਹੈ। ਤੇ ਅਸੀਂ ਉਸ ਸਾਰੇ ਪਾਣੀਆਂ ਦੇ ਮੁੱਦੇ ਦੇ ਪਿਛੋਕੜ ਨੂੰ ਦੱਸਦੇ ਹਾਂ ਕਿਹਾ ਸੀ ਕਿ ਹੁਣ ਫਾਈਨਲੀ ਜਿੱਥੇ ਸੈਂਟਰਲ ਦੀਆਂ ਏਜੰਸੀਆਂ ਵੀ ਇਸ ਗੱਲ ਦੀ ਤਿਆਰੀ 'ਚ ਨੇ ਕਿ ਵੀ ਪੰਜਾਬ ਦੇ ਵਿੱਚ ਹੁਣ ਨਵੀਂ ਜਨਰੇਸ਼ਨ, ਯੰਗ ਜਨਰੇਸ਼ਨ ਜਿਹਨੂੰ ਕਿਸਾਨ ਮੂਵਮੈਂਟ ਨੇ ਜਿਹੜਾ ਐਨਰਜਾਈਜ਼ ਕੀਤਾ, ਸਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਜਿੱਤ ਔਰ ਉਸ ਤੋਂ ਪਹਿਲਾਂ ਦੀਪ ਸਿੱਧੂ ਮੂਸੇਵਾਲਾ, ਉਹਨਾਂ ਦੀ ਪੋਪੂਲੈਰਿਟੀ ਔਰ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਉਹਨਾਂ ਦੇ ਦਿਨ ਵੀ ਸ਼ਹੀਦੀ ਮਨਾਏ ਗਏ ਔਰ ਉਸ ਸਾਰੇ ਨੂੰ ਲੈ ਕੇ ਪਾਣੀਆਂ ਦਾ ਮੁੱਦਾ ਜਿਵੇਂ ਇੱਕਦਮ ਸੈਂਟਰਲ ਸਟੇਜ ਤੇ ਆਇਆ। ਉਹਨੂੰ ਲੱਗਾ ਕਿ ਵੀ ਇਹ ਇਸ ਮੁੱਦੇ ਦੇ ਉੱਤੇ ਹੁਣ ਸੁਪਰੀਮ ਕੋਰਟ ਨੂੰ, ਜਿਹਦੇ 'ਚ ਕਿ 2004 'ਚ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ, ਉਦੋਂ ਤੋਂ ਲੈ ਕੇ ਹੀ ਪਹਿਲਾਂ ਤਾਂ ਉਸ ਐਕਟ ਦੀ ਵੈਲਿਡਿਟੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੋਲ ਪੈਟੀਸ਼ਨ ਸੀ। ਹੁਣ 2004 ਤੋਂ 2022 'ਚ 18 ਸਾਲ ਹੋ ਗਏ ਨੇ। ਹੁਣ ਇਸ ਸਾਰੇ ਪੀਰੀਅਡ 'ਚ ਕਦੇ ਉਹ ਫਾਈਲ ਉੱਤੇ ਆ ਜਾਂਦੀ ਹੈ, ਕਦੇ ਥੱਲੇ ਆ ਜਾਂਦੀ ਹੈ। ਸੋ ਕੋਰਟ ਇਹਨਾਂ ਦੇ ਉਦੋਂ ਹੀ ਐਕਟ ਕਰਦੇ ਨੇ ਜਦੋਂ ਇਹਨਾਂ ਨੂੰ ਜਿਹੜੀ ਹਕੂਮਤ ਹੈ ਜਾਂ ਜਿਹੜੇ ਉਹਨਾਂ ਦੇ ਡੀਪ ਸਟੇਟ ਆ ਆਰਡਰ ਕਰਦੀ ਹੈ ਵੀ ਇਹਨੂੰ ਕੱਢ ਲਓ, ਇਹਨੂੰ ਪਾ ਦਿਓ। ਹੁਣ ਅਸੀਂ ਦੇਖ ਰਹੇ ਹਾਂ ਕਿ ਆਰਟੀਕਲ 370 35A 3 ਸਾਲ ਤੋਂ ਜ਼ਿਆਦਾ ਹੋ ਗਏ ਜਿਨ੍ਹਾਂ ਨੂੰ ਜਿਹੜਾ ਉਹ ਆਈਨੀ ਗੁੰਡਾਗਰਦੀ ਕੀਤੀ ਹੈ। ਸੈਂਕੜਿਆਂ ਪਟੀਸ਼ਨਾਂ ਸੁਪਰੀਮ ਕੋਰਟ ਕੋਲ ਪਈਆਂ ਪਰ ਸੁਪਰੀਮ ਕੋਰਟ ਜਿਹੜਾ ਹੈ ਉਸ ਦੇ ਉੱਤੇ ਉਹਨੇ ਅਜੇ ਤੱਕ ਸੁਣਵਾਈ ਤੱਕ ਨਹੀਂ ਕੀਤੀ ਹੈ, ਡੇਟ ਤੱਕ ਹੀ ਫਿਕਸ ਕਰਨੀ ਹੈ। ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕਰਨਾਟਕਾ ਦੇ ਵਿੱਚ ਹਿਜਾਬ ਦਾ ਮੁੱਦਾ ਜਿਹੜਾ ਕਿ ਖਾਮਖਾ ਉੱਥੋਂ ਦੀ ਬੀਜੇਪੀ ਸਰਕਾਰ ਬਣਾ ਕੇ ਪੋਲਰਾਈਜ਼ ਕਰ ਰਹੀ ਹੈ, ਮੁਸਲਮਾਨਾਂ ਨੂੰ ਜਿਹੜਾ ਉੱਥੇ ਪਰਸੀਕਿਊਟ ਕਰ ਰਹੀ ਹੈ, ਉਹ ਸੁਪਰੀਮ ਕੋਰਟ ਦੇ ਜੱਜ ਸੁਣ ਰਹੇ ਨੇ। ਅੱਜ ਇੱਕ ਜੱਜ ਨੇ ਕਿਹਾ ਨਹੀਂ ਇਹ ਹਿਜਾਬ ਨੂੰ ਪਗੜੀ, ਉਹਨਾਂ ਦੇ ਹੁਣ ਕਾਊਂਟਰ ਤਾਂ ਕਰਨ ਲਈ ਆਰਗੂਮੈਂਟ ਉਹਨਾਂ ਦੇ ਵਕੀਲ ਨੇ ਦੇਣਾ ਹੀ ਸੀ। ਉਹਨਾਂ ਨੇ ਕਿਹਾ ਜੀ ਕਿ ਵੀ ਜੇ ਸਿੱਖਾਂ ਨੂੰ ਪੱਗ ਔਰ ਕਿਰਪਾਨ ਦਾ ਹੱਕ ਹੈ ਤੇ ਇਹ ਕਿਉਂ ਨਹੀਂ ਹੈ। ਹੁਣ ਉੱਥੇ ਹੁਣ ਉਹਨਾਂ ਨੇ ਕਿਉਂਕਿ ਦੋਨਾਂ ਨੂੰ ਪੜ੍ਹਾਉਣਾ ਵੀ ਹੈ ਔਰ ਮੁਸਲਮਾਨਾਂ ਦੇ ਹਿਜਾਬ ਨੂੰ ਜਿਹੜਾ ਉਹ ਗੈਰ ਮਜ਼ਹਬੀ ਸਾਬਤ ਕਰਨਾ ਹੈ। ਉਹਨੂੰ ਕਹਿੰਦੇ ਨਹੀਂ ਸਿੱਖਾਂ ਨੂੰ ਤੇ ਪੱਗ ਔਰ ਕਿਰਪਾਨ ਕਨਸਟੀਟਿਊਸ਼ਨਲ, ਇਹਨੂੰ ਇਹਦੇ ਨਾਲ ਕੰਪੇਅਰ ਨਹੀਂ ਕੀਤਾ ਜਾ। ਠੀਕ ਹੈ, ਕੰਪੇਅਰ ਨਹੀਂ ਕੀਤਾ ਜਾ ਸਕਦਾ, ਪਰ ਇੱਕ ਪਾਸੇ ਹਰਿਆਣੇ ਦੇ ਸਕੂਲਾਂ ਦੇ ਵਿੱਚ
ਦਰਜਨਾਂ ਸਕੂਲਾਂ 'ਚ ਬੱਚਿਆਂ ਦੇ ਕੜੇ ਲਵਾਏ ਜਾ ਰਹੇ ਨੇ ਬਿਲਕੁਲ। ਉਦੋਂ ਤੁਹਾਨੂੰ ਜਿਹੜੇ ਤੁਸੀਂ ਪੱਗ ਔਰ ਕਿਰਪਾਨ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹੋ, ਹਿਜਾਬ ਦੇ ਇਸ਼ੂ ਨੂੰ ਜਿਹੜਾ ਟ੍ਰਿਵਲਾਈਜ਼ ਕਰਨ ਦੇ ਲਈ, ਪਰ ਦੂਸਰੇ ਪਾਸੇ ਤੁਸੀਂ ਸਿੱਖ ਬੱਚਿਆਂ ਦੇ ਕੜੇ ਤੱਕ ਲਵਾ ਰਹੇ ਹੋ। ਸੋ ਕੁੱਲ ਮਿਲਾ ਕੇ ਜਿਹੜੀ ਜੁਡੀਸ਼ਰੀ ਹੈ ਉਹ ਬਿਲਕੁਲ ਇਨ ਲਾਈਨ ਹੈ ਉਹਨਾਂ ਦੀ ਡੀਪ ਸਟੇਟ ਦੇ ਜੋ ਕੁਝ ਵੀ ਉਹ ਕਰ ਰਹੇ ਨੇ। ਤੇ ਜਿਉਂ ਹੀ SYL ਦੇ ਮੁੱਦੇ ਤੇ ਭਗਵੰਤ ਮਾਨ ਦੇ ਅੱਜ ਸਾਹਮਣੇ ਆਇਆ ਔਰ ਉਹਨੇ ਕਿਹਾ ਜੀ ਮੈਂ ਬਿਲਕੁਲ ਮਿਲਣ ਨੂੰ ਤਿਆਰ ਹੈ। ਹੁਣ ਕੇਜਰੀਵਾਲ, ਭਗਵੰਤ ਮਾਨ ਤਾਂ ਫੀਲ ਹੈ, ਮੋਹਰ ਹੈ। ਅਲਟੀਮੇਟਲੀ ਅਰਵਿੰਦ ਕੇਜਰੀਵਾਲ ਜਿਹੜਾ ਕੱਲਾ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਹੈ, ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ। ਇਹ ਵੀ ਨਹੀਂ ਉਹਨੂੰ ਪ੍ਰਧਾਨ ਕਹਿਣਾ ਵੀ ਬੇਇੱਜ਼ਤੀ ਹੈ, ਕਿਉਂਕਿ ਉਹੀ ਹੈ। ਅੱਜ ਉਹਨੂੰ ਪਾਸੇ ਕਰ ਦਿਓ, ਆਮ ਆਦਮੀ ਪਾਰਟੀ ਲਾਈਕ ਹਾਊਸ ਆਫ ਕਾਰਡਸ ਡਿੱਗ ਪੈਗੀ, ਕਿਉਂਕਿ ਵਨ ਮੈਨ ਡਿਸੀਜਨ ਮੇਕਿੰਗ ਹੈ। ਉਹਦੇ ਦਿਲ 'ਚ ਕੀ ਚੱਲ ਰਿਹਾ, ਉਹ ਆਵਾਜ਼ ਤਾਂ ਜਨਾਨਾ ਹੈ ਉਹਦੀ, ਤੇ ਉਹਦੇ ਚੱਲ ਕੀ ਰਿਹਾ ਉਹ ਕਿਸੇ ਨੂੰ ਪਤਾ ਨਹੀਂ ਹੈ। ਜਿਵੇਂ ਬਾਦਲ ਬਾਰੇ ਕਿਹਾ ਜਾਂਦਾ ਸੀ ਵੀ ਕੀ ਚੱਲ ਰਿਹਾ। ਹਾਂ, ਇੱਕ ਜ਼ਰੂਰ ਹੈ ਕਿ ਉਹ ਸਿੱਖ ਦੋਖੀ ਹੈ, ਪੰਜਾਬ ਦਾ ਬੇੜਾ ਗਰਕ ਕਰਨਾ ਚਾਹੁੰਦਾ ਹੈ। ਉਹਨੇ ਸਿੱਖਾਂ ਦਾ ਪੈਸਾ, ਰੀਸੋਰਸ ਦੂਜੇ ਇਸਤੇਮਾਲ ਕੀਤੇ ਨੇ। ਔਰ ਮੈਂ ਅੱਜ ਦੇਖਿਆ ਤਾਂ ਨਹੀਂ ਹੈ, HS ਫੂਲਕਾ ਜਿਹੜਾ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੀਡਰ ਸੀ, ਉਹਨੇ ਕੁਝ ਕਿਹਾ। ਅੱਜ ਉਹਦਾ ਇੱਕ ਇੰਟਰਵਿਊ ਹੈ ਔਰ ਹੋ ਸਕਦਾ ਹੈ ਕਿਉਂਕਿ ਫੂਲਕੇ ਦੇ ਕੋਲ ਵੀ ਕਾਫੀ ਕੁਝ ਐਸਾ ਲੁਕਿਆ ਹੋਇਆ ਹੈ ਜਿਹੜਾ ਉਹਨੇ ਕਦੇ ਕੇਜਰੀਵਾਲ ਦੇ ਖਿਲਾਫ ਆਵਾਜ਼ ਨਹੀਂ ਚੁੱਕੀ ਹੈ। ਲੇਕਿਨ ਜੇ ਉਹਨੇ ਛੱਡਿਆ, MLA ਵੀ ਛੱਡੀ ਔਰ ਆਲਮੋਸਟ ਸਿਆਸਤ ਤੋਂ ਹੀ ਬਾਹਰ ਹੋਇਆ, ਤੇ देयर हैज टू बी ए रीज़न। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਇੱਕ ਕਰਕੇ ਸੁੱਚਾ ਸਿੰਘ ਛੋਟੇਪੁਰ ਹੋਏ ਔਰ ਬਾਅਦ ਦੇ ਵਿੱਚ ਸੁਖਪਾਲ ਖਹਿਰਾ, ਇਹ ਸਾਰੇ ਕਿਉਂਕਿ ਇਹਨਾਂ 'ਚ ਕਿਤੇ ਨਾ ਕਿਤੇ ਪੰਥ ਦਾ, ਪੰਜਾਬ ਦਾ ਦਰਦ ਸੀ। ਜਦੋਂ ਇਹਨਾਂ ਨੇ ਨੇੜੇ ਹੋ ਕੇ ਦੇਖਿਆ ਵੀ ਨਹੀਂ, ਇਹ ਤਾਂ ਸ਼ੁੱਧ ਬਨਾਰਸੀ ਬਾਣੀਆ ਜਿਹੜਾ ਇਹ ਤਾਂ ਬੇੜਾ ਗਰਕ ਕਰਨ ਤੇ ਤੁਰਿਆ ਹੋਇਆ, ਇਹ ਤਾਂ ਸਾਨੂੰ ਇਸਤੇਮਾਲ ਕਰ ਰਿਹਾ। ਔਰ ਇਹ ਇੰਨੀ ਕੁ ਭਗਵੰਤ ਮਾਨ ਦੀ ਭੁੱਖ ਸੀ, ਚਾਹਨਾ ਸੀ, ਪੈਰ ਕੇਜਰੀਵਾਲ ਦੇ ਫੜੇ ਸੀ, ਰੋਈ ਜਾਂਦਾ ਸੀ ਵੀ ਇੱਕ ਵਾਰੀ ਮੈਨੂੰ ਬਿਠਾ ਦੇ, ਤੇਰੇ ਬੱਚੇ ਜੀਣ, ਤੇਰੇ ਬੱਚਿਆਂ ਦੇ ਬੱਚੇ ਜੀਣ। ਨਹੀਂ, ਉਹ ਬਿਲਕੁਲ ਹੀ ਉਹਨਾਂ ਜਿਹੜਾ ਉਹ ਉਸ ਕਿਸਮ ਦਾ ਰੋਲ ਸੀ। ਤੇ ਜਦੋਂ ਬੰਦਾ ਇਸ ਲੈਵਲ ਤੇ ਹੁੰਦਾ ਹੈ, ਫਿਰ ਸੌਦੇਬਾਜ਼ੀ ਕਰਨ ਦੀ ਲੋੜ ਵੀ ਨਹੀਂ ਹੁੰਦੀ। ਇਹ ਨਹੀਂ ਹੁੰਦਾ ਜੀ ਉਹਨੂੰ ਜਿਹੜਾ ਉਹ ਤਾਂ ਪਹਿਲਾਂ ਹੀ ਹੱਥ ਜੋੜ ਕੇ ਖੜਾ। ਹੁਣ ਤਾਂ ਉਹਨੇ ਉਹਦਾ ਵਿਆਹ ਵੀ ਹੋ ਗਿਆ ਔਰ ਉਹ ਸਾਰੇ ਨੂੰ ਜਿਹੜਾ ਉਹ ਹੁਣ ਤੱਕ ਕੁਝ ਵੀ ਕਰਨ ਨੂੰ ਤਿਆਰ ਹੈ ਕੇਜਰੀਵਾਲ ਲਈ। ਹੁਣ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਸਟੇਟਮੈਂਟ ਜਿਹੜੀ ਦਿੱਤੀ, ਜਿਹੜੀ ਇਹ ਸ਼ੱਕ ਪਾਉਂਦੀ ਹੈ ਕਿ ਪਾਣੀਆਂ ਦੇ ਮੁੱਦੇ ਤੇ ਕੇਜਰੀਵਾਲ ਡੀਲ ਕਰੇਗਾ ਇਹਨਾਂ ਦੇ ਨਾਲ, ਸੈਂਟਰ ਨਾਲ, ਕਿਉਂਕਿ ਮਨੀਸ਼ ਸਿਸੋਦੀਆ ਉਹਦੀ ਵੀ ਮੋਟੀ ਧੌਣ ਸੂਰ ਵਰਗੀ ਉਹਨਾਂ ਨੇ ਫਸਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ, ਅਲਕੋਹਲ, ਲਿਕਰ ਦੇ ਥੱਲੇ ਅਦਰਵਾਈਜ਼ ਵੀ ਜਿਹੜਾ ਥਾਂ ਥਾਂ ਬੰਦੇ ਚੱਕੇ ਹੋਏ ਨੇ, ਕਿਉਂਕਿ ਇਹ ਭਾਵੇਂ ਹੈ ਤਾਂ RSS ਦੀ B ਟੀਮ, ਪਰ ਜਦੋਂ ਕੋਈ ਬੰਦੇ ਦਾ ਐਂਬੀਸ਼ਨ ਲੋੜ ਤੋਂ ਜ਼ਿਆਦਾ ਵੱਧ ਜਾਏ ਤੇ ਫਿਰ ਉਹਨੂੰ ਸਬਕ ਵੀ ਸਿਖਾਉਣਾ ਹੁੰਦਾ। ਸੋ ਲੈ ਦੇ ਕੇ ਹਰਿਆਣੇ ਦੇ ਹਿਸਾਰ ਤੋਂ ਉਹ ਹੁਣ ਆਪਣਾ ਇੱਕ ਸ਼ੁਰੂ ਕਰ ਰਿਹਾ ਹੈ ਕਿ ਜੀ ਸਟਰੋਂਗ ਇੰਡੀਆ, ਨੰਬਰ 1 ਇੰਡੀਆ, ਫਲਾਣਾ ਢਿਮਕਾ। ਪਰ ਜਿਹੜੀ ਉਹਨੇ ਇਸ SYL ਦੇ ਉੱਤੇ ਕੇਜਰੀਵਾਲ ਦੀ ਸਟੇਟਮੈਂਟ ਹੈ, ਸ਼ੱਕ ਪਾਉਂਦੀ ਹੈ ਕਿ ਡੀਲ ਕਿਤੇ ਨਾ ਕਿਤੇ ਗੰਦੀ ਡੀਲ ਜਿਹੜਾ ਪੰਜਾਬ ਦਾ ਬੇੜਾ ਗਰਕ ਕਰਨ ਦੀ ਕਰਨ ਜਾ ਰਿਹਾ। ਔਰ ਉਹਦੇ ਚੋਂ ਕਹਿੰਦਾ ਹੈ ਕਿ ਵੀ ਇਹ ਜਿਹੜਾ ਦਾ Delhi CM said Congress and BJP leaders had been taking one stand in Haryana and another in Punjab. This has made a mess of the issue. This kind of dirty politics hampers the country's march on the path of development. ਕਿ ਜੀ ਉਹਨਾਂ ਦੇ ਲੀਡਰ ਉੱਥੇ ਕੁਝ ਕਹਿੰਦੇ ਨੇ, ਇਹ ਉਹਨਾਂ ਨੂੰ ਮਾਰਚ ਜਿਹੜਾ ਕੰਟਰੀ ਦੀ ਪ੍ਰੋਗਰੈਸ ਦੇ ਵਿੱਚ ਕਰ ਰਹੇ ਨੇ। ਹੁਣ ਪੰਜਾਬ CM ਭਗਵੰਤ ਮਾਨ said he had no inhibitions in holding a meeting with Haryana counterpart of the issues. ਹੁਣ ਇਹਦੇ ਜਵਾਬ ਚ ਕਿਉਂਕਿ ਮਾਨ ਸੁਪਰੀਮ ਕੋਰਟ 'ਚ ਕਹਿ ਕੇ ਆਇਆ ਜੀ ਮੈਨੂੰ ਕੋਈ ਹਰਜ ਨਹੀਂ ਹੈ। ਹੁਣ ਕੇਜਰੀਵਾਲ ਕਹਿੰਦਾ merely holding a meeting and letting the CMs of two states come out with their respective statements after the meeting is not going to help. ਕਿ ਇਹਨਾਂ ਦੀ ਕੋਈ ਮਦਦ, ਦੋਨਾਂ ਦੀ ਮੀਟਿੰਗ 'ਚੋਂ ਕੁਝ ਨਹੀਂ ਨਿਕਲੇਗਾ। both states are facing water shortage. ਹੁਣ ਇਹ ਇਵੇਂ ਹੀ ਹੈ, both states are facing water shortage ਕਹਿਣਾ ਹੈ ਕਿ ਕੋਈ ਇਹ ਕਹੇ ਜੀ ਦੇਖੋ ਲੇਲਾ ਤੇ ਬਘਿਆੜ, ਜੇ ਬਘਿਆੜ ਨੇ ਲੇਲੇ ਨੂੰ ਖਾਧਾ, ਦੇਖੋ ਕੋਈ ਪ੍ਰੋਬਲਮ ਤਾਂ ਬਘਿਆੜ ਵੀ ਤਾਂ ਪ੍ਰੋਬਲਮ ਸੀ ਨਾ, ਉਹਨੂੰ ਵੀ ਭੁੱਖ ਲੱਗੀ ਹੋਈ ਸੀ, ਭੁੱਖਾ ਸੀ ਉਹ। ਲੈਲਾ ਜੇ ਆ ਹੀ ਗਿਆ ਸਾਹਮਣੇ, ਉਹਨੂੰ ਤਾਂ ਫਿਰ ਖਾਣਾ ਹੀ ਸੀ ਨਾ ਜੀ। ਤੇ ਲੇਲੇ ਦੇ ਬਾਰੇ ਤੁਸੀਂ ਕਹੋ ਹਾਂ ਵੀ ਲੇਲੇ ਨਾਲ ਹੋਇਆ ਤਾਂ ਧੱਕਾ ਹੀ ਹੈ, ਪਰ ਬਘਿਆੜ ਵਿਚਾਰਾ ਵੀ ਕੀ ਕਰੇ, ਉਹਨੂੰ ਵੀ ਹੁਣ ਇਹ ਕਹਿਣਾ ਕਿ ਬੋਥ ਸਟੇਟਸ ਆਰ ਫੇਸਿੰਗ ਵਾਟਰ ਸ਼ਾਰਟੇਜ, ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਹ ਕਹਿ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਉਹ ਹਰਿਆਣੇ ਨੂੰ ਜਾਣਦੇ ਪਾਣੀ ਵਾਧੂ SYL ਰਾਹੀਂ। The center should find a solution to the issue rather than getting them engaged in it ਅਸਲ। ਹੁਣ ਇਹ
ਆਪਣੇ ਆਪ ਦੇ ਵਿੱਚ ਬੜੀ ਖਤਰਨਾਕ ਸਟੇਟਮੈਂਟ ਹੈ ਕਿ ਸੈਂਟਰ ਹੀ ਫਾਈਂਡ ਕਰੇ। ਸੈਂਟਰ ਨੇ ਤਾਂ ਆਲਰੇਡੀ ਕੀਤਾ ਹੋਇਆ ਹੈ, ਇੰਦਰਾ ਗਾਂਧੀ ਨੇ ਟੱਕ ਲਾ ਕੇ SYL ਕੈਨਾਲ ਦਿੱਤੀ ਹੈ ਔਰ ਉਹ ਤਾਂ ਚਾਹੁਣਗੇ ਇਵੇਂ ਹੋਏ ਬਜਾਏ। ਔਰ ਇਹਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਨੂੰ ਇਹ ਕੋਈ ਪੋਜੀਸ਼ਨ ਨਹੀਂ ਲੈਣ ਦੇਗਾ SYL ਮੁੱਦੇ ਤੇ। ਇਹ ਬਿਲਕੁਲ, ਔਰ ਇਹ ਗੱਲ ਨੂੰ ਬਿਲਕੁਲ ਠੀਕ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਤਾਪ ਸਿੰਘ ਬਾਜਵਾ ਉਹਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜਾ ਇਹ ਇੰਨੀ ਲਾਈਟਲੀ ਕਰਨ ਵਾਲੀ ਗੱਲ ਨਹੀਂ ਹੈ। ਉਹਨੇ ਕਿਹਾ ਕਿ ਬਈ ਇਹ ਲੀਡਰ ਆਫ ਦਾ ਆਪੋਜੀਸ਼ਨ ਹੈ ਹੁਣ ਪ੍ਰਤਾਪ ਸਿੰਘ ਬਾਜਵਾ, ਜਿਹੜੇ ਵੀ ਉਹਨਾਂ ਦੇ ਜਿੰਨੇ ਕੁ ਬਣੇ ਹੋਏ ਨੇ, ਉਹਨੇ ਕਿਹਾ ਕਿ ਭਗਵੰਤ ਮਾਨ should not trivialize the sensitive issue pertaining to the state as these were close to the heart of Punjabis, ਕਿ ਵੀ ਇਹਨੂੰ ਐਵੇਂ ਬਿਲਕੁਲ ਛੁਣਛੁਣਾ ਜਿਹਾ ਇਸ਼ੂ ਨਾ ਬਣਾਉਣ ਦੀ ਕੋਸ਼ਿਸ਼ ਕਰੇ। ਉਹਨੇ ਕਿਹਾ ਵੀ ਪੰਜਾਬ had the constitutional right over its river waters by being the riparian state। ਹੱਕ ਹੈ constitutional, ਇਹ ਹਰਿਆਣਾ ਵੀ ਇਹਨੂੰ ਨੀਡ ਹੈ, ਉਹਨੂੰ ਮਿਲ ਹੀ ਰਿਹਾ ਜਮਨਾ ਤੋਂ ਪਾਣੀ, ਪੰਜਾਬ ਕਿਉਂ ਦੇ। ਫਿਰ ਉਹਨੇ ਕਿਹਾ the center's assertion in the Supreme Court that Punjab was not cooperating in resolving the SYL canal dispute with Haryana must not be misconstrued as if the state government was not serious on it। ਉਹਨੇ ਕਿਹਾ ਜੀ ਇਹ ਦੱਸਦਾ ਹੈ ਕਿ ਵੀ ਇਹ ਸਟੇਟ ਗਵਰਨਮੈਂਟ ਨੂੰ ਇਹ ਕਹਿਣਾ ਚਾਹੀਦਾ ਕਿ ਵੀ ਵਾਕਈ ਅਸੀਂ ਜਿਹੜਾ ਨਹੀਂ ਲੈ ਰਹੇ ਇੰਟਰਸਟ, ਕਿਉਂਕਿ ਇਹ ਸਾਡਾ ਪਾਣੀ ਹੈ, ਅਸੀਂ ਨਹੀਂ ਦੇਣਾ ਚਾਹੁੰਦੇ। ਔਰ ਉਹਨੇ ਕਿਹਾ ਵੀ ਇਹ ਜਿਹੜੀ ਪੋਜੀਸ਼ਨ ਹੈ ਕੇਜਰੀਵਾਲ ਦੀ, ਇਹ ਵੀ ਬੜੀ ਖਤਰਨਾਕ ਹੈ ਕਿਉਂਕਿ ਇਹ ਪੰਜਾਬ ਦੇ ਹੱਕਾਂ ਨੂੰ ਵੀ ਸੈਂਟਰ ਦੇ ਹਵਾਲੇ ਕਰਦਾ ਹੈ ਕਿ ਉਹ ਡਿਸਾਈਡ ਕਰਨ ਕਿ ਕੀ ਕਰਨਾ ਹੈ ਪਾਣੀਆਂ ਦਾ। ਔਰ ਅਸੀਂ ਸਮਝਦੇ ਹਾਂ, ਮੈਨੂੰ ਇਹ ਲੱਗਦਾ ਹੈ ਜਿਹੜੀ ਇੰਟੂਟਿਵ ਫੀਲਿੰਗ ਹੈ ਕਿ ਕੋਈ ਨਾ ਕੋਈ ਡੀਲ ਸਟਰਕ ਹੋਏਗੀ, SYL ਕੈਨਾਲ ਬਣੇਗੀ ਔਰ ਭਗਵੰਤ ਮਾਨ ਜਿਹੜਾ ਹੈ ਉਹ ਇਹਦਾ ਹੱਥ ਠੋਕਾ ਜਿਹੜਾ ਹੈ ਐਜ਼ ਏ ਜਮੂਰਾ ਉਹ ਬਿਲਕੁਲ ਉਹੀ ਲਾਈਨ ਲਏਗਾ ਜੋ ਕੇਜਰੀਵਾਲ ਨੇ ਲਈ ਹੈ ਕਿ ਜੀ ਇਹ ਸੈਂਟਰ ਡਿਸਾਈਡ ਕਰੇ। ਤੇ ਉਹ ਪਤਾ ਹੀ ਹੈ ਕਿ ਵੀ ਲੇਲੇ ਤੇ ਬਘਿਆੜ ਦੇ ਵਿੱਚ ਫੈਸਲਾ ਬਘਿਆੜ ਨੇ ਕਰਨਾ ਤੇ ਫਿਰ ਲੇਲੇ ਦਾ ਕੀ ਫੇਟ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਕੌਮ ਨੂੰ ਨਾ ਪੱਕੀ ਪ੍ਰੋਪੇਗੈਂਡੇ ਦਾ ਸ਼ਿਕਾਰ ਬਣਾ ਰਹੀਆਂ ਹਨ। ਸਮੋਕਿੰਗ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਹੋਈ ਘਟਨਾ ਨੂੰ ਦਰਬਾਰ ਸਾਹਿਬ ਨਾਲ ਜੋੜਨਾ ਇਸ ਸਾਜ਼ਿਸ਼ ਦਾ ਹਿੱਸਾ ਹੈ। ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਇੱਕਦਮ ਸਡਨਲੀ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ ਜਾਂ ਉਹਨਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ। ਉਹਦੇ 'ਚ ਅਸੀਂ ਦੇਖਿਆ ਕਿ ਭਾਈ ਕਿਵੇਂ ਰਾਧਾ ਸਵਾਮੀ ਬਿਆਸ ਡੇਰੇ 'ਚ ਨਿਹੰਗਾਂ ਦੇ ਨਾਲ ਟਕਰਾਅ ਦੀ ਖਬਰ ਕਿ ਜੀ ਉਹਨਾਂ ਨੇ ਹਮਲਾ ਕੀਤਾ ਔਰ ਉਹ ਜਿਹੜਾ ਹੈ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਨੇ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਪੰਜਾਬ ਦਾ ਮਾਹੌਲ ਕਿਵੇਂ ਈਸਾਈ ਪੈਸਟਰ ਔਰ ਉਹ ਕੀ ਕਰ ਰਹੇ ਨੇ ਔਰ ਕਿਵੇਂ ਕਨਵਰਸ਼ਨ ਦੇ ਥੱਲੇ ਔਰ ਉਹਨਾਂ ਦੇ ਉੱਤੇ ਕਿ ਜੀ ਚਰਚ 'ਚ ਮੂਰਤੀਆਂ ਤੋੜਤੀਆਂ। ਦੂਜੀ ਤੀਜੀ ਖਬਰ ਆਈ। ਫਿਰ ਹੁਣ ਜਿਹੜੀ ਖਬਰ ਕੱਲ੍ਹ ਦੀ ਸਾਰੇ ਪਾਸੇ ਬੜੀ ਹੋਰ ਢੰਗ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ ਕਿ ਜੀ ਦਰਬਾਰ ਸਾਹਿਬ ਦੇ ਨੇੜੇ ਨਿਹੰਗ ਸਿੰਘਾਂ ਨੇ ਇੱਕ ਬੰਦੇ ਨੂੰ, ਨੌਜਵਾਨ ਨੂੰ ਇਸ ਲਈ ਮੌਤ ਦੇ ਘਾਟ ਉਤਾਰਿਆ ਕਿਉਂਕਿ ਉਹ ਸਮੋਕਿੰਗ ਕਰ ਰਿਹਾ ਸੀ ਔਰ ਉਹਨੂੰ ਮਨਾ ਕੀਤਾ ਗਿਆ ਔਰ ਉਹ ਨਹੀਂ ਮੰਨਿਆ। ਹਾਲਾਂਕਿ ਇਸ ਖਬਰ ਦੇ ਹੋਰ ਵੀ ਵੇਰਵੇ ਨੇ ਕਿ ਭਾਈ ਉਹਨੇ ਇਹੀ ਨਹੀਂ ਕਿ ਵੀ ਉਹਨੇ ਜਿਹੜਾ ਸਮੋਕਿੰਗ ਜਿਹੜੀ ਹੈ ਛੱਡੀ ਨਹੀਂ, ਉਹਨੇ ਅੱਗੇ ਹੋ ਕੇ ਨਿਹੰਗ ਸਿੰਘ ਤੇ ਹਮਲਾ ਕਰਕੇ ਉਹਦੀ ਦਸਤਾਰ ਨੂੰ ਹੱਥ ਪਾਇਆ ਤੇ ਦੂਸਰੇ ਨੇ ਫਿਰ ਉਸ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ। ਲੇਕਿਨ ਇਹ ਖਬਰਾਂ ਅਚਾਨਕ ਇੱਕਦਮ ਨੈਸ਼ਨਲ ਮੀਡੀਆ ਦਾ ਵੀ ਸ਼ਿੰਗਾਰ ਬਣ ਰਹੀਆਂ ਨੇ। ਇਹ ਹੁਣ ਤਿੰਨੋਂ ਹੀ ਜੇ ਘਟਨਾਵਾਂ ਅਸੀਂ ਦੇਖੀਏ ਤੇ 2 ਹਫ਼ਤੇ ਦੇ ਵਿੱਚ ਔਰ ਜ਼ਾਹਰ ਹੈ ਕਿ ਵੀ ਸਾਡੀਆਂ ਧਿਰਾਂ ਜਿਹੜੀਆਂ ਨੇ ਆਪੋ ਆਪਣੇ ਢੰਗ ਨਾਲ ਰਿਐਕਟ ਕਰਦੀਆਂ।
ਕੁਛ ਦੇ ਉੱਤੇ ਬਿਲਕੁਲ, ਜੇ ਹੁਣ ਰਾਧਾ ਸਵਾਮੀਆਂ ਨੇ ਕਈਆਂ ਦੇ ਮੂੰਹ ਬੰਦ ਕੀਤੇ ਹੋਏ ਨੇ, ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਈਵਨ ਸ਼੍ਰੋਮਣੀ ਕਮੇਟੀ ਜਾਂ ਐਕਟਿੰਗ ਕਰ ਰਹੇ ਜਥੇਦਾਰ ਸਾਹਿਬ ਨੇ ਵੀ ਇਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ। ਜੇ ਈਸਾਈਆਂ ਦੇ ਮਾਮਲੇ 'ਚ ਇੱਕ ਪੇਸ਼ਕਦਮੀ ਹੋਈ ਕਿ ਉਹਨਾਂ ਨੇ ਜਿਹੜੇ ਵੱਡੇ ਚਰਚ ਦੇ ਇੰਚਾਰਜ ਨੇ, ਉਹਨਾਂ ਨੇ ਮੀਟਿੰਗ ਕਰਕੇ ਕਿਹਾ ਵੀ ਇਹ ਜਾਲੀ ਸਾਰੇ ਨੇ ਜਿਹੜੇ ਪਾਦਰੀ ਖੜੇ ਕੀਤੇ ਹੋਏ, ਔਰ ਸਟੇਟ ਗਵਰਨਮੈਂਟਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਏ, ਨਹੀਂ ਹੁੰਦੀ। ਪਰ ਇਹ ਖਬਰ ਨੈਸ਼ਨਲ ਮੀਡੀਆ 'ਚ ਦੱਬ ਦਿੱਤੀ ਗਈ, ਔਰ ਇਸ ਤੋਂ ਜਿਹੜੀ ਗੱਲ ਅਸੀਂ ਰਿਪੀਟਡਲੀ ਕਹਿ ਰਹੇ ਸੀ ਕਿ ਵੀ ਇਹ ਜਿਹੜੇ ਵੀ ਇਸ ਕਿਸਮ ਦੇ ਖੜੇ ਕੀਤੇ ਹੋਏ ਨੇ, ਇਹ ਏਜੰਸੀਆਂ ਦਾ ਏਜੰਡਾ ਅੱਗੇ ਤੋਰ ਰਹੇ ਨੇ। ਹੁਣ ਇਹ ਜਿਹੜੀ ਘਟਨਾ ਸਮੋਕਿੰਗ ਨੂੰ ਲੈ ਕੇ ਵੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਹ ਧਰਮ ਯੁੱਧ ਮੋਰਚੇ ਦੇ ਪੀਰੀਅਡ 'ਚ ਮੁੱਢਲੀਆਂ ਮੰਗਾਂ ਸੀ ਕਿ ਭਾਈ ਅੰਮ੍ਰਿਤਸਰ ਨੂੰ ਹੋਲੀ ਸਿਟੀ ਸਟੇਟਸ ਦਿੱਤਾ ਜਾਏ, ਔਰ ਜਿਵੇਂ ਹਰਿਦੁਆਰ ਨੂੰ ਹੈ, ਜਿਵੇਂ ਵੈਸ਼ਨੋ ਦੇਵੀ ਦੇ ਨੇੜੇ ਹੈ, ਹੁਣ ਤਾਂ ਮੇਰਾ ਖਿਆਲ ਹੈ ਉਹਨਾਂ ਦਾ ਪ੍ਰਯਾਗਰਾਜ ਹੈ, ਮੇਰਾ ਖਿਆਲ 20 ਤੋਂ ਜ਼ਿਆਦਾ ਹੋਣਗੇ ਜਿੱਥੇ ਸ਼ਰਾਬ ਦੀ ਸੇਲ ਦੇ ਉੱਤੇ ਪਾਬੰਦੀ ਹੈ, ਕਿਉਂਕਿ ਉਹਨਾਂ ਦਾ ਪਵਿੱਤਰ ਸ਼ਹਿਰ ਹੈ। ਸੋ ਇੰਨਾ ਸੀ ਕਿ ਭਾਈ ਅੰਮ੍ਰਿਤਸਰ ਦੀ ਵਾਲਡ ਸਿਟੀ ਦੇ ਵਿੱਚ ਜਿਹੜੀ ਪੁਰਾਣੀ ਇਤਿਹਾਸਕ ਹੈ ਸਿਗਰਟ, ਔਰ ਉਹਨਾਂ ਨੇ ਇਹ ਕਹਿ ਕੇ ਵੀ ਇਹ ਨਾ ਲੱਗਿਆ ਵੀ ਕਿਉਂਕਿ ਸਿੱਖ ਸਿਗਰਟ ਨੂੰ ਨਫ਼ਰਤ ਕਰਦੇ ਨੇ, ਹਿੰਦੂਆਂ ਦੀ ਇਹ ਹੈ, ਉਹਨਾਂ ਨੇ ਨਾਲ ਸ਼ਰਾਬ ਵੀ ਮੈਂਸ਼ਨ ਕਰਤੀ ਉਹਦੇ ਨਾਲ ਹੀ। ਈਵਨ ਮਾਸ ਦੀਆਂ ਦੁਕਾਨਾਂ ਵੀ ਕਿਹਾ ਕਿ ਭਾਈ ਸ਼ਹਿਰ ਤੋਂ ਬਾਹਰ ਲੈ ਜਾਓ ਤਾਂ ਕਿ ਜਿਹੜੇ ਲੋਕ ਇੱਥੇ ਆਉਂਦੇ ਨੇ ਸਿੱਖਾਂ ਦੇ ਲਈ ਦੁਨੀਆ ਭਰ ਤੋਂ ਉਹ ਹੋਏ। ਹੁਣ ਇਹ ਮੰਗ ਦੀ ਮੁਖਾਲਫਤ ਤੋਂ ਇਨਫੈਕਟ ਜੇ ਕਹਿਣਾ ਹੋਏ, ਪੰਜਾਬ ਦੇ ਵਿੱਚ ਨਫ਼ਰਤ ਦਾ ਦੌਰਾ ਸ਼ੁਰੂ ਹੋਇਆ। 10,000 ਤੋਂ ਜ਼ਿਆਦਾ ਹਿੰਦੂਆਂ ਦੇ ਇੱਕ ਜਲੂਸ ਨੇ ਜਿਹਨੂੰ ਬੀਜੇਪੀ ਦੇ ਅੰਮ੍ਰਿਤਸਰ ਦੇ ਲੀਡਰ ਹਰਬੰਸ ਲਾਲ ਖੰਨਾ ਔਰ ਦੂਸਰੇ ਲੋਕ ਲੀਡ ਕਰ ਰਹੇ ਸੀ। ਉਹਨਾਂ ਨੇ ਅੰਮ੍ਰਿਤਸਰ 'ਚ ਸਿਗਰਟਾਂ ਬੀੜੀਆਂ ਪੀਂਦਿਆਂ, ਡਾਂਗਾਂ ਦੇ ਉੱਤੇ ਵੀ ਸਿਗਰਟਾਂ ਦੇ ਬੰਡਲ ਟੰਗੇ ਹੋਏ ਸੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਬੜਾ ਭੜਕਾਊ ਜਲੂਸ ਕੱਢਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿਗਰਟ ਬੀੜੀ ਪੀएंगे शान के साथ जिएंगे, और दूसरा नारा सी कि कच्छ कंगा कड़ा किरपान इनको भेजो पाकिस्तान। ये हुण होली सिटी दी मंग दे जवाब दे विच ये उन्हां दी कार्रवाई सी, और वो जिहड़ी हिंदुआं दी भीड़ जिहड़ी पूरी एक नफरत नाल भरी हुई सी, वो जदों उन्हां दा जलूस भी निकलिया राह 'च जिहड़े सिख कोई साइकिल ते है, कुछ उन्हां नूं रोक के ਜ਼ਲੀਲ ਕਰਕੇ ਉਹਨਾਂ ਦੇ ਮੂੰਹ 'ਚ ਸਿਗਰਟਾਂ ਤੁੰਨੀਆਂ ਗਈਆਂ, ਧੂਏ ਮਾਰੇ ਗਏ, ਮਾਰ-ਕੁੱਟ ਕੀਤੀ ਗਈ। ਔਰ ਇਹਦੇ ਜਵਾਬ 'ਚ ਫਿਰ ਪਹਿਲਾ ਜਲੂਸ ਅੰਮ੍ਰਿਤਸਰ ਜਿਹੜਾ ਸੰਤ ਪਿੰਡਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਔਰ ਦੂਸਰਿਆਂ ਦੀ ਅਗਵਾਈ 'ਚ ਕੱਢਿਆ ਸੀ, ਜਿਸ ਨੇ ਫਿਰ ਇਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ ਹੁਣ ਇਹ ਤੁਹਾਡੀ ਹਿੰਦੂ ਤੋਂ ਵੀ ਗੁੰਡਾਗਰਦੀ ਨਹੀਂ ਚੱਲੇਗੀ। ਔਰ ਉਸ ਤੋਂ ਬਾਅਦ ਉਹਨਾਂ ਨੇ ਹਰਬੰਸ ਲਾਲ ਖੰਨੇ ਔਰ ਦੂਜੇ ਨੇ ਜਿਹੜਾ ਉਹ ਅੱਗੋਂ ਨਫ਼ਰਤ ਦਿਖਾਉਂਦੇ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੇ ਦਰਬਾਰ ਸਾਹਿਬ ਦਾ ਮਾਡਲ ਸੀ, ਗੁਰੂ ਰਾਮਦਾਸ ਜੀ ਦੀ ਤਸਵੀਰ ਸੀ, ਉਹਨੂੰ ਤੋੜਿਆ ਸੀ ਔਰ ਪੈਰਾਂ ਦੇ ਥੱਲੇ ਉਹਨੂੰ ਰੋਂਦਿਆ ਸੀ। ਹਾਲਾਂ ਬਾਅਦ 'ਚ ਉਹਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ। ਹੁਣ ਇਹ ਜਦੋਂ ਇਹ ਘਟਨਾ ਮੈਂ ਦੇਖੀ ਤੇ ਮੈਂ ਕਿਹਾ ਜੀ ਇਹ ਤਾਂ ਉਸ ਪਾਸੇ ਵੱਲ ਲਿਜਾਣ ਦੀ ਲਾਈਨ ਹੈ। ਹਾਲਾਂ ਕੁਛ ਨੇ ਸਾਡੇ ਅਸਰਟ ਕੀਤਾ ਜੀ ਸਿੰਘਾਂ ਨੇ ਜੋ ਕੀਤਾ ਠੀਕ ਕੀਤਾ। ਹੁਣ ਮੈਂ ਜਦੋਂ ਨਾਂ ਵੀ ਦੇਖਿਆ ਵੀ ਜਿਸ ਬੰਦੇ ਨੇ ਜਿਹੜਾ ਬੰਦਾ ਮਾਰਿਆ ਗਿਆ ਦਾ ਵਿਕਟਮ ਵਾਜ਼ ਆਇਡੈਂਟੀਫਾਈਡ ਐਜ਼ ਹਰਮਨਜੀਤ ਸਿੰਘ ਆਫ ਚਾਟੀਵਿੰਡ ਏਰੀਆ, ਹੁਣ ਮੈਨੂੰ ਦੂਜਾ ਫਿਰ ਅੱਜ ਕੱਲ੍ਹ 'ਚ ਆ ਜਾਏਗਾ ਕਿਉਂਕਿ ਜਦੋਂ ਬੇਅਦਬੀ ਦੇ ਮੁੱਦੇ ਦੇ ਉੱਤੇ ਕਿਸਾਨ ਮੋਰਚੇ 'ਚ ਰੰਗਰੇਟੇ ਸਿੰਘਾਂ ਦਾ ਜਥਾ ਜਿੱਥੇ ਸਟੇਸ਼ਨ ਸੀ ਨਿਹੰਗ ਸਿੰਘਾਂ ਦਾ, ਉਹਨਾਂ ਨੇ ਅੰਮ੍ਰਿਤਸਰ ਦੇ ਇੱਕ ਦੋਸ਼ੀ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕੀਤਾ ਤੇ ਇੱਕਦਮ ਜਿਹੜੀ ਹੈ ਬੀਜੇਪੀ ਔਰ ਦੂਸਰਿਆਂ ਦੀ ਭੀੜ ਵੀ, ਸ਼ਡਿਊਲ ਕਾਸਟ ਕਮਿਸ਼ਨ ਵੀ ਕਿ ਜੀ ਇਹ ਤਾਂ ਦਲਿਤ ਦੇ ਨਾਲ ਧੱਕਾ, ਕਿਉਂਕਿ ਉਹ ਸਾਰੀ ਪੰਜਾਬ ਦੀ ਮੂਵਮੈਂਟ ਨੂੰ ਜੱਟ ਕਿਸਾਨੀ ਨਾਲ ਜੋੜ ਕੇ ਪ੍ਰੈਜ਼ੈਂਟ ਕਰ ਰਹੇ ਸੀ। ਹੁਣ ਉਹ ਗੱਲ ਉਦੋਂ ਚੱਲੀ ਨਹੀਂ ਕਿਉਂਕਿ ਇੱਕਦਮ ਸਾਹਮਣੇ ਆਇਆ ਕਿ ਭਾਈ ਜਿਨ੍ਹਾਂ ਨਿਹੰਗ ਸਿੰਘਾਂ ਨੇ ਸਜ਼ਾਵਾਂ ਦਿੱਤੀਆਂ ਨੇ ਉਹ ਤਾਂ ਖੁਦ ਦਲਿਤ ਭਾਈਚਾਰੇ 'ਚੋਂ ਨੇ, ਰੰਗਰੇਟਾ ਦਲ ਹੈ, ਇਸ ਲਈ ਉਹ ਗੱਲ ਦੱਬ ਗਈ। ਹੁਣ ਇਹਦੀ ਖਬਰ ਦੀ ਡਿਟੇਲ ਤਾਂ ਡਿਫਰੈਂਟ ਹੈ ਕਿ ਕੀ ਹੋਏਗੀ, ਔਰ ਇਹ ਵੀ ਹੋ ਸਕਦਾ ਹੈ ਕਿ ਭਾਈ ਕੋਈ ਵੈਸੇ ਹੀ ਪਤਤ ਹੀ ਹੋਏ ਬੰਦਾ ਜਿਹੜਾ ਵੈਸੇ ਹੀ ਸਮੋਕਰ ਹੋਏ ਔਰ ਜਾਣ ਕੇ ਉਹਨੇ ਜਿਹੜਾ, ਕਿਉਂਕਿ ਤੁਸੀਂ ਇਹ ਦੇਖੋਗੇ ਕਿ ਜਿੱਥੇ ਬੇਅਦਬੀਆਂ ਕਰਵਾਈਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਉੱਥੇ ਹੋਇਆ ਜੀ ਪਾਗਲ ਸੀ, ਜਿਹਨੂੰ ਕਿ ਜਿਹੜੇ ਫੜੇ ਵੀ ਗਏ ਮੌਕੇ ਤੇ ਬੇਅਦਬੀ ਤੋਂ ਪਹਿਲਾਂ ਉਹਨਾਂ ਨੇ ਪਾਗਲਾਂ ਵਾਲਾ ਰੋਲ ਕੀਤਾ। ਸੋ ਇਹ ਸਾਰਾ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਔਰ ਉਹਦੇ ਥੱਲੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਇੱਕ ਲਾ ਐਂਡ ਆਰਡਰ ਦੇ ਨਾਂ ਥੱਲੇ ਇਸ ਕਿਸਮ ਦਾ ਮਾਹੌਲ ਸਿਰਜ ਰਹੇ ਨੇ ਤਾਂ ਕਿ ਆਉਣ ਵਾਲੇ ਪੀਰੀਅਡ 'ਚ
ਜੇ ਉਹਨਾਂ ਨੂੰ ਲੋੜ ਪਈ ਪੰਜਾਬ 'ਚ ਗਵਰਨਰ ਰੂਲ ਲਾਗੂ ਕਰ ਦੇਣਗੇ, ਸਿੱਧਾ ਸਿੱਧੀ ਫੌਜ ਜੋ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਸਿੱਧਾ ਸਿੱਧਾ ਜਿਹੜਾ ਹੈ ਉਹ ਫਿਰ ਸਿੱਖਾਂ ਦੀ ਨਸਲਕੁਸ਼ੀ ਕਰਨਗੇ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਬਿਨ ਪਿਰ ਧਨ ਸਿਗਾਰੀ ਹੈ ਜੋਬਨ ਬਾਦ ਖੁਆਰ, ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿਗਾਰ, ਦੁਖ ਘਣੋ ਦੁਹਾਗਣੀ ਨਾ ਘਰ ਸੇਜ ਪਤਾਰ, ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈ ਹੈ, ਸ਼ਬਦ ਮਿਲੈ ਰੰਗ ਹੋਏ। ਰਹਾਉ ਰਹਾਉ ਦੀ ਤੋਂ ਕੇਂਦਰੀ ਨੁਕਤਾ ਹੁੰਦੀ ਹੈ ਸਾਰੇ ਸ਼ਬਦ ਦਾ, ਵਿਚਾਰ ਦਾ। ਇਹ ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਜਪ, ਉਹ ਰਾਮ ਜਿਹੜਾ ਰਮਿਆ ਹੋਇਆ ਹਰ ਇੱਕ ਦੇ ਵਿੱਚ ਹੈ, ਕੋਈ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈ ਹੈ, ਸ਼ਬਦ ਮਿਲੈ ਰੰਗ ਹੋਏ। ਅੰਦਰ ਰੰਗ ਲੱਗਦਾ ਹੈ ਜਦੋਂ ਸ਼ਬਦ ਨਾਲ ਮਿਲਾਪ ਹੁੰਦਾ ਹੈ, ਤੇ ਬਿਨਾਂ ਗੁਰੂ ਤੋਂ ਨਾ ਅੰਦਰ ਪਿਆਰ ਪੈਦਾ ਹੁੰਦਾ ਹੈ, ਨਾ ਸ਼ਬਦ ਦੇ ਨਾਲ ਮਿਲਾਪ ਹੁੰਦਾ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਅਲੰਕਾਰ ਵਰਤਿਆ ਗਿਆ ਹੈ, ਉਹੀ ਪਿਆਰੇ ਤੇ ਪਿਆਰੀ ਦਾ, ਪਤੀ ਤੇ ਪਤਨੀ ਦਾ। ਬਿਨ ਪਿਰ ਧਨ ਸਿਗਾਰੀ ਹੈ ਜੋਬਨ ਬਾਦ ਖੁਆਰ, ਕਿ ਜੇ ਪਿਰ ਨਹੀਂ ਹੈ, ਪਿਆਰਾ ਨਹੀਂ ਹੈ, ਤੇ ਜੋਬਨ ਜਵਾਨੀ ਉਹ ਬਿਲਕੁਲ ਬਰਬਾਦ ਹੋ ਰਹੀ ਹੁੰਦੀ ਹੈ। ਉਸ ਦੇ ਵਿੱਚ ਨਾ ਸੇਜ ਦੀ ਸਾਂਝ ਹੁੰਦੀ ਹੈ ਔਰ ਨਾ ਹੀ ਕੋਈ ਸ਼ਿੰਗਾਰ ਦਾ ਮਤਲਬ ਰਹਿ ਜਾਂਦਾ ਹੈ, ਕਿਉਂਕਿ ਸ਼ਿੰਗਾਰ ਔਰ ਮਿਲਾਪ ਇਹ ਇੱਕ ਦੂਜੇ ਦੇ ਪੂਰਕ ਨੇ। ਔਰ ਜਿਹੜੀਆਂ ਰੂਹਾਂ ਫਿਰ ਪ੍ਰਭੂ ਪਤੀ ਤੋਂ, ਵਾਹਿਗੁਰੂ ਪਤੀ ਤੋਂ ਵਿਛੜੀਆਂ ਹੁੰਦੀਆਂ ਨੇ, ਦੁਹਾਗਣ ਹੁੰਦੀਆਂ ਨੇ, ਕਿਉਂਕਿ ਪਿਆਰਾ ਉਹਨਾਂ ਨੂੰ ਨਹੀਂ ਮਿਲਦਾ, ਉਹਨਾਂ ਦੇ ਲਈ ਦੁੱਖ ਘਣੋ, ਉਹਨਾਂ ਦੇ ਲਈ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿ ਉਹ ਉਸ ਰੱਬ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ। ਗੁਰ ਸੇਵਾ ਸੁਖ ਪਾਈ ਹੈ ਹਰ ਵਰ ਸਹਿਜ ਸਿਗਾਰ, ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ, ਗੁਰਮੁਖ ਜਾਣ ਸਿੰਜਾਣੀ ਹੈ ਗੁਰ ਮੇਲੀ ਗੁਣ ਚਾਰ। ਕਿ ਗੁਰੂ ਦੀ ਸੇਵਾ ਨਾਲ ਸੁਖ ਮਿਲਦਾ ਹੈ, ਔਰ ਜਦੋਂ ਵਾਹਿਗੁਰੂ ਰੂਪੀ ਪਤੀ ਮਿਲ ਜਾਏ ਤਾਂ ਫਿਰ ਸਹਿਜ ਦੇ ਰੂਪੀ ਗਿਫਟ ਮਿਲਦੀ ਹੈ। ਸੱਚ ਮਾਂ ਫਿਰ ਉਸ ਪ੍ਰਭੂ ਦੇ ਨਾਲ, ਵਾਹਿਗੁਰੂ ਦੇ ਨਾਲ ਨਿਤ ਮਿਲਾਪ ਹੁੰਦਾ ਹੈ, ਗੂੜਾ ਹੇਤ ਪਿਆਰ, ਵਾਹਿਗੁਰੂ ਦੇ ਨਾਲ ਪ੍ਰੀਤ ਪੁੱਗਦੀ ਹੈ। ਔਰ ਗੁਰਮੁਖ ਇਸ ਨੂੰ ਜਿਹੜਾ ਉਹ ਸੰਜਾੜਦੇ ਨੇ, ਪਛਾਣਦੇ ਨੇ ਕਿ ਭਾਈ ਗੁਰੂ ਦੇ ਮਿਲਣ ਦੇ ਨਾਲ ਹੀ ਤੁਹਾਡੇ ਜੀਵਨ ਦੇ ਅੰਦਰ ਗੁਣਾਂ ਦਾ ਸੰਚਾਰ ਹੁੰਦਾ ਹੈ, ਵਰਚੂਸ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ। ਵਾਪਾਰੀ ਵਣਜਾਰਿਆ ਆਏ ਵਜੋ ਲਿਖਾਏ, ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜਾਏ, ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ। ਫਿਰ ਆਪਣੇ ਮਨ ਨੂੰ ਸਮਝਾਇਆ ਕਿ ਹੇ ਮੇਰੇ ਮਨ ਵਣਜਾਰਿਆ, ਤੂੰ ਆਏ ਔਰ ਇਸ ਲਈ ਤੁਹਾਨੂੰ ਇਹ ਜੀਵਨ ਮਿਲਿਆ ਕਿ ਕਾਰ ਕਮਾਵੇਂ ਸੱਚ ਕੀ ਲਾਹਾ ਮਿਲੇ। ਸੱਚ ਦੀ ਜੇ ਕਿਰਤ ਕਰੇਗਾ, ਕਾਰ ਕਮਾਏਗਾ, ਉਹਦਾ ਤੈਨੂੰ ਲਾਹਾ ਮਿਲੇਗਾ, ਫਾਇਦਾ ਮਿਲੇਗਾ। ਪੂੰਜੀ ਸਾਚੀ ਗੁਰ ਮਿਲਿਆ, ਜਿਹੜਾ ਸੱਚਾ ਗੁਰੂ ਹੈ ਇਹੀ ਪੂੰਜੀ ਹੈ, ਇਹ ਤੁਹਾਨੂੰ ਮਿਲੇਗੀ। ਔਰ ਇਸ ਦੇ ਸਾਹਮਣੇ ਜਿਹੜਾ ਨਾ ਤਿਸ ਤਿਲ ਨਾ ਤਮਾਏ, ਕਿ ਉਹਦੇ 'ਚ ਕੋਈ ਗਰੀਡ ਨਹੀਂ ਹੈ, ਕਿਉਂਕਿ ਉਹ ਵਾਹਿਗੁਰੂ ਤਿਲ ਰੂਪੀ ਵੀ ਜਿਹੜਾ ਉਹ ਗਰੀਡ 'ਚ ਨਹੀਂ ਹੁੰਦਾ। ਔਰ ਜਿਹੜਾ ਵਾਹਿਗੁਰੂ ਵੱਲ ਤੁਰਦਾ ਉਸ ਦੇ ਅੰਦਰ ਵੀ ਜਿਹੜੀ ਹੈ ਗਰੀਡ ਖਤਮ ਹੋ ਜਾਂਦੀ ਹੈ। ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ, ਆਸਾ ਮਨਸਾ ਮੋਣੀ ਗੁਰ ਠਾਕੀ ਸੱਚ ਬੋਲ, ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ। ਕਿ ਜਿਹੜੇ ਗੁਰਮੁਖ ਨੇ ਉਹ ਸੱਚ ਦੇ ਉੱਤੇ ਖੜੇ ਜਿਹੜੇ ਨੇ, ਉਹ ਜੀਵਨ ਦੇ ਅੰਦਰ ਸੱਚ ਨੂੰ ਹੀ ਆਪਣੇ ਪੱਲੇ ਬੰਨ੍ਹਦੇ ਨੇ, ਸੱਚਾ ਹੀ ਉਹਨਾਂ ਦਾ ਜੀਵਨ ਸੱਚਾ ਤੋਲ ਹੁੰਦਾ। ਉਹ ਜਿਹੜੀ ਡਿਜ਼ਾਇਰਸ ਨੇ, ਆਸਾ ਮਨਸਾ ਮੋਹਣੀ, ਉਹਨਾਂ ਤੋਂ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਬੋਲ ਦੇ ਉੱਤੇ ਖਲੋ ਕੇ ਉਹਨਾਂ ਨੂੰ ਉਹ ਜਿਹੜੇ ਨੇ ਉਹ ਚੁੱਪ ਕਰਾ ਦਿੰਦੇ। ਠਾਕਣਾ ਹੁੰਦਾ ਕਿ ਡਿਜ਼ਾਇਰ ਦੀ ਇੱਛਾਵਾਂ ਉਹਨਾਂ ਨੂੰ ਫਿਰ ਬੇਆਰਾਮ ਨਹੀਂ ਕਰਦੀਆਂ। ਕਥਨੇ ਕਹਿਣ ਨਾ ਛੁੱਟੀ ਹੈ ਨਾ ਪੜ੍ਹ ਪੁਸਤਕ ਭਾਰ, ਕਾਇਆ ਸੋਚ ਨਾ ਪਾਈ ਹੈ ਬਿਨ ਹਰ ਭਗਤ ਪਿਆਰ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾ। ਕਿ ਉਸ ਵਾਹਿਗੁਰੂ ਨੂੰ ਨਾ ਕਹਿਣ ਦੇ ਨਾਲ ਤੁਸੀਂ ਪਾ ਸਕਦੇ ਹੋ, ਨਾ ਹੀ ਕਿਤਾਬਾਂ ਪੜ੍ਹ ਕੇ ਕਿ ਪੜ੍ਹ ਗੱਡੀ ਲੱਦੀ ਹੈ ਵਾਂਗ ਤੁਸੀਂ ਉਸ ਨੂੰ ਪਾ ਸਕਦੇ ਹੋ, ਨਾ ਹੀ ਸਿਰਫ ਫਿਲਾਸਫੀ ਦੇ ਸਹਾਰੇ ਕਾਇਆ ਸੋਚ ਨਾ ਪਾਈ ਹੈ। ਜੇ ਉਸ ਵਾਹਿਗੁਰੂ ਨੂੰ ਮਿਲਣ ਦਾ ਕੋਈ ਤਰੀਕਾ ਹੈ ਤੇ ਭਗਤ ਪਿਆਰ, ਭਗਤੀ ਦੇ ਰਸਤੇ ਉਸ ਬੰਦਗੀ ਦੇ ਨਾਲ ਉਸ ਨਾਲ ਪਿਆਰ ਪਾ ਕੇ, ਔਰ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦਾ ਪਿਆਰ ਵਸਦਾ ਹੈ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਕੇ ਗੁਰੂ ਰਹਿਮਤ ਕਰਦੇ ਨੇ। ਔਰ ਉਸ ਦੇ ਨਾਲ ਜਿਹੜਾ ਮੈਂ ਅਖੀਰਲੇ ਤੇ ਚਲਾ ਗਿਆ ਕਿਉਂਕਿ ਪੇਜਿਸ ਦਾ ਜਿਹੜਾ ਸੀਕੁਐਂਸ ਸੀ ਉਹ ਗਲਤ ਸੀ, ਲੇਕਿਨ ਮੈਂ ਇਹ ਜਿਹੜੇ
ਤਿੰਨ ਪਦੇ ਨੇ, 6ਵਾਂ 7ਵਾਂ 8ਵਾਂ ਇਹ ਵਿਚਾਰੇ ਨੇ, ਤੇ ਜਿਹੜੇ ਤੀਸਰਾ ਚੌਥਾ ਪੰਜਵਾਂ ਮੈਂ ਉਹ ਹੁਣ ਸ਼ੇਅਰ ਕਰ ਰਿਹਾ ਜੀ ਕਿ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ, ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ, ਹਰ ਵਰ ਕਰ ਸੁਹਾਗਣੀ ਨਿਰਮਲ ਸਾਚੇ ਨਾਏ। ਕਿ ਜੇ ਸੱਚ ਦੇ ਰਸਤੇ ਤੇ ਤੁਰਦੇ ਹੋਈਏ ਤੇ ਉਹ ਵਾਹਿਗੁਰੂ ਰੂਪੀ ਵਰ ਮਿਲਦਾ ਹੈ, ਆਪਣੇ ਪਿਆਰ ਦੇ ਰੰਗ ਵਿੱਚੋਂ ਰੰਗਦਾ ਹੈ। ਔਰ ਮਨ ਤਨ ਸਾਚ ਵਿਗਸਿਆ, ਜਦੋਂ ਤੁਹਾਡੇ ਅੰਦਰ ਸੱਚ ਆਉਂਦਾ ਹੈ, ਮਨ ਔਰ ਤਨ ਦੋਨਾਂ ਦੇ ਵਿੱਚ ਚਾਹ ਹੁੰਦਾ ਹੈ, ਵਿਕਾਸ ਹੁੰਦਾ ਹੈ, ਔਰ ਉਸ ਵਿਕਾਸ ਦੀ ਕੋਈ ਕੀਮਤ ਕਹਿ ਨਹੀਂ ਸਕਦਾ, ਕਿਉਂਕਿ ਜਿਨ੍ਹਾਂ ਨੂੰ ਹਰ ਵਰ ਘਰ ਸੁਹਾਗਣੀ, ਉਹ ਸੁਹਾਗਣਾ ਨੇ ਰੂਹਾਂ ਜਿਨ੍ਹਾਂ ਨੂੰ ਹਰ ਰੂਪੀ ਵਰ ਮਿਲਿਆ ਹੈ, ਬ੍ਰਾਈਡ ਗਰੂਮ ਮਿਲਿਆ, ਨਿਰਮਲ ਸਾਚਾ ਨਾਏ, ਉਹਨਾਂ ਦਾ ਅੰਦਰ ਜਿਹੜਾ ਸੱਚੇ ਨਾਮ ਦੇ ਨਾਲ ਨਿਰਮਲ ਹੁੰਦਾ ਹੈ। ਮਨ ਮੈਂ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ, ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ, ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ। ਕਿ ਮਨ ਦੇ ਅੰਦਰ ਮਨੁਆ ਹਉਮੈ ਤਾਂ ਮਰਦੀ ਹੈ ਜਦੋਂ ਕਿ ਵਾਹਿਗੁਰੂ ਦਾ ਆ ਕੇ ਉੱਥੇ ਵਾਸਾ ਹੋ। ਪਿਰ ਰਾਵੈ ਨਾਰ ਕਿ ਪਤੀ ਦਾ ਪਤਨੀ ਨਾਲ ਮੇਲ ਹੁੰਦਾ, ਮਤਲਬ ਇਹ ਹੈ ਕਿ ਰੱਬ ਰੂਹ ਦੇ ਨਾਲ ਆ ਕੇ ਮਿਲਾਪ ਕਰਦਾ, ਤੇ ਫਿਰ ਮਨ ਮੈਂ ਮਨੁਆ ਜਿਹੜਾ ਹਉਮੈ ਮਨੁਆ ਦੇ ਮਨ ਦੇ ਅੰਦਰ ਹੈ ਉਹ ਮਰਦੀ ਹੈ। ਇਕਤ ਤਾਗੈ ਰਲ ਮਿਲ ਹੈ, ਕਿਉਂਕਿ ਇਹ ਇਵੇਂ ਹੀ ਹੈ ਫਿਰ ਜਿਵੇਂ ਮੋਤੀਆਂ ਦੀ ਮਾਲਾ ਇੱਕ ਦੂਜੇ ਦੇ ਨਾਲ ਪਰੋਈ ਹੁੰਦੀ ਹੈ, ਗੱਲ ਮੋਤੀਆਂ ਕਾ ਹਾਰ, ਫਿਰ ਉਹ ਵਾਹਿਗੁਰੂ ਔਰ ਰੂਹ ਇਵੇਂ ਹੀ ਮਿਲੇ ਹੁੰਦੇ ਨੇ ਜਿਵੇਂ ਮੋਤੀ ਜਿਹੜੇ ਨੇ ਉਸ ਮਾਲਾ ਦੇ ਵਿੱਚ ਹੁੰਦੇ ਨੇ। ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ, ਫਿਰ ਸੰਗਤ ਦੇ ਵਿੱਚ ਬੈਠ ਕੇ ਸੁਖ ਮਿਲਦਾ ਹੈ, ਗੁਰਮੁਖ ਦਾ ਜੀਵਨ ਦਾ ਆਧਾਰ ਨਾਮ ਹੁੰਦਾ ਹੈ। ਔਰ ਪੰਜਵਾਂ ਪਦ ਹੈ ਖਿਨਮੈ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ, ਸ਼ਬਦ ਪਛਾਣੈ ਰਵ ਰਹੇ ਨਾ ਤਿਸ ਕਾਲ ਸੰਤਾਏ, ਸਾਹਿਬ ਅਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ। ਕਿ ਉਹ ਵਾਹਿਗੁਰੂ ਜਿਹੜਾ ਉਹ ਖਿਨਮੈ ਉਪਜੈ ਖਿਨ ਖਪੈ, ਕਿ ਭਾਈ ਇਹ ਜਿਹੜਾ ਇੱਕ ਖਿਨ ਦੇ ਵਿੱਚ ਪੈਦਾ ਹੁੰਦਾ ਹੈ, ਇੱਕਦਮ ਉਹ ਚੀਜ਼ ਜਿਹੜੀ ਹੈ, ਜਿਹੜੀ ਸਾਡੀ ਸਾਰੀ ਕ੍ਰੀਏਸ਼ਨ ਹੈ, ਪੈਦਾ ਹੁੰਦੀ ਹੈ, ਖਤਮ ਹੁੰਦੀ ਹੈ। ਜਿਹੜਾ ਸ਼ਬਦ ਨੂੰ ਪਛਾਣਦਾ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਉਹ ਵਾਹਿਗੁਰੂ ਹਰ ਇੱਕ ਦੇ ਵਿੱਚ ਰਵ ਰਿਹਾ ਹੈ, ਔਰ ਉਸ ਨੂੰ ਫਿਰ ਉਸ ਇਨਸਾਨ ਨੂੰ ਮੌਤ ਦਾ ਡਰ ਨਹੀਂ ਹੁੰਦਾ, ਨਾ ਤਿਸ ਕਾਲ ਸੰਤਾਏ। ਸਾਹਿਬ ਅਤੁਲ ਨਾ ਤੋਲੀਐ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਵਾਹਿਗੁਰੂ ਅਤੁਲ ਹੈ, ਅਮੋਲ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ, ਕਥਨ ਨਾ ਪਾਇਆ ਜਾਏ, ਔਰ ਨਾ ਹੀ ਉਸ ਨੂੰ ਸਿਰਫ ਗੱਲਾਂ ਕਰਕੇ ਕੋਈ ਹਾਸਲ ਕਰ ਸਕਦਾ ਹੈ। ਸੋ ਇਹ ਤੀਸਰਾ ਚੌਥਾ ਪੰਜਵਾਂ ਪਦ ਹੈ। 6ਵਾਂ 7ਵਾਂ 8ਵਾਂ ਮੈਂ ਆਲਰੇਡੀ ਵਿਚਾਰ ਲਿਆ, ਪਰ ਕਨਕਲੂਜਨ 'ਚ ਗੁਰ ਸੇਵਾ ਸੁਖ ਪਾਈ ਹੈ। ਕਨਕਲੂਜਨ ਦਾ 8ਵਾਂ ਪਦ ਹੈ ਕਥਨੇ ਕਹਿਨ ਨਾ ਛੁੱਟੀ ਹੈ, ਨਾ ਪੜ ਪੁਸਤਕ ਭਾਰ, ਕਾਇਆ ਸੋਚ ਨਾ ਪਾਈ ਹੈ, ਬਿਨ ਹਰ ਭਗਤ ਪਿਆਰ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਕਿ ਭਾਈ ਜਿਹਨੂੰ ਗੁਰੂ ਆਪ ਮਿਲ ਲੈਂਦਾ ਹੈ, ਨਾਮ ਨਾਲ ਜੋੜ ਲੈਂਦਾ ਹੈ, ਉਹ ਕਦੇ ਵੀ ਫਿਰ ਉਸ ਦਾ ਵਿਛੋੜਾ ਨਹੀਂ ਹੁੰਦਾ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ 'ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।